गल करते करते दीप सिद्धू की शहीदी हो जाती है एक्सीडेंट के राही। एक हादसा वापरदा जिहड़ा कि पूरे पंजाब दे लई बड़ा घाटा गा। पर अज महसूस की होया इत्थे जदों पहुंचे, ये लग्या एक टाइम दे लई कि संगत दे विचों उठेगा दीप ते बोलेगा। ਵੇਖੋ ਇਹ ਤਾਂ ਹਮੇ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਦੀਪ ਦੀ ਪੇਸ਼ਕਾਰੀ ਸੀ ਨੌਜਵਾਨ ਨਾਲ, ਜਿਸ ਤਰ੍ਹਾਂ ਦਾ ਉਹਦਾ ਇੱਕ ਮੂਹਰੀਆਂ ਸੋ ਦੀਪ ਬੇਸ਼ੱਕ ਸਰੀਰ ਕਰਕੇ ਚਲਾ ਗਿਆ, ਪਰ ਬਹੁਤ ਸਾਰੇ ਲੋਕਾਂ ਤੋਂ ਚੰਗਾ ਇਸ ਕਰਕੇ ਆ ਕਿ ਕਮ ਸੇ ਕਮ 9 ਤੇ ਜਗਾਇਆ। ਈਵਨ 26 ਜਨਵਰੀ ਜਦੋਂ ਉਹ ਜੇਲ੍ਹ ਦੇ ਵਿੱਚ ਸੀਗਾ ਤਾਂ ਕੁਦਰਤਨ ਤਿਹਾੜ ਜੇਲ੍ਹ ਦੇ ਵਿੱਚੋਂ ਮੈਨੂੰ ਫੋਨ ਆਇਆ ਤੇ ਮੈਂ ਮਜ਼ਾਕ 'ਚ ਪੁੱਛਿਆ ਤੇਰੇ ਜਿਹੜੇ ਵੱਡੇ ਹੈਗੇ ਨੇ ਅਦਾਕਾਰ ਉਹਨਾਂ ਨੇ ਕੋਈ ਹੈਲਪ ਨਹੀਂ ਕੀਤੀ ਤੇਰੀ? ਇਹਨਾਂ ਨੇ ਵੀਰ ਜੀ ਉਹ ਤਾਂ ਮੈਂ ਜਦੋਂ ਪੰਜਾਬ ਆ ਕੇ ਜਦੋਂ ਪੰਥ ਦੀ ਗੱਲ ਕੀਤੀ ਤੇ ਉਹ ਰਿਸ਼ਤੇਦਾਰੀਆਂ ਤੋਂ ਟੁੱਟ। दावेदारी की गल करी दीप ने यही कि उन्होंने सज़ा मिली कि पंजाब दे विच उसका एक बड़ा नाम उभरदा सामने विचों दसदा एक्सीडेंट करवा दिता। ਜਿਹੜਾ ਵੀ ਉਸ ਪੰਥਕ ਦਾਅਵੇਦਾਰੀ ਦੀ ਹੋਣ ਦੀ ਤੇ ਪਾਤਸ਼ਾਹੀ ਦੀ ਗੱਲ ਕਰੇਗਾ ਦਾਅਵੇ ਦੀ, ਮੇਰੇ ਖਿਆਲ ਦੇ ਨਾਲ ਸਟੇਟ ਦੇ ਕੋਲ ਇਹੋ ਕਰਕੇ ਉਸ ਦੀ ਬਾਤ ਨੂੰ ਹਮੇਸ਼ਾ ਵਾਸਤੇ ਚੁੱਪ ਕਰਵਾਇਆ ਜਾਵੇ। सो अज असी समागम ते पहुंचे हैं, यादगिरी समागम आ। तां असी अज मुलाकात करांगे डॉक्टर सुखप्रीत सिंह उद्दोके जिहड़े कि दीप बाई दे नाल हमेशा रहे ने। तां असी गलबात करते हैं। डॉक्टर साहब वाहिगुरू जी का खालसा वाहिगुरू जी की फतेह जी। तां ये तस्वीरां ने जिहड़ियां ओह खिचवाईयां जा रहीआं ने, नौजवान ने जिहड़े ओह इत्थे पहुंचे ने, हर एक दीप नूं याद कर रहा। सो डॉक्टर साहब 1 साल हो गया, 1 साल दे विच दीप दा जिहड़ा घाटा गा बड़ा ज़्यादा रड़क रहा गा। किवें दा देखदे हो इत्थे समागम आ जिहड़ा यादगारी समागम मनाया जा रहा अज? ਵੇਖੋ ਢਿੱਲੋਂ ਸਾਹਿਬ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਸੇ ਤਾਂ ਦਾ ਸਰੀਰਕ ਤੌਰ ਤੇ ਤਲੇ ਜਾਣਾ ਤੇ ਇੱਕ ਬਹੁਤ ਵੱਡਾ ਘਾਟਾ ਕੌਮ 'ਚ ਮਹਿਸੂਸ ਕੀਤਾ ਜਾ ਰਿਹਾ, ਪਰ ਉਹਦੇ ਨਾਲ ਜਿਹੜੀ ਵੱਡੀ ਗਿਣਤੀ ਵਿੱਚ ਸੰਗਤ ਦਾ ਆਉਣਾ ਉਹ ਆਪਣੇ ਆਪ ਦੇ 'ਚ ਇੱਕ ਬੜਾ ਸਾਰਥਕ ਪੱਖ ਹੈ। ਵੇਖੋ ਉਹਦੀ ਸਰੀਰ ਦਾ ਘਾਟਾ ਤਾਂ ਨਹੀਂ ਪੂਰਾ ਕੀਤਾ ਜਾ ਸਕਦਾ, ਪਰ ਕਿਤੇ ਨਾ ਕਿਤੇ ਜਿਹੜੇ ਉਹਦੇ ਬੋਲ ਸੀ ਉਹ ਸਾਰੀ ਕਹਿ ਸਕਦੇ ਕਿ ਫਿਜ਼ਾ ਦੇ 'ਚ ਇਸ ਤਰ੍ਹਾਂ ਗੂੰਜਦੇ ਨੇ ਕਿ ਜਿਹੜੇ ਬਰਤਾਂਤ ਉਸਨੇ ਸਿੱਖ ਦਾਅਵੇਦਾਰੀ ਨੂੰ ਪੇਸ਼ ਕਰਦੇ ਸਿਰਜੇ, ਉਹ ਚਾਹੇ ਹੋਂਦ ਦੀ ਗੱਲ ਸੀ ਚਾਹੇ ਪਾਤਸ਼ਾਹੀ ਦਾਅਵੇ ਦੀ ਗੱਲ ਸੀ, ਉਹਨਾਂ ਨੂੰ ਨੌਜਵਾਨਾਂ ਨੇ ਇੰਨੇ ਵੱਡੇ ਰੂਪ 'ਚ ਸਵੀਕਾਰਿਆ ਕਿ ਅੱਜ ਤੁਸੀਂ ਵੇਖ ਰਹੇ ਹੋ ਕਿ ਇੰਨੀ ਵੱਡੀ ਗਿਣਤੀ 'ਚ ਨੌਜਵਾਨਾਂ ਦਾ ਆਉਣਾ ਤੇ ਆ ਕੇ ਜਿਹੜੇ ਬੁਲਾਰੇ ਸੀ ਉਹਨਾਂ ਨੂੰ ਸੰਜੀਦਗੀ ਦੇ ਨਾਲ ਸੁਣਨਾ, ਇਸ ਗੱਲ ਦਾ ਪ੍ਰਤੀਕ ਹੈ ਕਿ ਜਿਹੜੀ ਗੱਲ ਉਸਨੇ ਕਹਿਣੀ ਚਾਹੀ ਨੌਜਵਾਨੀ ਨੇ ਕਿਤੇ ਨਾ ਕਿਤੇ ਉਸ ਨੂੰ ਸਵੀਕਾਰ ਜ਼ਰੂਰ ਕੀਤਾ। ਪਾਤਸ਼ਾਹੀ ਦਾਅਵੇ ਦੀ ਗੱਲ ਕਰਦੇ ਕਰਦੇ ਦੀਪ ਸਿੱਧੂ ਦੀ शहीदी हो जाती है एक्सीडेंट के राही। एक हादसा वापरदा जिहड़ा कि पूरे पंजाब दे लई बड़ा घाटा गा। पर अज महसूस की होया इत्थे जदों पहुंचे, ये लग्या एक टाइम दे लई कि संगत दे विचों उठेगा दीप ते बोलेगा। ਵੇਖੋ ਇਹ ਤਾਂ ਹਮੇਸ਼ਾ ਹੀ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਦੀਪ ਦੀ ਪੇਸ਼ਕਾਰੀ ਸੀ ਤੇ ਨੌਜਵਾਨਾਂ ਦੇ ਨਾਲ ਜਿਸ ਤਰ੍ਹਾਂ ਦਾ ਉਹਦਾ ਇੱਕ ਮੋਹ ਦੀਆਂ ਤੰਦਾਂ ਵੱਜੀਆਂ ਹੋਈਆਂ ਸੀਗੀਆਂ, ਤੇ ਮੈਂ ਤਾਂ ਕਈ ਵਾਰੀ ਵੇਖਿਆ ਕਿ ਉਹ ਲੋਕ ਜਿਨ੍ਹਾਂ ਨੇ ਦੀਪ ਨੂੰ ਵੇਖਿਆ ਵੀ ਨਹੀਂ, ਜਿਹੜੇ ਦੀਪ ਨੂੰ ਮਿਲੇ ਵੀ ਨਹੀਂ, ਉਹ ਵੀ ਉਹਦੇ ਯਾਦ ਦੇ ਵਿੱਚ ਅਥਰੂ ਵਹਾਉਂਦੇ ਰਹਿੰਦੇ ਨੇ। ਮੈਂ ਵਿਦੇਸ਼ਾਂ ਦੇ ਵਿੱਚ ਜਾਂਦਾ ਤਾਂ ਬਹੁਤ ਲੋਕ ਕਹਿੰਦੇ ਇੱਕ ਮਨ ਦੀ ਇੱਛਾ ਜਾਂ ਰੀਝ ਜਿਹੜੀ ਸੀਗੀ ਨਾ ਉਹ ਅਧੂਰੀ ਰਹਿ ਗਈ ਕਿ ਅਸੀਂ ਦੀਪ ਨੂੰ ਮਿਲਣਾ ਚਾਹੁੰਦੇ ਸੀ, ਤੇ ਜਿਹੜੇ ਮਿਲੇ ਨੇ ਮੈਂ ਸੋਚਦਾ ਕਿ ਉਹ ਤਾਂ ਹਰ ਵੇਲੇ ਚਾਹੁੰਦਾ ਕਿ ਪਤਾ ਨਹੀਂ ਕਿਹੜੇ ਵੇਲੇ ਕਿਹੜੀ ਭੀੜ ਦੇ ਵਿੱਚੋਂ ਉਹਦੀ ਆਵਾਜ਼ ਆ ਜਾਣੀ ਹੈ। ਜਿਸ ਤਰ੍ਹਾਂ ਮੈਨੂੰ ਤਾਂ ਕਈ ਵਾਰੀ ਫੋਨ ਵੀ ਆਵੇ ਤੇ ਇਸ ਤਰ੍ਹਾਂ ਉਹਦਾ ਵਾਇਸ ਮੈਸੇਜ ਹੁੰਦਾ ਸੀਗਾ ਦੀਪ ਹੇਅਰ ਸਰ, ਹੈ ਨਾ, ਤਾਂ ਮੈਨੂੰ ਬਾਰ-ਬਾਰ ਆਉਂਦਾ ਹੈ ਕਿ ਯਾਰ ਕਦੀ ਉਹ ਫੋਨ ਆਵੇ ਜਦੋਂ ਉਹਦੀ ਆਵਾਜ਼ ਸੁਣਨ ਨੂੰ ਮਿਲੇ। ਪਰ ਇਹ ਤਾਂ ਪਤਾ ਹੀ ਅੰਤਮ ਸੱਚ ਹੈ ਕਿ ਜਿਹੜਾ ਸੰਸਾਰ ਤੋਂ ਚਲਾ ਗਿਆ ਉਹਨੇ ਨਹੀਂ ਆਉਣਾ। ਪਰ ਇੱਕ ਵੱਡੀ ਗੱਲ ਹੈ, ਸੰਸਾਰ ਦੇ ਉੱਪਰ ਬਹੁਤ ਲੋਕ ਜਾਂਦੇ ਨੇ, 1 ਮਿੰਟ ਦੇ ਵਿੱਚ 1 ਸੈਕਿੰਡ 'ਚ ਕਿੰਨੀਆਂ ਮੌਤਾਂ ਹੁੰਦੀਆਂ ਨੇ, ਪਰ ਸਾਰੀਆਂ ਮੌਤਾਂ ਜਿਹੜੀਆਂ ਨੇ ਕੋਈ ਬਰਤਾਂਤ ਸਿਰਜ ਕੇ ਨਹੀਂ ਜਾਂਦੀਆਂ ਕਿ ਉਹ ਸਮਾਜ ਦੇ ਵਾਸਤੇ ਇੱਕ ਵੱਡਾ ਜਿਹੜਾ ਕਹਿ ਸਕਦੇ ਹੋ ਕਿ ਇੱਕ ਮਰਕਜ਼ ਦਾ ਮਕਸਦ ਦੀ ਪ੍ਰਾਪਤੀ ਦੇ ਵਾਸਤੇ ਆਪਣੇ ਕੌਮ ਨੂੰ ਇੱਕ ਰਾਹ ਦੱਸ ਕੇ ਜਾਣ। ਸੋ ਦੀਪ ਬੇਸ਼ੱਕ ਸਰੀਰ ਕਰਕੇ ਚਲਾ ਗਿਆ, ਪਰ ਬਹੁਤ ਸਾਰੇ ਜਾਣ ਵਾਲੇ ਲੋਕਾਂ ਤੋਂ ਚੰਗਾ ਇਸ ਕਰਕੇ ਹੈ ਕਿ ਕਮ ਸੇ ਕਮ ਨੌਜਵਾਨੀ ਨੂੰ ਉਹਨੇ ਆਪਣੀ ਹੋਣ ਦੇ ਅਹਿਸਾਸ ਦੀ ਗੱਲ ਨੂੰ ਤੇ ਜਗਾਇਆ। ਹੋਣ ਦੀ ਲੜਾਈ ਕਰਦਿਆਂ ਦੀਪ ਦੀ ਡੈਥ ਹੋ ਜਾਣੀ, ਉਸ ਤੋਂ ਬਾਅਦ ਦੀਪ ਦਾ ਇੱਕ ਵੱਡਾ ਸੁਨੇਹਾ ਪੰਜਾਬ ਦੀ ਨੌਜਵਾਨੀ ਨੂੰ ਦੇਣਾ। ਪੰਜਾਬ ਦੀ ਨੌਜਵਾਨੀ ਦੇ ਵਿੱਚ ਤੁਸੀਂ ਵੀ ਵਿਚਰਦੇ ਹੋ, ਪਰ ਇੱਕ ਅਫਸੋਸ ਉੱਥੇ ਵੀ ਹੁੰਦਾ ਨਾ ਜਦੋਂ ਦਿਓਲ ਪਰਿਵਾਰ ਦੇ ਨਾਲ ਐਡਾ ਵੱਡਾ ਰਿਸ਼ਤਾ ਸੀ ਤੇ ਦਿਓਲ ਪਰਿਵਾਰ ਦਾ ਇੱਕ ਟਵੀਟ ਤੱਕ ਨਹੀਂ ਆਉਣਾ। ਵੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੁੰਦਾ ਕਿ ਜਿਹੜੇ ਤੁਹਾਡੇ ਰਿਸ਼ਤੇ ਕੇਵਲ ਤੇ ਕੇਵਲ ਜਿਹੜੇ ਹੁੰਦੇ ਨੇ ਨਾ ਪ੍ਰੋਫੈਸ਼ਨਲ ਰਿਸ਼ਤੇ, ਉਹ ਕੌਮੀ ਭਾਵਨਾਵਾਂ ਨੂੰ ਕਦੀ ਨਹੀਂ ਸਮਝਦੇ। ਜਿਹੜੇ ਪ੍ਰੋਫੈਸ਼ਨ ਦੇ ਵਿੱਚ ਤੁਹਾਡੀਆਂ ਸਮਾਜ ਦੇ ਨਾਲ ਬੱਝੀਆਂ ਹੋਈਆਂ ਤੰਦਾਂ ਹੁੰਦੀਆਂ ਨੇ ਉਹ ਉੱਥੋਂ ਤੱਕ ਸੀਮਤ ਹੁੰਦੀਆਂ ਨੇ ਕਿ ਤੁਸੀਂ ਕਿਸੇ ਤੋਂ ਕਿੰਨਾ ਕਮਾ ਸਕਦੇ ਹੋ ਤੇ ਕਿੰਨਾ ਕਿਸੇ ਦੇ ਵਾਸਤੇ ਕਰ ਸਕਦੇ ਹੋ। ਸੋ ਦਿਓਲ ਪਰਿਵਾਰ ਨੇ ਜਿੱਥੋਂ ਤੱਕ ਦੀਪ ਸਿੱਧੂ ਨਾਲ ਸੰਬੰਧਾਂ ਦੀ ਗੱਲ ਆ, ਜਦੋਂ ਉਹਨੂੰ ਇਲੈਕਸ਼ਨ ਦੇ ਵਿੱਚ ਵਰਤਣ ਦੀ ਗੱਲ ਸੀ ਜਾਂ ਫਿਰ ਉਹਨੂੰ ਆਪਣੇ ਬਿਜ਼ਨਸ ਦੇ ਵਿੱਚ ਵਰਤਣ ਦੀ ਗੱਲ ਸੀ, ਉਦੋਂ ਤੱਕ ਤਾਂ ਉਹਨਾਂ ਨੇ ਪੂਰਾ ਵਰਤਿਆ। ਪਰ
ਕੇਵਲ ਉਹਦੀ ਮੌਤ ਦੀ ਗੱਲ ਨਹੀਂ ਹੈ। ਜਦੋਂ ਤੋਂ ਦੀਪ ਸਿੱਧੂ ਕਿਸਾਨ ਸੰਘਰਸ਼ ਦੇ ਵਿੱਚ ਆ ਗਿਆ ਤੇ ਉਹਨੇ ਸਿੱਖ ਦਾਅਵੇਦਾਰੀ ਦੀ ਗੱਲ ਕਰਨੀ ਸ਼ੁਰੂ ਕੀਤੀ, ਉਹਦੇ ਤੋਂ ਬਾਅਦ ਹੀ ਦੀਪ ਨੇ ਮੈਨੂੰ ਦੱਸਿਆ ਸੀ ਕਿ ਹੁਣ ਉਹਨਾਂ ਨੇ ਮੇਰੇ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਜਿਹੜੇ ਨੇ ਖਤਮ ਕਰ ਲਏ ਨੇ। ਈਵਨ 26 ਜਨਵਰੀ ਜਦੋਂ ਉਹ ਜੇਲ੍ਹ ਦੇ ਵਿੱਚ ਸੀਗਾ ਤਾਂ ਕੁਦਰਤਨ ਤਿਹਾੜ ਜੇਲ੍ਹ ਦੇ ਵਿੱਚੋਂ ਮੈਨੂੰ ਦਾ ਫੋਨ ਆਇਆ ਤੇ ਮੈਂ ਮਜ਼ਾਕ 'ਚ ਪੁੱਛਿਆ, ਮੈਂ ਕਿਹਾ ਤੇਰੇ ਜਿਹੜੇ ਵੱਡੇ ਹੈਗੇ ਨੇ ਅਦਾਕਾਰ ਉਹਨਾਂ ਨੇ ਕੋਈ ਹੈਲਪ ਨਹੀਂ ਕੀਤੀ ਤੇਰੀ? ਕਹਿੰਦਾ ਨੇ ਵੀਰ ਜੀ ਉਹ ਤਾਂ ਮੈਂ ਜਦੋਂ ਪੰਜਾਬ ਆ ਕੇ ਜਦੋਂ ਪੰਥਕ ਦਾਅਵੇਦਾਰੀ ਦੀ ਗੱਲ ਕੀਤੀ ਤੇ ਉਹ ਰਿਸ਼ਤੇਦਾਰੀਆਂ ਤੋਂ ਹੀ ਟੁੱਟ ਗਈਆਂ ਸੀ। ਪੰਥਕ ਦਾਅਵੇਦਾਰੀ ਦੀ ਗੱਲ ਕਰਨ ਦੀ ਸਜ਼ਾ ਸੀ ਦੀਪ ਨੂੰ ਗਦਾਰ ਕਹਿਣਾ? ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ। ਹੁਣ ਤਾਂ ਨਿਖਰ ਕੇ ਸਾਹਮਣੇ ਆ ਗਿਆ ਕਿ ਜਿਹੜੇ ਕਿਸਾਨ ਸੰਘਰਸ਼ ਦੇ ਆਗੂ ਸਟੇਟ ਦੇ ਨਾਲ ਮਿਲ ਕੇ ਚੱਲਦੇ ਸੀਗੇ, ਅੱਜ ਉਹਨਾਂ ਦੀਆਂ ਉਸ ਪਦਾਰਥਵਾਦ ਤੇ ਪੈਸੇ ਦੀਆਂ ਲੜਾਈ ਦੀਆਂ ਗੱਲਾਂ ਮੀਡੀਆ 'ਚ ਆ ਰਹੀਆਂ ਨੇ ਤੇ ਦੀਪ ਦੀ ਜਿਹੜੀ ਪੰਥਕ ਦਾਅਵੇਦਾਰੀ ਦੀ ਗੱਲ ਅੱਜ ਹੋਰ ਨੌਜਵਾਨੀ ਦੀ ਜ਼ੁਬਾਨ ਦੇ ਉੱਪਰ। ਪੰਥਕ ਦਾਅਵੇਦਾਰੀ ਦੀ ਗੱਲ ਕਰੀ ਦੀਪ ਨੇ, ਇਹੀ ਕਿ ਉਹਨੂੰ ਸਜ਼ਾ ਮਿਲੀ ਕਿ ਪੰਜਾਬ ਦੇ ਵਿੱਚ ਉਸ ਦਾ ਇੱਕ ਵੱਡਾ ਨਾਮ ਉੱਭਰਦਾ ਸਾਹਮਣੇ ਆਇਆ, ਇਸ ਦੇ ਬਾਅਦ ਦੇ ਵਿੱਚੋਂ ਦੱਸਦਾ ਐਕਸੀਡੈਂਟ ਕਰਵਾ ਦਿੱਤਾ। ਬਿਲਕੁਲ, ਦੀਪ ਹੀ ਨਹੀਂ ਹੈ, ਦੀਪ ਨੂੰ ਤੇ ਸਜ਼ਾ ਕਹਿ ਸਕਦੇ ਹੋ ਕਿ ਸਰਕਾਰ ਦੇ ਵੱਲੇ ਜਿਹੜਾ ਕਹਿ ਸਕਦੇ ਹੋ ਵਰਤਾਰਾ ਹੈ ਉਹਦਾ ਸਾਹਮਣਾ ਕਰਨਾ ਪਿਆ। ਜਿਹੜਾ ਵੀ ਨੌਜਵਾਨ ਇਸ ਰਾਹ ਦੇ ਉੱਪਰ ਤੁਰ ਕੇ ਉਸ ਪੰਥਕ ਦਾਅਵੇਦਾਰੀ ਦੀ ਹੋਣ ਦੀ ਤੇ ਪਾਤਸ਼ਾਹੀ ਦੀ ਗੱਲ ਕਰੇਗਾ ਦਾਅਵੇ ਦੀ, ਤੇ ਮੇਰੇ ਖਿਆਲ ਦੇ ਨਾਲ ਸਟੇਟ ਦੇ ਕੋਲ ਇਹੋ ਤਰੀਕਾ ਵਰਤੇਗਾ ਕਿ ਉਸ ਜ਼ਬਾਨ ਨੂੰ ਹਮੇਸ਼ਾ ਵਾਸਤੇ ਚੁੱਪ ਕਰਵਾਇਆ ਜਾਵੇ। ਤੁਸੀਂ ਕਾਫੀ ਵੱਡੀ ਫਾਈਲ ਲੈਤੀ ਹੋਈ ਸੀ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ 'ਚ ਜਦੋਂ ਆਪਣੀ ਮੁਲਾਕਾਤ ਹੁੰਦੀ ਆ ਤਾਂ ਉਦੋਂ ਉਸ ਫਾਈਲ ਦੇ ਵਿੱਚ ਕਾਫੀ ਸੰਗੀਨ ਧਾਰਾਵਾਂ ਲਗਾਈਆਂ ਗਈਆਂ ਇਸ ਦੀਪ ਦੇ ਉੱਪਰ, ਪਰ ਫਿਰ ਵੀ ਕਹਿੰਦੇ ਰਹੇ ਸਟੇਟ ਦਾ ਬੰਦਾ ਹੈਗਾ। ਹਾਂ ਬਿਲਕੁਲ, ਜਿੰਨੀਆਂ ਕਿ ਉਸ ਕੇਸ ਨਾਲ ਸੰਬੰਧਿਤ, ਕਿਉਂਕਿ ਮੈਨੂੰ ਤਾਂ ਬਹੁਤ ਨੇੜੇ ਰਹਿਣ ਦਾ ਮੌਕਾ ਮਿਲਿਆ, ਜਦੋਂ ਤੱਕ ਉਹਦੀ ਜ਼ਮਾਨਤ ਨਹੀਂ ਹੋ ਗਈ ਉਹਨਾਂ ਚਿਰ ਮੈਂ ਪੰਜਾਬ ਇੱਕ ਦਿਨ ਵੀ ਨਹੀਂ ਵੜਿਆ, ਮੈਂ ਉਹਨਾਂ ਦਿਨ ਦਿੱਲੀ ਰਿਹਾ। ਉਹ ਜਿਹੜੀਆਂ ਧਾਰਾਵਾਂ ਸੀ ਉਹਨਾਂ ਧਾਰਾਵਾਂ ਦੇ ਵਿੱਚ ਤੁਸੀਂ ਵੇਖੋ, ਇੱਕ ਤਾਂ ਸਟੇਟ ਦੇ ਵੱਲੋਂ ਸੀ ਤੇ ਇੱਕ ਜਿਸ ਪਰਿਵਾਰ ਦੇ ਕੋਲ ਜਿਹੜਾ ਇੱਕ ਕਾਰਪੋਰੇਟ ਸੈਕਟਰ ਆ ਕਹਿ ਸਕਦੇ ਹੋ ਕਿ ਡਾਲਮੀਆ ਪਰਿਵਾਰ ਜਿਹਦੇ ਕੋਲ ਕੰਟਰੈਕਟ ਦੇ ਉੱਪਰ ਲਾਲ ਕਿਲ੍ਹਾ ਦਿੱਤਾ ਹੋਇਆ, ਉਹਨਾਂ ਦੇ ਵੱਲੋਂ ਵੀ ਬਕਾਇਦਾ ਕੇਸ ਜਿਹੜੇ ਸੀ ਉਹ ਦਰਜ ਕਰਵਾਏ ਗਏ ਸੀ ਕਿ ਲਾਲ ਕਿਲ੍ਹੇ ਦੀ ਤੋੜ-ਫੋੜ ਕੀਤੀ ਗਈ ਹੈ, ਇੱਥੋਂ ਤੱਕ ਕਿ ਉੱਥੋਂ ਦੇ ਜਿਹੜੇ ਸੁਰੱਖਿਆ ਮੁਲਾਜ਼ਮ ਨੇ ਉਹਨਾਂ ਦੇ ਹਥਿਆਰ ਚੋਰੀ ਕਰ ਲਏ ਨੇ। ਸੋ ਸਰਕਾਰ ਦੇ ਵੱਲੋਂ ਕੋਈ ਕਸਰ ਨਹੀਂ ਛੱਡੀ ਗਈ ਕਿ ਕਿਸ ਤਰ੍ਹਾਂ ਦਾ ਜਿਹੜਾ ਕੇਸ ਆ ਉੱਤੇ ਪਾਉਣ ਦੇ ਉੱਪਰੋਂ। ਦੀਪ ਦਾ ਇੰਨਾ ਪੰਜਾਬ ਦੇ ਵਿੱਚ ਆ ਜਾਣਾ, ਉੱਭਰ ਜਾਣਾ, ਤੁਹਾਡੇ ਨਾਲ ਤਾਂ ਅਕਸਰ ਗੱਲ ਹੁੰਦੀ ਸੀ, ਆਖਰ ਅਜਿਹਾ ਇੱਕਦਮ ਕਿਉਂ ਬਦਲਾਅ ਹੋਇਆ ਦੀਪ ਦੇ ਵਿੱਚ? ਇਹ ਤਾਂ ਮੈਂ ਵੀ ਨਹੀਂ ਸਮਝ ਸਕਦਾ, ਇਹਨੂੰ ਮੈਂ ਕੁਦਰਤੀ ਵਰਤਾਰਾ ਕਹਿ ਸਕਦਾ ਕਿ ਦੀਪ ਦੀ ਜਦੋਂ ਪਹਿਲੀ ਵਾਰੀ ਬੰਬੇ ਤੋਂ ਮੇਰੇ ਨਾਲ ਗੱਲਬਾਤ ਹੋਈ ਤੇ ਉਦੋਂ ਦੀਪ ਦੇ ਵਿਚਾਰ ਸਮਾਜਵਾਦ ਦੇ ਵਾਲੇ ਤਾਂ ਸੀਗੇ, ਪਰ ਇਸ ਤਰ੍ਹਾਂ ਦੇ ਨਾਲ ਪੰਥਕ ਪ੍ਰਭਾਵ ਨੂੰ ਉਹ ਕਬੂਲੇਗਾ ਮੈਨੂੰ ਇਹ ਨਹੀਂ ਸੀ ਪਤਾ ਕਿ ਇੰਨੀ ਛੇਤੀ। ਹੁਣ ਉਹ ਕਿਹੜੀ ਤਾਕਤ, ਉਹ ਕਿਹੜੀ ਸੱਤਾ, ਉਹ ਕਿਹੜੀ ਸ਼ਕਤੀ ਹੈ ਜਿਹਦੇ ਕਰਕੇ ਉਹਦੇ 'ਚ ਇੰਨਾ ਵੱਡਾ ਬਦਲਾਅ ਆਇਆ। ਕਿਉਂਕਿ ਜਦੋਂ ਪਹਿਲੀ ਵਾਰੀ ਕੋਵਿਡ ਦੇ ਦਿਨਾਂ 'ਚ ਬੰਬੇ ਤੋਂ ਇਹਦੀ ਮੇਰੇ ਨਾਲ ਗੱਲ ਹੋਈ, ਮੇਰੇ ਕੋਲ ਜਿਵੇਂ ਇਹਦੇ ਫੋਨ ਦੇ ਉੱਪਰ ਮੈਸੇਜ ਪਿਆ ਤਾਂ ਉਦੋਂ ਮੈਨੂੰ ਕਹਿੰਦਾ ਸੀ ਕਿ ਮੈਨੂੰ ਦੱਸੋ ਕਿ ਭਿੰਡਰਾਂ ਵਾਲੇ ਸੰਤ ਗਲਤ ਹੈ ਕਿ ਇੰਦਰਾ ਗਾਂਧੀ ਗਲਤ ਆ, ਮਤਲਬ ਕਿ ਇਹਦੇ ਇਸ ਤਰ੍ਹਾਂ ਦੇ ਸਵਾਲ ਹੁੰਦੇ ਸੀਗੇ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਕਿ ਸ਼ਾਇਦ ਮੈਂ ਤੇ ਇੰਨਾ ਵਧੀਆ ਜਵਾਬ ਨਾ ਦੇ ਸਕਾਂ, ਤੂੰ ਸਰਦਾਰ ਅਜਮੇਰ ਸਿੰਘ ਉਹਨਾਂ ਦੀ ਕਿਤਾਬ ਪੜ੍ਹ ਲੈ, ਮੇਰੇ ਕੋਲ ਮੈਸੇਜ ਵੀ ਪਿਆ। ਤੇ ਮੈਂ ਕਿਹਾ ਇੱਕ ਉਹਨਾਂ ਨੇ ਰਾਈਟਰ ਦਾ ਹਵਾਲਾ ਦਿੱਤਾ ਜॉयस ਪੈਟੀਗਰਿਊ, ਮੈਂ ਕਿਹਾ ਜੇ ਤੂੰ ਅੰਗਰੇਜ਼ੀ 'ਚ ਪੜ੍ਹਨੀ ਹੈ ਤਾਂ ਉਹਨਾਂ ਨੂੰ ਪੜ੍ਹ ਲਾ। ਸੋ ਉਹਦੇ ਅੰਦਰ ਸਿੱਖਣ ਦੀ ਭਾਵਨਾ ਜਿਹੜੀ ਬਹੁਤ ਜ਼ਿਆਦਾ ਸੀ, ਉਹੀ ਭਾਵਨਾ ਜਿਹੜੀ ਸੀ ਉਹਨੂੰ ਇੱਕ ਪੰਥਕ ਲੀਡਰ ਦੇ ਤੌਰ ਤੇ ਇਸ ਦਾਇਰੇ ਦੇ ਵਿੱਚ ਲੈ ਆਈ। ਜਜ਼ਬਾਤੀ ਸੀ ਥੋੜਾ ਜਿਹਾ, ਤਾਂ ਇਸੇ ਕਰਕੇ ਇੰਨਾ ਕੁਝ ਭੁਗਤਣਾ ਪਿਆ। ਬਿਲਕੁਲ ਬਹੁਤ ਜਜ਼ਬਾਤੀ ਸੀ, ਕੋਈ ਸ਼ੱਕ ਨਹੀਂ ਜੀ। ਬਿਲਕੁਲ, ਤਾਂ ਅਸੀਂ ਡਾਕਟਰ ਸੁਖਪ੍ਰੀਤ ਸਿੰਘ ਉਦੋਕੀ ਜੀ ਦੇ ਨਾਲ ਗੱਲਬਾਤ ਕਰ ਰਹੇ ਸੀ, ਤਾਂ ਅਸੀਂ ਇਹ ਮੁਲਾਕਾਤ ਸਪੈਸ਼ਲ ਤੇ ਖਾਸ ਕਰੀ ਆ ਕਿਉਂਕਿ ਇਸ ਦੇ ਵਿੱਚ ਕਾਫੀ ਕੁਛ ਆ ਜਿਹੜਾ ਉਹ ਸਾਹਮਣੇ ਨਿਕਲਿਆ ਹੈਗਾ। ਤਾਂ ਇਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਇੱਥੇ ਕਾਫੀ ਵੱਡੀਆਂ ਸ਼ਖਸੀਅਤਾਂ ਪਹੁੰਚੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਹੋਰ ਵੀ ਲੋਕਾਂ ਦੇ ਨਾਲ ਮਿਲਾਂਗੇ। ਪਾਤਸ਼ਾਹੀ ਦਾਅਵੇ ਦੀ ਗੱਲ ਕਰਦੇ ਕਰਦੇ ਦੀਪ ਸਿੱਧੂ ਦੀ ਸ਼ਹੀਦੀ ਹੋ ਜਾਂਦੀ ਆ ਐਕਸੀਡੈਂਟ ਦੇ ਰਾਹੀਂ, ਇੱਕ ਹਾਦਸਾ ਵਾਪਰਦਾ ਜਿਹੜਾ ਕਿ ਪੂਰੇ ਪੰਜਾਬ ਦੇ ਲਈ ਬੜਾ ਘਾਟਾ ਹੈਗਾ। ਪਰ ਅੱਜ ਮਹਿਸੂਸ ਕੀ ਹੋਇਆ ਇੱਥੇ ਜਦੋਂ ਪਹੁੰਚੇ? ਇਹ ਲੱਗਿਆ ਇੱਕ ਟਾਈਮ ਦੇ ਲਈ ਕਿ ਸੰਗਤ ਦੇ ਵਿੱਚੋਂ ਉੱਠੇਗਾ ਦੀਪ ਤੇ ਬੋਲੇਗਾ? ਵੇਖੋ, ਇਹ ਤਾਂ ਹਮੇਸ਼ਾ ਹੀ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਦੀਪ ਦੀ ਪੇਸ਼ਕਾਰੀ ਸੀ ਤੇ ਨੌਜਵਾਨਾਂ ਦੇ ਨਾਲ ਜਿਸ ਤਰ੍ਹਾਂ ਦਾ ਉਹਦਾ ਇੱਕ ਮੋਹ ਦੀਆਂ ਤੰਦਾਂ ਵੱਜੀਆਂ ਹੋਈਆਂ ਸੀਗੀਆਂ। ਸੋ ਦੀਪ ਬੇਸ਼ੱਕ ਸਰੀਰ ਕਰਕੇ ਚਲਾ ਗਿਆ, ਪਰ ਬਹੁਤ ਸਾਰੇ ਜਾਣ ਵਾਲੇ ਲੋਕਾਂ ਤੋਂ ਚੰਗਾ ਇਸ ਕਰਕੇ ਹੈ ਕਿ ਕਮ ਸੇ ਕਮ ਨੌਜਵਾਨੀ ਨੂੰ ਉਹਨੇ ਆਪਣੀ ਹੋਣ ਦੇ ਅਹਿਸਾਸ ਦੀ ਗੱਲ ਨੂੰ ਤੇ ਜਗਾਇਆ। ਈਵਨ 26 ਜਨਵਰੀ ਜਦੋਂ ਉਹ ਜੇਲ੍ਹ ਦੇ ਵਿੱਚ ਸੀਗਾ ਤਾਂ ਕੁਦਰਤਨ ਤਿਹਾੜ ਜੇਲ੍ਹ ਦੇ ਵਿੱਚੋਂ ਮੈਨੂੰ ਦਾ ਫੋਨ ਆਇਆ ਤੇ ਮੈਂ ਮਜ਼ਾਕ 'ਚ ਪੁੱਛਿਆ, ਮੈਂ ਕਿਹਾ ਤੇਰੇ ਜਿਹੜੇ ਵੱਡੇ ਹੈਗੇ ਨੇ ਅਦਾਕਾਰ ਉਹਨਾਂ ਨੇ ਕੋਈ ਹੈਲਪ ਨਹੀਂ ਕੀਤੀ ਤੇਰੀ? ਕਹਿੰਦਾ ਨੇ ਵੀਰ ਜੀ ਉਹ ਤਾਂ ਮੈਂ ਜਦੋਂ ਪੰਜਾਬ ਆ ਕੇ ਜਦੋਂ ਪੰਥਕ ਦਾਅਵੇਦਾਰੀ ਦੀ ਗੱਲ ਕੀਤੀ ਤੇ ਉਹ ਰਿਸ਼ਤੇਦਾਰੀਆਂ ਤੋਂ ਹੀ ਟੁੱਟ ਗਈਆਂ। ਦਾਅਵੇਦਾਰੀ ਦੀ ਗੱਲ ਕਰੀ ਦੀਪ ਨੇ, ਇਹੀ ਕਿ ਉਹਨੂੰ ਸਜ਼ਾ ਮਿਲੀ ਕਿ ਪੰਜਾਬ ਦੇ ਵਿੱਚ ਉਸ ਦਾ ਇੱਕ ਵੱਡਾ ਨਾਮ ਉੱਭਰਦਾ ਸਾਹਮਣੇ ਆਇਆ, ਇਸ ਦੇ ਬਾਅਦ ਦੇ ਵਿੱਚੋਂ ਦੱਸਦਾ ਐਕਸੀਡੈਂਟ ਕਰਵਾ ਦਿੱਤਾ। ਜਿਹੜਾ ਵੀ ਨੌਜਵਾਨ ਇਸ ਰਾਹ ਦੇ ਉੱਪਰ ਤੁਰ ਕੇ ਉਸ ਪੰਥਕ ਦਾਅਵੇਦਾਰੀ ਦੀ ਹੋਣ ਦੀ ਤੇ ਪਾਤਸ਼ਾਹੀ ਦੀ ਗੱਲ ਕਰੇਗਾ ਦਾਅਵੇ ਦੀ, ਤੇ ਮੇਰੇ ਖਿਆਲ ਦੇ ਨਾਲ ਸਟੇਟ ਦੇ ਕੋਲ ਇਹੋ ਤਰੀਕਾ ਵਰਤੇਗਾ ਕਿ ਉਸ ਜ਼ਬਾਨ ਨੂੰ ਹਮੇਸ਼ਾ ਵਾਸਤੇ ਚੁੱਪ ਕਰਵਾਇਆ ਜਾਵੇ। ਸੋ ਅੱਜ ਅਸੀਂ ਸਮਾਗਮ ਤੇ ਪਹੁੰਚੇ ਹਾਂ, ਯਾਦਗਾਰੀ ਸਮਾਗਮ ਆ, ਤਾਂ ਅਸੀਂ ਅੱਜ ਮੁਲਾਕਾਤ ਕਰਾਂਗੇ ਡਾਕਟਰ ਸੁਖਪ੍ਰੀਤ ਸਿੰਘ ਉਦੋਕੀ ਜਿਹੜੇ ਕਿ ਦੀਪ ਬਾਈ ਦੇ ਨਾਲ ਹਮੇਸ਼ਾ ਰਹੇ ਨੇ। ਤਾਂ
ਅਸੀਂ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਉਹ ਖਿਚਵਾਈਆਂ ਜਾ ਰਹੀਆਂ ਨੇ, ਨੌਜਵਾਨ ਨੇ ਜਿਹੜੇ ਉਹ ਇੱਥੇ ਪਹੁੰਚੇ ਨੇ, ਹਰ ਇੱਕ ਦੀਪ ਨੂੰ ਯਾਦ ਕਰ ਰਿਹਾ। ਸੋ ਡਾਕਟਰ ਸਾਹਿਬ 1 ਸਾਲ ਹੋ ਗਿਆ, 1 ਸਾਲ ਦੇ ਵਿੱਚ ਦੀਪ ਦਾ ਜਿਹੜਾ ਘਾਟਾ ਗਾ ਬੜਾ ਜ਼ਿਆਦਾ ਰੜਕ ਰਿਹਾ ਗਾ। ਕਿਵੇਂ ਦਾ ਦੇਖਦੇ ਹੋ ਇੱਥੇ ਸਮਾਗਮ ਆ ਜਿਹੜਾ ਯਾਦਗਾਰੀ ਸਮਾਗਮ ਮਨਾਇਆ ਜਾ ਰਿਹਾ ਅੱਜ? ਵੇਖੋ ਢਿੱਲੋਂ ਸਾਹਿਬ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਸੇ ਤਾਂ ਸਰੀਰਕ ਤੌਰ ਤੇ ਤਲੇ ਜਾਣਾ ਤੇ ਇੱਕ ਬਹੁਤ ਵੱਡਾ ਘਾਟਾ ਕੌਮ 'ਚ ਮਹਿਸੂਸ ਕੀਤਾ ਜਾ ਰਿਹਾ, ਪਰ ਉਹਦੇ ਨਾਲ ਜਿਹੜਾ ਇੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਦਾ ਆਉਣਾ ਉਹ ਆਪਣੇ ਆਪ ਦੇ 'ਚ ਇੱਕ ਬੜਾ ਸਾਰਥਕ ਪੱਖ ਹੈ। ਵੇਖੋ ਉਹਦੀ ਸਰੀਰ ਦਾ ਘਾਟਾ ਤਾਂ ਨਹੀਂ ਪੂਰਾ ਕੀਤਾ ਜਾ ਸਕਦਾ, ਪਰ ਕਿਤੇ ਨਾ ਕਿਤੇ ਜਿਹੜੇ ਉਹਦੇ ਬੋਲ ਸੀ ਉਹ ਸਾਰੀ ਕਹਿ ਸਕਦੇ ਕਿ ਫਿਜ਼ਾ ਦੇ 'ਚ ਇਸ ਤਰ੍ਹਾਂ ਗੂੰਜਦੇ ਨੇ ਕਿ ਜਿਹੜੇ ਬਰਤਾਂਤ ਉਸਨੇ ਸਿੱਖ ਦਾਅਵੇਦਾਰੀ ਨੂੰ ਪੇਸ਼ ਕਰਦੇ ਸਿਰਜੇ, ਉਹ ਚਾਹੇ ਹੋਂਦ ਦੀ ਗੱਲ ਸੀ ਚਾਹੇ ਪਾਤਸ਼ਾਹੀ ਦਾਅਵੇ ਦੀ ਗੱਲ ਸੀ, ਉਹਨਾਂ ਨੂੰ ਨੌਜਵਾਨਾਂ ਨੇ ਇੰਨੇ ਵੱਡੇ ਰੂਪ 'ਚ ਸਵੀਕਾਰਿਆ ਕਿ ਅੱਜ ਤੁਸੀਂ ਵੇਖ ਰਹੇ ਹੋ ਕਿ ਇੰਨੀ ਵੱਡੀ ਗਿਣਤੀ 'ਚ ਨੌਜਵਾਨਾਂ ਦਾ ਆਉਣਾ ਤੇ ਆ ਕੇ ਜਿਹੜੇ ਬੁਲਾਰੇ ਸੀ ਉਹਨਾਂ ਨੂੰ ਸੰਜੀਦਗੀ ਦੇ ਨਾਲ ਸੁਣਨਾ, ਇਸ ਗੱਲ ਦਾ ਪ੍ਰਤੀਕ ਹੈ ਕਿ ਜਿਹੜੀ ਗੱਲ ਉਸਨੇ ਕਹਿਣੀ ਚਾਹੀ ਨੌਜਵਾਨੀ ਨੇ ਕਿਤੇ ਨਾ ਕਿਤੇ ਉਸ ਨੂੰ ਸਵੀਕਾਰ ਜ਼ਰੂਰ ਕੀਤਾ। ਪਾਤਸ਼ਾਹੀ ਦਾਅਵੇ ਦੀ ਗੱਲ ਕਰਦੇ ਕਰਦੇ ਦੀਪ ਸਿੱਧੂ ਦੀ ਸ਼ਹੀਦੀ ਹੋ ਜਾਂਦੀ ਆ ਐਕਸੀਡੈਂਟ ਦੇ ਰਾਹੀਂ, ਇੱਕ ਹਾਦਸਾ ਵਾਪਰਦਾ ਜਿਹੜਾ ਕਿ ਪੂਰੇ ਪੰਜਾਬ ਦੇ ਲਈ ਬੜਾ ਘਾਟਾ ਗਾ। ਪਰ ਅੱਜ ਮਹਿਸੂਸ ਕੀ ਹੋਇਆ ਇੱਥੇ ਜਦੋਂ ਪਹੁੰਚੇ? ਇਹ ਲੱਗਿਆ ਇੱਕ ਟਾਈਮ ਦੇ ਲਈ ਕਿ ਸੰਗਤ ਦੇ ਵਿੱਚੋਂ ਉੱਠੇਗਾ ਦੀਪ ਤੇ ਬੋਲੇਗਾ? ਵੇਖੋ ਇਹ ਤਾਂ ਹਮੇਸ਼ਾ ਹੀ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਦੀਪ ਦੀ ਪੇਸ਼ਕਾਰੀ ਸੀ ਤੇ ਨੌਜਵਾਨਾਂ ਦੇ ਨਾਲ ਜਿਸ ਤਰ੍ਹਾਂ ਦਾ ਉਹਦਾ ਇੱਕ ਮੋਹ ਦੀਆਂ ਤੰਦਾਂ ਵੱਜੀਆਂ ਹੋਈਆਂ ਸੀਗੀਆਂ, ਤੇ ਮੈਂ ਤਾਂ ਕਈ ਵਾਰੀ ਵੇਖਿਆ ਕਿ ਉਹ ਲੋਕ ਜਿਨ੍ਹਾਂ ਨੇ ਦੀਪ ਨੂੰ ਵੇਖਿਆ ਵੀ ਨਹੀਂ, ਜਿਹੜੇ ਦੀਪ ਨੂੰ ਮਿਲੇ ਵੀ ਨਹੀਂ, ਉਹ ਵੀ ਉਹਦੇ ਯਾਦ ਦੇ ਵਿੱਚ ਅਥਰੂ ਵਹਾਉਂਦੇ ਰਹਿੰਦੇ ਨੇ। ਮੈਂ ਵਿਦੇਸ਼ਾਂ ਦੇ ਵਿੱਚ ਜਾਂਦਾ ਤਾਂ ਬਹੁਤ ਲੋਕੀ ਕਹਿੰਦੇ ਇੱਕ ਮਨ ਦੀ ਇੱਛਾ ਜਾਂ ਰੀਝ ਜਿਹੜੀ ਸੀਗੀ ਨਾ ਉਹ ਅਧੂਰੀ ਰਹਿ ਗਈ ਕਿ ਅਸੀਂ ਦੀਪ ਨੂੰ ਮਿਲਣਾ ਚਾਹੁੰਦੇ ਸੀ, ਤੇ ਜਿਹੜੇ ਮਿਲੇ ਨੇ ਮੈਂ ਸੋਚਦਾ ਕਿ ਉਹ ਤੇ ਹਰ ਵੇਲੇ ਚਾਹੁੰਦਾ ਕਿ ਪਤਾ ਨਹੀਂ ਕਿਹੜੇ ਵੇਲੇ ਕਿਹੜੀ ਭੀੜ ਦੇ ਵਿੱਚੋਂ ਉਹਦੀ ਆਵਾਜ਼ ਆ ਜਾਣੀ ਹੈ। ਜਿਸ ਤਰ੍ਹਾਂ ਮੈਨੂੰ ਤਾਂ ਕਈ ਫੋਨ ਵੀ ਆਵੇ ਤੇ ਇਸ ਤਰ੍ਹਾਂ ਉਹਦਾ ਵਾਇਸ ਮੈਸੇਜ ਹੁੰਦਾ ਸੀਗਾ ਦੀਪ ਹੇਅਰ ਸਰ, ਹੈ ਨਾ, ਤਾਂ ਮੈਨੂੰ ਬਾਰ-ਬਾਰ ਆਉਂਦਾ ਹੈ ਕਿ ਯਾਰ ਕਦੀ ਉਹ ਫੋਨ ਆਵੇ ਜਦੋਂ ਉਹਦੀ ਆਵਾਜ਼ ਸੁਣਨ ਨੂੰ ਮਿਲੇ। ਪਰ ਇਹ ਤਾਂ ਪਤਾ ਹੀ ਅੰਤਮ ਸੱਚ ਹੈ ਕਿ ਜਿਹੜਾ ਸੰਸਾਰ ਤੋਂ ਚਲਾ ਗਿਆ ਉਹਨੇ ਨਹੀਂ ਆਉਣਾ, ਪਰ ਇੱਕ ਵੱਡੀ ਗੱਲ ਹੈ ਸੰਸਾਰ ਦੇ ਉੱਪਰ ਬਹੁਤ ਲੋਕ ਜਾਂਦੇ ਨੇ, 1 ਮਿੰਟ ਦੇ ਵਿੱਚ 1 ਸੈਕਿੰਡ 'ਚ ਕਿੰਨੀਆਂ ਮੌਤਾਂ ਹੁੰਦੀਆਂ ਨੇ, ਪਰ ਸਾਰੀਆਂ ਮੌਤਾਂ ਜਿਹੜੀਆਂ ਨੇ ਕੋਈ ਬਰਤਾਂਤ ਸਿਰਜ ਕੇ ਨਹੀਂ ਜਾਂਦੀਆਂ ਕਿ ਉਹ ਸਮਾਜ ਦੇ ਵਾਸਤੇ ਇੱਕ ਵੱਡਾ ਜਿਹੜਾ ਕਹਿ ਸਕਦੇ ਹੋ ਕਿ ਇੱਕ ਮਰਕਜ਼ ਦਾ ਮਕਸਦ ਦੀ ਪ੍ਰਾਪਤੀ ਦੇ ਵਾਸਤੇ ਆਪਣੀ ਕੌਮ ਨੂੰ ਇੱਕ ਰਾਹ ਦੱਸ ਕੇ ਜਾਣ। ਸੋ ਦੀਪ ਬੇਸ਼ੱਕ ਸਰੀਰ ਕਰਕੇ ਚਲਾ ਗਿਆ, ਪਰ ਬਹੁਤ ਸਾਰੇ ਜਾਣ ਵਾਲੇ ਲੋਕਾਂ ਤੋਂ ਚੰਗਾ ਇਸ ਕਰਕੇ ਹੈ ਕਿ ਕਮ ਸੇ ਕਮ ਨੌਜਵਾਨੀ ਨੂੰ ਉਹਨੇ ਆਪਣੀ ਹੋਂਦ ਦੇ ਅਹਿਸਾਸ ਦੀ ਗੱਲ ਨੂੰ ਤੇ ਜਗਾਇਆ। ਹੋਂਦ ਦੀ ਲੜਾਈ ਕਰਦਿਆਂ ਦੀਪ ਦੀ ਡੈਥ ਹੋ ਜਾਣੀ, ਉਸ ਤੋਂ ਬਾਅਦ ਦੀਪ ਦਾ ਇੱਕ ਵੱਡਾ ਸੁਨੇਹਾ ਪੰਜਾਬ ਦੀ ਨੌਜਵਾਨੀ ਨੂੰ ਦੇਣਾ। ਪੰਜਾਬ ਦੀ ਨੌਜਵਾਨੀ ਦੇ ਵਿੱਚ ਤੁਸੀਂ ਵੀ ਵਿਚਰਦੇ ਹੋ, ਪਰ ਇੱਕ ਅਫਸੋਸ ਉੱਥੇ ਵੀ ਹੁੰਦਾ ਨਾ ਜਦੋਂ ਦਿਓਲ ਪਰਿਵਾਰ ਦੇ ਨਾਲ ਐਡਾ ਵੱਡਾ ਰਿਸ਼ਤਾ ਸੀ ਤੇ ਦਿਓਲ ਪਰਿਵਾਰ ਦਾ ਇੱਕ ਟਵੀਟ ਤੱਕ ਨਹੀਂ ਆਉਣਾ। ਵੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੁੰਦਾ ਕਿ ਜਿਹੜੇ ਤੁਹਾਡੇ ਰਿਸ਼ਤੇ ਕੇਵਲ ਤੇ ਕੇਵਲ ਜਿਹੜੇ ਹੁੰਦੇ ਨੇ ਨਾ ਪ੍ਰੋਫੈਸ਼ਨਲ ਰਿਸ਼ਤੇ, ਉਹ ਕੌਮੀ ਭਾਵਨਾਵਾਂ ਨੂੰ ਕਦੀ ਨਹੀਂ ਸਮਝਦੇ। ਜਿਹੜੇ ਪ੍ਰੋਫੈਸ਼ਨ ਦੇ ਵਿੱਚ ਤੁਹਾਡੀਆਂ ਸਮਾਜ ਦੇ ਨਾਲ ਬੱਝੀਆਂ ਹੋਈਆਂ ਤੰਦਾਂ ਹੁੰਦੀਆਂ ਨੇ ਉਹ ਉੱਥੋਂ ਤੱਕ ਸੀਮਤ ਹੁੰਦੀਆਂ ਨੇ ਕਿ ਤੁਸੀਂ ਕਿਸੇ ਤੋਂ ਕਿੰਨਾ ਕਮਾ ਸਕਦੇ ਹੋ ਤੇ ਕਿੰਨਾ ਕਿਸੇ ਦੇ ਵਾਸਤੇ ਕਰ ਸਕਦੇ ਹੋ। ਸੋ ਦਿਓਲ ਪਰਿਵਾਰ ਨੇ ਜਿੱਥੋਂ ਤੱਕ ਦੀਪ ਸਿੱਧੂ ਨਾਲ ਸੰਬੰਧਾਂ ਦੀ ਗੱਲ ਆ, ਜਦੋਂ ਉਹਨੂੰ ਇਲੈਕਸ਼ਨ ਦੇ ਵਿੱਚ ਵਰਤਣ ਦੀ ਗੱਲ ਸੀ ਜਾਂ ਫਿਰ ਉਹਨੂੰ ਆਪਣੇ ਬਿਜ਼ਨਸ ਦੇ ਵਿੱਚ ਵਰਤਣ ਦੀ ਗੱਲ ਸੀ, ਉਦੋਂ ਤੱਕ ਤਾਂ ਉਹਨਾਂ ਨੇ ਪੂਰਾ ਵਰਤਿਆ। ਪਰ ਕੇਵਲ ਉਹਦੀ ਮੌਤ ਦੀ ਗੱਲ ਨਹੀਂ ਹੈ, ਜਦੋਂ ਤੋਂ ਦੀਪ ਸਿੱਧੂ ਕਿਸਾਨ ਸੰਘਰਸ਼ ਦੇ ਵਿੱਚ ਆ ਗਿਆ ਤੇ ਉਹਨੇ ਸਿੱਖ ਦਾਅਵੇਦਾਰੀ ਦੀ ਗੱਲ ਕਰਨੀ ਸ਼ੁਰੂ ਕੀਤੀ, ਉਹਦੇ ਤੋਂ ਬਾਅਦ ਹੀ ਦੀਪ ਨੇ ਮੈਨੂੰ ਦੱਸਿਆ ਸੀ ਕਿ ਹੁਣ ਉਹਨਾਂ ਨੇ ਮੇਰੇ ਨਾਲ ਕਿਸੇ ਵੀ ਤਰ੍ਹਾਂ ਦੇ ਸੰਬੰਧ ਜਿਹੜੇ ਨੇ ਉਹ ਖਤਮ ਕਰ ਲਏ ਨੇ। ਈਵਨ 26 ਜਨਵਰੀ ਜਦੋਂ ਉਹ ਜੇਲ੍ਹ ਦੇ ਵਿੱਚ ਸੀਗਾ ਤਾਂ ਕੁਦਰਤਨ ਤਿਹਾੜ ਜੇਲ੍ਹ ਦੇ ਵਿੱਚੋਂ ਮੈਨੂੰ ਉਹਦਾ ਫੋਨ ਆਇਆ ਤੇ ਮੈਂ ਮਜ਼ਾਕ 'ਚ ਪੁੱਛਿਆ, ਮੈਂ ਕਿਹਾ ਤੇਰੇ ਜਿਹੜੇ ਵੱਡੇ ਹੈਗੇ ਨੇ ਅਦਾਕਾਰ ਉਹਨਾਂ ਨੇ ਕੋਈ ਹੈਲਪ ਨਹੀਂ ਕੀਤੀ ਤੇਰੀ? ਕਹਿੰਦਾ ਨੇ ਵੀਰ ਜੀ ਉਹ ਤਾਂ ਮੈਂ ਜਦੋਂ ਪੰਜਾਬ ਆ ਕੇ ਜਦੋਂ ਪੰਥਕ ਦਾਅਵੇਦਾਰੀ ਦੀ ਗੱਲ ਕੀਤੀ ਤੇ ਉਹ ਰਿਸ਼ਤੇਦਾਰੀਆਂ ਤੋਂ ਟੁੱਟ ਗਈਆਂ ਸੀ। ਪੰਥਕ ਦਾਅਵੇਦਾਰੀ ਦੀ ਗੱਲ ਕਰਨ ਦੀ ਸਜ਼ਾ ਸੀ ਦੀਪ ਨੂੰ ਗਦਾਰ ਕਹਿਣਾ? ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ। ਹੁਣ ਤਾਂ ਨਿਖਰ ਕੇ ਸਾਹਮਣੇ ਆ ਗਿਆ ਕਿ ਜਿਹੜੇ ਕਿਸਾਨ ਸੰਘਰਸ਼ ਦੇ ਆਗੂ ਸਟੇਟ ਦੇ ਨਾਲ ਮਿਲ ਕੇ ਚੱਲਦੇ ਸੀਗੇ, ਅੱਜ ਉਹਨਾਂ ਦੀਆਂ ਉਸ ਪਦਾਰਥਵਾਦ ਤੇ ਪੈਸੇ ਦੀਆਂ ਲੜਾਈ ਦੀਆਂ ਗੱਲਾਂ ਮੀਡੀਆ 'ਚ ਆ ਰਹੀਆਂ ਨੇ ਤੇ ਦੀਪ ਦੀ ਜਿਹੜੀ ਪੰਥਕ ਦਾਅਵੇਦਾਰੀ ਦੀ ਗੱਲ ਅੱਜ ਹੋਰ ਨੌਜਵਾਨੀ ਦੀ ਜ਼ੁਬਾਨ ਦੇ ਉੱਪਰ। ਪੰਥਕ ਦਾਅਵੇਦਾਰੀ ਦੀ ਗੱਲ ਕਰੀ ਦੀਪ ਨੇ, ਇਹੀ ਕਿ ਉਹਨੂੰ ਸਜ਼ਾ ਮਿਲੀ ਕਿ ਪੰਜਾਬ ਦੇ ਵਿੱਚ ਉਸ ਦਾ ਇੱਕ ਵੱਡਾ ਨਾਮ ਉੱਭਰਦਾ ਸਾਹਮਣੇ ਆਇਆ, ਇਸ ਦੇ ਬਾਅਦ ਦੇ ਵਿੱਚੋਂ ਦੱਸਦਾ ਐਕਸੀਡੈਂਟ ਕਰਵਾ ਦਿੱਤਾ। ਬਿਲਕੁਲ ਦੀਪ ਹੀ ਨਹੀਂ ਹੈ, ਦੀਪ ਨੂੰ ਤੇ ਸਜ਼ਾ ਕਹਿ ਸਕਦੇ ਹੋ ਕਿ ਸਰਕਾਰ ਦੇ ਵੱਲੇ ਇਸ ਜਿਹੜਾ ਵਹਿਸ਼ੀ ਕਹਿ ਸਕਦੇ ਹੋ ਵਰਤਾਰਾ ਹੈ ਉਹਦਾ ਸਾਹਮਣਾ ਕਰਨਾ ਪਿਆ। ਜਿਹੜਾ ਵੀ ਨੌਜਵਾਨ ਇਸ ਰਾਹ ਦੇ ਉੱਪਰ ਤੁਰ ਕੇ ਉਸ ਪੰਥਕ ਦਾਅਵੇਦਾਰੀ ਦੀ ਹੋਣ ਦੀ ਤੇ ਪਾਤਸ਼ਾਹੀ ਦੀ ਗੱਲ ਕਰੇਗਾ ਦਾਅਵੇ ਦੀ, ਤੇ ਮੇਰੇ ਖਿਆਲ ਦੇ ਨਾਲ ਸਟੇਟ ਦੇ ਕੋਲ ਇਹੋ ਤਰੀਕਾ ਵਰਤੇਗਾ ਕਿ ਉਸ ਜ਼ਬਾਨ ਨੂੰ ਹਮੇਸ਼ਾ ਵਾਸਤੇ ਚੁੱਪ ਕਰਵਾਇਆ ਜਾਵੇ। ਤੁਸੀਂ ਕਾਫੀ ਵੱਡੀ ਫਾਈਲ ਲੈਤੀ ਹੋਈ ਸੀ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ 'ਚ ਜਦੋਂ ਆਪਣੀ ਮੁਲਾਕਾਤ ਹੁੰਦੀ ਆ ਤਾਂ ਉਦੋਂ ਉਸ ਫਾਈਲ ਦੇ ਵਿੱਚ ਕਾਫੀ ਸੰਗੀਨ ਧਾਰਾਵਾਂ ਲਗਾਈਆਂ ਗਈਆਂ ਇਸ ਦੀਪ ਦੇ ਉੱਪਰ, ਪਰ ਫਿਰ ਵੀ ਕਹਿੰਦੇ ਰਹੇ ਸਟੇਟ ਦਾ ਬੰਦਾ ਹੈਗਾ।
ਹਾਂ ਬਿਲਕੁਲ, ਜਿੰਨੀਆਂ ਕਿ ਉਸ ਕੇਸ ਨਾਲ ਸੰਬੰਧਿਤ, ਕਿਉਂਕਿ ਮੈਨੂੰ ਤਾਂ ਬਹੁਤ ਨੇੜੇ ਰਹਿਣ ਦਾ ਮੌਕਾ ਮਿਲਿਆ, ਜਦੋਂ ਤੱਕ ਉਹਦੀ ਜ਼ਮਾਨਤ ਨਹੀਂ ਹੋ ਗਈ ਉਹਨਾਂ ਚਿਰ ਮੈਂ ਪੰਜਾਬ ਇੱਕ ਦਿਨ ਵੀ ਨਹੀਂ ਵੜਿਆ, ਮੈਂ ਉਹਨਾਂ ਦਿਨ ਦਿੱਲੀ ਰਿਹਾ। ਉਹ ਜਿਹੜੀਆਂ ਧਾਰਾਵਾਂ ਸੀ ਉਹਨਾਂ ਧਾਰਾਵਾਂ ਦੇ ਵਿੱਚ ਤੁਸੀਂ ਵੇਖੋ, ਇੱਕ ਤਾਂ ਸਟੇਟ ਦੇ ਵੱਲੋਂ ਸੀ ਤੇ ਇੱਕ ਜਿਸ ਪਰਿਵਾਰ ਦੇ ਕੋਲ ਜਿਹੜਾ ਇੱਕ ਕਾਰਪੋਰੇਟ ਸਟਰਿਆ ਕਹਿ ਸਕਦੇ ਹੋ ਕਿ ਡਾਲਮੀਆ ਪਰਿਵਾਰ ਜਿਹਦੇ ਕੋਲ ਕੰਟਰੈਕਟ ਦੇ ਉੱਪਰ ਲਾਲ ਕਿਲ੍ਹਾ ਦਿੱਤਾ ਹੋਇਆ, ਉਹਨਾਂ ਦੇ ਵੱਲੋਂ ਵੀ ਬਕਾਇਦਾ ਕੇਸ ਜਿਹੜੇ ਸੀ ਉਹ ਦਰਜ ਕਰਵਾਏ ਗਏ ਸੀ ਕਿ ਲਾਲ ਕਿਲ੍ਹੇ ਦੀ ਤੋੜ-ਫੋੜ ਕੀਤੀ ਗਈ ਹੈ, ਇੱਥੋਂ ਤੱਕ ਕਿ ਉੱਥੋਂ ਦੇ ਜਿਹੜੇ ਸੁਰੱਖਿਆ ਮੁਲਾਜ਼ਮ ਨੇ ਉਹਨਾਂ ਦੇ ਹਥਿਆਰ ਚੋਰੀ ਕਰ ਲਏ ਨੇ। ਸੋ ਸਰਕਾਰ ਦੇ ਵੱਲੋਂ ਕੋਈ ਕਸਰ ਨਹੀਂ ਛੱਡੀ ਗਈ ਕਿ ਕਿਸ ਤਰ੍ਹਾਂ ਦਾ ਜਿਹੜਾ ਕੇਸ ਆ ਉੱਤੇ ਪਾਉਣ ਦੇ ਉੱਪਰੋਂ। ਦੀਪ ਦਾ ਇੰਨਾ ਪੰਜਾਬ ਦੇ ਵਿੱਚ ਆ ਜਾਣਾ, ਉੱਭਰ ਜਾਣਾ, ਤੁਹਾਡੇ ਨਾਲ ਤਾਂ ਅਕਸਰ ਗੱਲ ਹੁੰਦੀ ਸੀ, ਆਖਰ ਅਜਿਹਾ ਇੱਕਦਮ ਕਿਉਂ ਬਦਲਾਅ ਹੋਇਆ ਦੀਪ ਦੇ ਵਿੱਚ? ਇਹ ਤਾਂ ਮੈਂ ਵੀ ਨਹੀਂ ਸਮਝ ਸਕਦਾ, ਇਹਨੂੰ ਮੈਂ ਕੁਦਰਤੀ ਵਰਤਾਰਾ ਕਹਿ ਸਕਦਾ ਕਿ ਦੀਪ ਦੀ ਜਦੋਂ ਪਹਿਲੀ ਵਾਰੀ ਬੰਬੇ ਤੋਂ ਮੇਰੇ ਨਾਲ ਗੱਲਬਾਤ ਹੋਈ ਤੇ ਉਦੋਂ ਦੀਪ ਦੇ ਵਿਚਾਰ ਸਮਾਜਵਾਦ ਦੇ ਵਾਲੇ ਤਾਂ ਸੀਗੇ, ਪਰ ਇਸ ਤਰ੍ਹਾਂ ਦੇ ਨਾਲ ਪੰਥਕ ਪ੍ਰਭਾਵ ਨੂੰ ਉਹ ਕਬੂਲੇਗਾ ਮੈਨੂੰ ਇਹ ਨਹੀਂ ਸੀ ਪਤਾ ਕਿ ਇੰਨੀ ਛੇਤੀ। ਹੁਣ ਉਹ ਕਿਹੜੀ ਤਾਕਤ, ਉਹ ਕਿਹੜੀ ਸੱਤਾ, ਉਹ ਕਿਹੜੀ ਸ਼ਕਤੀ ਹੈ ਜਿਹਦੇ ਕਰਕੇ ਉਹਦੇ 'ਚ ਇੰਨਾ ਵੱਡਾ ਬਦਲਾਅ ਆਇਆ। ਕਿਉਂਕਿ ਜਦੋਂ ਪਹਿਲੀ ਵਾਰੀ ਕੋਵਿਡ ਦੇ ਦਿਨਾਂ 'ਚ ਬੰਬੇ ਤੋਂ ਇਹਦੀ ਮੇਰੇ ਨਾਲ ਗੱਲ ਹੋਈ, ਮੇਰੇ ਕੋਲ ਜਿਵੇਂ ਇਹਦੇ ਫੋਨ ਦੇ ਉੱਪਰ ਮੈਸੇਜ ਪਿਆ, ਤਾਂ ਉਦੋਂ ਮੈਨੂੰ ਕਹਿੰਦਾ ਸੀ ਕਿ ਮੈਨੂੰ ਦੱਸੋ ਕਿ ਭਿੰਡਰਾਂ ਵਾਲੇ ਸੰਤ ਗਲਤ ਹੈ ਕਿ ਇੰਦਰਾ ਗਾਂਧੀ ਗਲਤ ਆ, ਮਤਲਬ ਕਿ ਇਹਦੇ ਇਸ ਤਰ੍ਹਾਂ ਦੇ ਸਵਾਲ ਹੁੰਦੇ ਸੀਗੇ। ਤੇ ਮੈਂ ਕਿਹਾ ਕਿ ਸ਼ਾਇਦ ਮੈਂ ਤੇ ਇੰਨਾ ਵਧੀਆ ਹੂੰ, ਸਰਦਾਰ ਅਜਮੇਰ ਸਿੰਘ ਉਹਨਾਂ ਦੀ ਕਿਤਾਬ ਪੜ੍ਹ ਲਾ, ਮੇਰੇ ਕੋਲ ਮੈਸੇਜ ਵੀ ਪਿਆ। ਤੇ ਮੈਂ ਕਿਹਾ ਇੱਕ ਉਹਨਾਂ ਨੇ ਰਾਈਟਰ ਦਾ ਹਵਾਲਾ ਦਿੱਤਾ ਜॉयस ਪੈਟੀਗਰਿਊ, ਮੈਂ ਕਿਹਾ ਜੇ ਤੂੰ ਅੰਗਰੇਜ਼ੀ 'ਚ ਪੜ੍ਹਨੀ ਹੈ ਤਾਂ ਉਹਨਾਂ ਨੂੰ ਪੜ੍ਹ ਲਾ। ਸੋ ਉਹਦੇ ਅੰਦਰ ਸਿੱਖਣ ਦੀ ਭਾਵਨਾ ਜਿਹੜੀ ਬਹੁਤ ਜ਼ਿਆਦਾ ਸੀ, ਉਹੀ ਭਾਵਨਾ ਜਿਹੜੀ ਸੀ ਉਹਨੂੰ ਇੱਕ ਪੰਥਕ ਲੀਡਰ ਦੇ ਤੌਰ ਤੇ ਇਸ ਦਾਇਰੇ ਦੇ ਵਿੱਚ ਲਿਆਈ। ਜਜ਼ਬਾਤੀ ਸੀ ਥੋੜਾ ਜਿਹਾ, ਤਾਂ ਇਸੇ ਕਰਕੇ ਇੰਨਾ ਕੁਝ ਭੁਗਤਣਾ ਪਿਆ। ਬਿਲਕੁਲ ਬਹੁਤ ਜਜ਼ਬਾਤੀ ਸੀ, ਕੋਈ ਸ਼ੱਕ ਨਹੀਂ ਜੀ। ਬਿਲਕੁਲ। ਤਾਂ ਅਸੀਂ ਡਾਕਟਰ ਸੁਖਪ੍ਰੀਤ ਸਿੰਘ ਉਦੋਕੀ ਦੇ ਨਾਲ ਗੱਲਬਾਤ ਕਰ ਰਹੇ ਸੀ, ਤਾਂ ਅਸੀਂ ਇਹ ਮੁਲਾਕਾਤ ਸਪੈਸ਼ਲ ਤੇ ਖਾਸ ਕਰੀ ਆ ਕਿਉਂਕਿ ਇਸ ਦੇ ਵਿੱਚ ਕਾਫੀ ਕੁਛ ਆ ਜਿਹੜਾ ਉਹ ਸਾਹਮਣੇ ਨਿਕਲਿਆ ਹੈਗਾ। ਤਾਂ ਇਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਇੱਥੇ ਕਾਫੀ ਵੱਡੀਆਂ ਸ਼ਖਸੀਅਤਾਂ ਪਹੁੰਚੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਹੋਰ ਵੀ ਲੋਕਾਂ ਦੇ ਨਾਲ ਮਿਲਾਂਗੇ। ਪਾਤਸ਼ਾਹੀ ਦਾਅਵੇ ਦੀ ਗੱਲ ਕਰਦੇ ਕਰਦੇ ਦੀਪ ਸਿੱਧੂ ਦੀ ਸ਼ਹੀਦੀ ਹੋ ਜਾਂਦੀ ਆ ਐਕਸੀਡੈਂਟ ਦੇ ਰਾਹੀਂ, ਇੱਕ ਹਾਦਸਾ ਵਾਪਰਦਾ ਜਿਹੜਾ ਕਿ ਪੂਰੇ ਪੰਜਾਬ ਦੇ ਲਈ ਬੜਾ ਘਾਟਾ ਹੈਗਾ। ਪਰ ਅੱਜ ਮਹਿਸੂਸ ਕੀ ਹੋਇਆ ਇੱਥੇ ਜਦੋਂ ਪਹੁੰਚੇ? ਇਹ ਲੱਗਿਆ ਇੱਕ ਟਾਈਮ ਦੇ ਲਈ ਕਿ ਸੰਗਤ ਦੇ ਵਿੱਚੋਂ ਉੱਠੇਗਾ ਦੀਪ ਤੇ ਬੋਲੇਗਾ? ਵੇਖੋ, ਇਹ ਤਾਂ ਹਮੇਸ਼ਾ ਹੀ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਦੀਪ ਦੀ ਪੇਸ਼ਕਾਰੀ ਸੀ ਤੇ ਨੌਜਵਾਨਾਂ ਦੇ ਨਾਲ ਜਿਸ ਤਰ੍ਹਾਂ ਦਾ ਉਹਦਾ ਇੱਕ ਮੋਹ ਦੀਆਂ ਤੰਦਾਂ ਵੱਜੀਆਂ ਹੋਈਆਂ ਸੀਗੀਆਂ। ਸੋ ਦੀਪ ਬੇਸ਼ੱਕ ਸਰੀਰ ਕਰਕੇ ਚਲਾ ਗਿਆ, ਪਰ ਬਹੁਤ ਸਾਰੇ ਜਾਣ ਵਾਲੇ ਲੋਕਾਂ ਤੋਂ ਚੰਗਾ ਇਸ ਕਰਕੇ ਆ, ਕਮ ਸੇ ਕਮ ਨੌਜਵਾਨੀ ਨੂੰ ਉਹਨੇ ਆਪਣੀ ਹੋਣ ਦੇ ਅਹਿਸਾਸ ਦੀ ਗੱਲ ਨੂੰ ਤੇ ਜਗਾਇਆ। ਈਵਨ 26 ਜਨਵਰੀ ਜਦੋਂ ਉਹ ਜੇਲ੍ਹ ਦੇ ਵਿੱਚ ਸੀਗਾ ਤਾਂ ਕੁਦਰਤਨ ਤਿਹਾੜ ਜੇਲ੍ਹ ਦੇ ਵਿੱਚੋਂ ਮੈਨੂੰ ਦਾ ਫੋਨ ਆਇਆ ਤੇ ਮੈਂ ਮਜ਼ਾਕ 'ਚ ਪੁੱਛਿਆ, ਮੈਂ ਕਿਹਾ ਤੇਰੇ ਜਿਹੜੇ ਵੱਡੇ ਹੈਗੇ ਨੇ ਅਦਾਕਾਰ, ਉਹਨਾਂ ਨੇ ਕੋਈ ਹੈਲਪ ਨਹੀਂ ਕੀਤੀ ਤੇਰੀ? ਕਹਿੰਦਾ ਨੇ ਵੀਰ ਜੀ ਰਿਸ਼ਤੇਦਾਰੀ ਦੀ ਗੱਲ ਕੀਤੀ ਤੇ ਉਹ ਰਿਸ਼ਤੇਦਾਰੀਆਂ ਤੋਂ ਦੀ ਗੱਲ ਕਰੀ ਦੀਪ ਨੇ ਇਹੀ ਕਿ ਉਹਨੂੰ ਸਜ਼ਾ ਮਿਲੀ ਕਿ ਪੰਜਾਬ ਦੇ ਵਿੱਚ ਉਸ ਦਾ ਇੱਕ ਵੱਡਾ ਨਾਮ ਉੱਭਰਦਾ ਸਾਹਮਣੇ ਆਇਆ। ਉਸ ਦੇ ਬਾਅਦ ਦੇ ਵਿੱਚੋਂ ਦੱਸਦਾ ਐਕਸੀਡੈਂਟ ਕਰਵਾ ਦਿੱਤਾ। ਜਿਹੜਾ ਵੀ ਨੌਜਵਾਨ ਇਸ ਰਾਹ ਦੇ ਉੱਪਰ ਤੁਰ ਕੇ ਉਸ ਪੰਥਕ ਦਾਅਵੇਦਾਰੀ ਦੀ ਹੋਣ ਦੀ ਤੇ ਪਾਤਸ਼ਾਹੀ ਦੀ ਗੱਲ ਕਰੇਗਾ ਦਾਅਵੇ ਦੀ, ਤੇ ਮੇਰੇ ਖਿਆਲ ਦੇ ਨਾਲ ਸਟੇਟ ਦੇ ਕੋਲ ਇਹੋ ਤਰੀਕਾ ਵਰਤ ਰਿਹਾ ਕਿ ਉਸ ਜਵਾਨ ਨੂੰ ਹਮੇਸ਼ਾ ਵਾਸਤੇ ਚੁੱਪ ਕਰਵਾਇਆ ਜਾਵੇ। ਤੇ ਪਹੁੰਚਿਆ ਯਾਦਗਾਰੀ ਸਮਾਗਮਾਂ, ਤਾਂ ਅਸੀਂ ਅੱਜ ਮੁਲਾਕਾਤ ਕਰਾਂਗੇ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜਿਹੜੇ ਕਿ ਦੀਪ ਬਾਈ ਦੇ ਨਾਲ ਹਮੇਸ਼ਾ ਰਹੇ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਉਹ ਖਿਚਵਾਈਆਂ ਜਾ ਰਹੀਆਂ ਨੇ, ਨੌਜਵਾਨ ਨੇ ਜਿਹੜੇ ਉਹ ਇੱਥੇ ਪਹੁੰਚੇ ਨੇ, ਹਰ ਇੱਕ ਦੀਪ ਨੂੰ ਯਾਦ ਕਰ ਰਿਹਾ। ਸੋ ਡਾਕਟਰ ਸਾਹਿਬ, 1 ਸਾਲ ਹੋ ਗਿਆ, 1 ਸਾਲ ਦੇ ਵਿੱਚ ਦੀਪ ਦਾ ਜਿਹੜਾ ਘਾਟਾ ਹੈਗਾ ਬੜਾ ਜ਼ਿਆਦਾ ਰੜਕ ਰਿਹਾ ਹੈਗਾ। ਕਿਵੇਂ ਦਾ ਦੇਖਦੇ ਹੋ ਇੱਥੇ ਸਮਾਗਮ ਆ ਜਿਹੜਾ ਯਾਦਗਾਰੀ ਸਮਾਗਮ ਮਨਾਇਆ ਜਾ ਰਿਹਾ ਅੱਜ? ਵੇਖੋ, ਢਿੱਲੋਂ ਸਾਹਿਬ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਸੇ ਤਾਂ ਦਾ ਸਰੀਰਕ ਤੌਰ ਤੇ ਤਲੇ ਜਾਣਾ ਤੇ ਇੱਕ ਬਹੁਤ ਵੱਡਾ ਘਾਟਾ ਕੌਮ 'ਚ ਮਹਿਸੂਸ ਕੀਤਾ ਜਾ ਰਿਹਾ, ਪਰ ਉਹਦੇ ਨਾਲ ਜਿਹੜਾ ਇੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਦਾ ਆਉਣਾ ਉਹ ਆਪਣੇ ਆਪ ਦੇ 'ਚ ਇੱਕ ਬੜਾ ਸਾਰਥਕ ਪੱਖ ਹੈ। ਵੇਖੋ, ਉਹਦੀ ਸਰੀਰ ਦਾ ਘਾਟਾ ਤਾਂ ਨਹੀਂ ਪੂਰਾ ਕੀਤਾ ਜਾ ਸਕਦਾ, ਪਰ ਕਿਤੇ ਨਾ ਕਿਤੇ ਜਿਹੜੇ ਉਹਦੇ ਬੋਲ ਸੀ ਉਹ ਸਾਰੀ ਕਹਿ ਸਕਦੇ ਕਿ ਫਿਜ਼ਾ ਦੇ 'ਚ ਇਸ ਤਰ੍ਹਾਂ ਗੂੰਜਦੇ ਨੇ ਕਿ ਜਿਹੜੇ ਬਿਰਤਾਂਤ ਉਸਨੇ ਸਿੱਖ ਦਾਅਵੇਦਾਰੀ ਨੂੰ ਪੇਸ਼ ਕਰਦੇ ਸਿਰਜੇ, ਉਹ ਚਾਹੇ ਹੋਣ ਦੀ ਗੱਲ ਸੀ ਚਾਹੇ ਪਾਤਸ਼ਾਹੀ ਦਾਅਵੇ ਦੀ ਗੱਲ ਸੀ, ਉਹਨਾਂ ਨੂੰ ਨੌਜਵਾਨਾਂ ਨੇ ਇੰਨੇ ਵੱਡੇ ਰੂਪ 'ਚ ਸਵੀਕਾਰਿਆ ਕਿ ਅੱਜ ਤੁਸੀਂ ਵੇਖ ਰਹੇ ਹੋ ਕਿ ਇੰਨੀ ਵੱਡੀ ਗਿਣਤੀ 'ਚ ਨੌਜਵਾਨਾਂ ਦਾ ਆਉਣਾ ਤੇ ਆ ਕੇ ਜਿਹੜੇ ਬੁਲਾਰੇ ਸੀ ਉਹਨਾਂ ਨੂੰ ਸੰਜੀਦਗੀ ਦੇ ਨਾਲ ਸੁਣਨਾ, ਇਸ ਗੱਲ ਦਾ ਪ੍ਰਤੀਕ ਹੈ ਕਿ ਜਿਹੜੀ ਗੱਲ ਉਸਨੇ ਕਹਿਣੀ ਚਾਹੀ ਨੌਜਵਾਨੀ ਨੇ ਕਿਤੇ ਨਾ ਕਿਤੇ ਉਸ ਨੂੰ ਸਵੀਕਾਰ ਜ਼ਰੂਰ ਕੀਤਾ। ਪਾਤਸ਼ਾਹੀ ਦਾਅਵੇ ਦੀ ਗੱਲ ਕਰਦੇ ਕਰਦੇ ਦੀਪ ਸਿੱਧੂ ਦੀ ਸ਼ਹੀਦੀ ਹੋ ਜਾਂਦੀ ਆ, ਐਕਸੀਡੈਂਟ ਵਾਪਰਦਾ ਜਿਹੜਾ ਕਿ ਪੂਰੇ ਪੰਜਾਬ ਦੇ ਲਈ ਬੜਾ ਘਾਟਾ ਹੈਗਾ। ਪਰ ਅੱਜ ਮਹਿਸੂਸ ਕੀ ਹੋਇਆ ਇੱਥੇ ਜਦੋਂ ਪਹੁੰਚੇ? ਇਹ ਲੱਗਿਆ ਕਿ ਲਈ ਕਿ ਉੱਠੇਗਾ ਦੀਪ ਤੇ ਬੋਲੇਗਾ?
ਵੇਖੋ ਇਹ ਤਾਂ ਹਮੇਸ਼ਾ ਹੀ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਦੀਪ ਦੀ ਪੇਸ਼ਕਾਰੀ ਸੀ ਤੇ ਨੌਜਵਾਨਾਂ ਦੇ ਨਾਲ ਜਿਸ ਤਰ੍ਹਾਂ ਦਾ ਉਹਦਾ ਇੱਕ ਮੋਹ ਦੀਆਂ ਤੰਦਾਂ ਵੱਜੀਆਂ ਹੋਈਆਂ ਸੀਗੀਆਂ ਤੇ ਮੈਂ ਤਾਂ ਕਈ ਵਾਰੀ ਵੇਖਿਆ ਕਿ ਉਹ ਲੋਕ ਜਿਨ੍ਹਾਂ ਨੇ ਦੀਪ ਨੂੰ ਵੇਖਿਆ ਵੀ ਨਹੀਂ, ਜਿਹੜੇ ਦੀਪ ਨੂੰ ਮਿਲੇ ਵੀ ਨਹੀਂ, ਉਹ ਵੀ ਉਹਦੇ ਯਾਦ ਦੇ ਵਿੱਚ ਅਥਰੂ ਵਹਾਉਂਦੇ ਰਹਿੰਦੇ ਨੇ। ਮੈਂ ਵਿਦੇਸ਼ਾਂ ਦੇ ਵਿੱਚ ਜਾਂਦਾ ਤਾਂ ਬਹੁਤ ਲੋਕੀ ਕਹਿੰਦੇ ਇੱਕ ਮਨ ਦੀ ਇੱਛਾ ਜਾਂ ਰੀਝ ਜਿਹੜੀ ਸੀਗੀ ਨਾ ਉਹ ਅਧੂਰੀ ਰਹਿ ਗਈ ਕਿ ਅਸੀਂ ਦੀਪ ਨੂੰ ਮਿਲਣਾ ਚਾਹੁੰਦੇ ਸੀ ਤੇ ਜਿਹੜੇ ਮਿਲੇ ਨੇ ਮੈਂ ਸੋਚਦਾ ਕਿ ਉਹ ਤੇ ਹਰ ਵੇਲੇ ਚਾਹੁੰਦਾ ਕਿ ਪਤਾ ਨਹੀਂ ਕਿਹੜੇ ਵੇਲੇ ਕਿਹੜੀ ਭੀੜ ਦੇ ਵਿੱਚੋਂ ਉਹਦੀ ਆਵਾਜ਼ ਆ ਜਾਣੀ ਹੈ। ਜਿਸ ਤਰ੍ਹਾਂ ਮੈਨੂੰ ਤਾਂ ਕਈ ਵਾਰੀ ਫੋਨ ਵੀ ਆਵੇ ਤੇ ਇਸ ਤਰ੍ਹਾਂ ਉਹਦਾ ਵਾਇਸ ਮੈਸੇਜ ਹੁੰਦਾ ਸੀਗਾ ਦੀਪ ਹੇਅਰ ਸਰ ਹੈ ਨਾ, ਤਾਂ ਮੈਨੂੰ ਬਾਰ-ਬਾਰ ਆਉਂਦਾ ਹੈ ਕਿ ਯਾਰ ਕਦੀ ਉਹ ਫੋਨ ਆਵੇ ਜਦੋਂ ਉਹਦੀ ਆਵਾਜ਼ ਸੁਣਨ ਨੂੰ ਮਿਲੇ। ਪਰ ਇਹ ਤਾਂ ਪਤਾ ਹੀ ਅੰਤਮ ਸੱਚ ਹੈ ਕਿ ਜਿਹੜਾ ਸੰਸਾਰ ਤੋਂ ਚਲਾ ਗਿਆ ਉਹਨੇ ਨਹੀਂ ਆਉਣਾ। ਪਰ ਇੱਕ ਵੱਡੀ ਗੱਲ ਹੈ, ਸੰਸਾਰ ਦੇ ਉੱਪਰ ਬਹੁਤ ਲੋਕ ਜਾਂਦੇ ਨੇ, 1 ਮਿੰਟ ਦੇ ਵਿੱਚ 1 ਸੈਕਿੰਡ 'ਚ ਕਿੰਨੀਆਂ ਮੌਤਾਂ ਹੁੰਦੀਆਂ ਨੇ, ਪਰ ਸਾਰੀਆਂ ਮੌਤਾਂ ਜਿਹੜੀਆਂ ਨੇ ਕੋਈ ਬਰਤਾਂਤ ਸਿਰਜ ਕੇ ਨਹੀਂ ਜਾਂਦੀਆਂ ਕਿ ਉਹ ਸਮਾਜ ਦੇ ਵਾਸਤੇ ਇੱਕ ਵੱਡਾ ਜਿਹੜਾ ਕਹਿ ਸਕਦੇ ਹੋ ਕਿ ਇੱਕ ਮਰਕਜ਼ ਬਖਸ਼ ਦੀ ਪ੍ਰਾਪਤੀ ਦੇ ਵਾਸਤੇ ਆਪਣੇ ਕੌਮ ਨੂੰ ਇੱਕ ਰਾਹ ਦੱਸ ਕੇ ਜਾਣ। ਸੋ ਦੀਪ ਬੇਸ਼ੱਕ ਸਰੀਰ ਕਰਕੇ ਚਲਾ ਗਿਆ ਪਰ ਬਹੁਤ ਸਾਰੇ ਜਾਣ ਵਾਲੇ ਲੋਕਾਂ ਤੋਂ ਚੰਗਾ ਇਸ ਕਰਕੇ ਹੈ ਕਿ ਕਮ ਸੇ ਕਮ ਨੌਜਵਾਨੀ ਨੂੰ ਉਹਨੇ ਆਪਣੀ ਹੋਣ ਦੇ ਅਹਿਸਾਸ ਦੀ ਗੱਲ ਨੂੰ ਤੇ ਜਗਾਇਆ। ਹੋਣ ਦੀ ਲੜਾਈ ਕਰਦਿਆਂ ਦੀਪ ਦੀ ਡੈਥ ਹੋ ਜਾਣੀ, ਉਸ ਤੋਂ ਬਾਅਦ ਦੀਪ ਦਾ ਇੱਕ ਵੱਡਾ ਸੁਨੇਹਾ ਪੰਜਾਬ ਦੀ ਨੌਜਵਾਨੀ ਨੂੰ ਦੇਣਾ। ਪੰਜਾਬ ਦੀ ਨੌਜਵਾਨੀ ਦੇ ਵਿੱਚ ਤੁਸੀਂ ਵੀ ਵਿਚਰਦੇ ਹੋ, ਪਰ ਇੱਕ ਅਫਸੋਸ ਉੱਥੇ ਵੀ ਹੁੰਦਾ ਨਾ ਜਦੋਂ ਦਿਓਲ ਪਰਿਵਾਰ ਦੇ ਨਾਲ ਐਡਾ ਵੱਡਾ ਰਿਸ਼ਤਾ ਸੀ ਤੇ ਦਿਓਲ ਪਰਿਵਾਰ ਦਾ ਇੱਕ ਟਵੀਟ ਤੱਕ ਨਹੀਂ ਆਉਣਾ। ਵੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੁੰਦਾ ਕਿ ਜਿਹੜੇ ਤੁਹਾਡੇ ਰਿਸ਼ਤੇ ਕੇਵਲ ਤੇ ਕੇਵਲ ਜਿਹੜੇ ਹੁੰਦੇ ਨੇ ਨਾ ਪ੍ਰੋਫੈਸ਼ਨਲ ਰਿਸ਼ਤੇ, ਉਹ ਕੌਮੀ ਭਾਵਨਾਵਾਂ ਨੂੰ ਕਦੀ ਨਹੀਂ ਸਮਝਦੇ। ਜਿਹੜੇ ਪ੍ਰੋਫੈਸ਼ਨ ਦੇ ਵਿੱਚ ਤੁਹਾਡੀਆਂ ਸਮਾਜ ਦੇ ਨਾਲ ਬੱਝੀਆਂ ਹੋਈਆਂ ਤੰਦਾਂ ਹੁੰਦੀਆਂ ਨੇ ਉਹ ਉੱਥੋਂ ਤੱਕ ਸੀਮਤ ਹੁੰਦੀਆਂ ਨੇ ਕਿ ਤੁਸੀਂ ਕਿਸੇ ਤੋਂ ਕਿੰਨਾ ਕਮਾ ਸਕਦੇ ਹੋ ਤੇ ਕਿੰਨਾ ਕਿਸੇ ਦੇ ਵਾਸਤੇ ਕਰ ਸਕਦੇ ਹੋ। ਸੋ ਦਿਓਲ ਪਰਿਵਾਰ ਨੇ ਜਿੱਥੋਂ ਤੱਕ ਦੀਪ ਸਿੱਧੂ ਨਾਲ ਸੰਬੰਧਾਂ ਦੀ ਗੱਲ ਆ, ਜਦੋਂ ਉਹਨੂੰ ਇਲੈਕਸ਼ਨ ਦੇ ਵਿੱਚ ਵਰਤਣ ਦੀ ਗੱਲ ਸੀ ਜਾਂ ਫਿਰ ਉਹਨੂੰ ਆਪਣੇ ਬਿਜ਼ਨਸ ਦੇ ਵਿੱਚ ਵਰਤਣ ਦੀ ਗੱਲ ਸੀ, ਉਦੋਂ ਤੱਕ ਤਾਂ ਉਹਨਾਂ ਨੇ ਪੂਰਾ ਵਰਤਿਆ। ਪਰ ਕੇਵਲ ਉਹਦੀ ਮੌਤ ਦੀ ਗੱਲ ਨਹੀਂ ਹੈ, ਜਦੋਂ ਤੋਂ ਦੀਪ ਸਿੱਧੂ ਕਿਸਾਨ ਸੰਘਰਸ਼ ਦੇ ਵਿੱਚ ਆ ਗਿਆ ਤੇ ਉਹਨੇ ਸਿੱਖ ਦਾਅਵੇਦਾਰੀ ਦੀ ਗੱਲ ਕਰਨੀ ਸ਼ੁਰੂ ਕੀਤੀ, ਉਹਦੇ ਤੋਂ ਬਾਅਦ ਹੀ ਦੀਪ ਨੇ ਮੈਨੂੰ ਦੱਸਿਆ ਸੀ ਕਿ ਹੁਣ ਉਹਨਾਂ ਨੇ ਮੇਰੇ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਜਿਹੜੇ ਨੇ ਖਤਮ ਕਰ ਲਏ ਨੇ। ਈਵਨ 26 ਜਨਵਰੀ ਜਦੋਂ ਉਹ ਜੇਲ੍ਹ ਦੇ ਵਿੱਚ ਸੀਗਾ ਤਾਂ ਕੁਦਰਤਨ ਤਿਹਾੜ ਜੇਲ੍ਹ ਦੇ ਵਿੱਚੋਂ ਮੈਨੂੰ ਦਾ ਫੋਨ ਆਇਆ ਤੇ ਮੈਂ ਮਜ਼ਾਕ 'ਚ ਪੁੱਛਿਆ, ਮੈਂ ਕਿਹਾ ਤੇਰੇ ਜਿਹੜੇ ਵੱਡੇ ਹੈਗੇ ਨੇ ਅਦਾਕਾਰ ਉਹਨਾਂ ਨੇ ਕੋਈ ਹੈਲਪ ਨਹੀਂ ਕੀਤੀ ਤੇਰੀ? ਕਹਿੰਦਾ ਨੇ ਵੀਰ ਜੀ ਉਹ ਤਾਂ ਮੈਂ ਜਦੋਂ ਪੰਜਾਬ ਆ ਕੇ ਜਦੋਂ ਪੰਥਕ ਦਾਅਵੇਦਾਰੀ ਦੀ ਗੱਲ ਕੀਤੀ ਤੇ ਉਹ ਰਿਸ਼ਤੇਦਾਰੀਆਂ ਤੋਂ ਹੀ ਟੁੱਟ ਗਈਆਂ ਸੀ। ਪੰਥਕ ਦਾਅਵੇਦਾਰੀ ਦੀ ਗੱਲ ਕਰਨ ਦੀ ਸਜ਼ਾ ਸੀ ਦੀਪ ਨੂੰ ਗਦਾਰ ਕਹਿਣਾ? ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ। ਹੁਣ ਤਾਂ ਨਿਖਰ ਕੇ ਸਾਹਮਣੇ ਆ ਗਿਆ ਕਿ ਜਿਹੜੇ ਕਿਸਾਨ ਸੰਘਰਸ਼ ਦੇ ਆਗੂ ਸਟੇਟ ਦੇ ਨਾਲ ਮਿਲ ਕੇ ਚੱਲਦੇ ਸੀਗੇ, ਅੱਜ ਉਹਨਾਂ ਦੀਆਂ ਉਸ ਪਦਾਰਥਵਾਦ ਤੇ ਪੈਸੇ ਦੀਆਂ ਲੜਾਈ ਦੀਆਂ ਗੱਲਾਂ ਮੀਡੀਆ 'ਚ ਆ ਰਹੀਆਂ ਨੇ ਤੇ ਦੀਪ ਦੀ ਜਿਹੜੀ ਪੰਥਕ ਦਾਅਵੇਦਾਰੀ ਦੀ ਗੱਲ ਅੱਜ ਹੋਰ ਨੌਜਵਾਨੀ ਦੀ ਜ਼ੁਬਾਨ ਦੇ ਉੱਪਰ। ਪੰਥਕ ਦਾਅਵੇਦਾਰੀ ਦੀ ਗੱਲ ਕਰੀ ਦੀਪ ਨੇ, ਇਹੀ ਕਿ ਉਹਨੂੰ ਸਜ਼ਾ ਮਿਲੀ ਕਿ ਪੰਜਾਬ ਦੇ ਵਿੱਚ ਉਸ ਦਾ ਇੱਕ ਵੱਡਾ ਨਾਮ ਉੱਭਰਦਾ ਤੇ ਬਾਅਦ ਦੇ ਵਿੱਚ ਉਹਦਾ ਉਸਦਾ ਐਕਸੀਡੈਂਟ ਕਰਵਾ ਦਿੱਤਾ। ਬਿਲਕੁਲ ਦੀਪ ਹੀ ਨਹੀਂ ਹੈ, ਦੀਪ ਨੂੰ ਤੇ ਸਜ਼ਾ ਕਹਿ ਸਕਦੇ ਹੋ ਕਿ ਸਰਕਾਰ ਦੇ ਵੱਲੋਂ ਇਸ ਜਿਹੜਾ ਵਹਿਸ਼ੀ ਕਹਿ ਸਕਦੇ ਹੋ ਵਰਤਾਰਾ ਹੈ ਉਹਦਾ ਸਾਹਮਣਾ ਕਰਨਾ ਪਿਆ। ਜਿਹੜਾ ਵੀ ਨੌਜਵਾਨ ਇਸ ਰਾਹ ਦੇ ਉੱਪਰ ਤੁਰ ਕੇ ਉਸ ਪੰਥਕ ਦਾਅਵੇਦਾਰੀ ਦੀ ਹੋਣ ਦੀ ਤੇ ਪਾਤਸ਼ਾਹੀ ਦੀ ਗੱਲ ਕਰੇਗਾ ਦਾਅਵੇ ਦੀ, ਤੇ ਮੇਰੇ ਖਿਆਲ ਦੇ ਨਾਲ ਸਟੇਟ ਦੇ ਕੋਲ ਇਹੋ ਤਰੀਕਾ ਵਰਤੇਗਾ ਕਿ ਉਸ ਜ਼ਬਾਨ ਨੂੰ ਹਮੇਸ਼ਾ ਵਾਸਤੇ ਚੁੱਪ ਕਰੋ। ਤੁਸੀਂ ਕਾਫੀ ਵੱਡੀ ਫਾਈਲ ਲੈਤੀ ਹੋਈ ਸੀ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਜਦੋਂ ਆਪਣੀ ਮੁਲਾਕਾਤ ਹੁੰਦੀ ਆ ਤਾਂ ਉਦੋਂ ਉਸ ਫਾਈਲ ਦੇ ਵਿੱਚ ਕਾਫੀ ਸੰਗੀਨ ਧਾਰਾਵਾਂ ਲਗਾਈਆਂ ਗਈਆਂ ਦੀਪ ਦੇ ਉੱਪਰ, ਪਰ ਫਿਰ ਵੀ ਕਹਿੰਦੇ ਰਹੇ ਸਟੇਟ ਦਾ। ਹਾਂ ਬਿਲਕੁਲ, ਜਿੰਨੀਆਂ ਕਿ ਉਸ ਕੇਸ ਨਾਲ ਸੰਬੰਧਿਤ, ਕਿਉਂਕਿ ਮੈਨੂੰ ਤਾਂ ਬਹੁਤ ਨੇੜੇ ਰਹਿਣ ਦਾ ਮੌਕਾ ਮਿਲਿਆ ਜਦੋਂ ਤੱਕ ਉਹਦੀ ਜਮਾ ਪੰਜਾਬ ਇੱਕ ਦਿਨ ਵੀ ਨਹੀਂ ਵੜਿਆ, ਮੈਂ ਉਹਨਾਂ ਦਿਨ ਦਿੱਲੀ ਰਿਹਾ। ਉਹ ਜਿਹੜੀਆਂ ਧਾਰਾਵਾਂ ਸੀ ਉਹਨਾਂ ਧਾਰਾਵਾਂ ਦੇ ਵਿੱਚ ਦੇਖੋ ਇੱਕ ਤਾਂ ਸਟੇਟ ਦੇ ਵੱਲੋਂ ਸੀ ਤੇ ਇੱਕ ਜਿਸ ਪਰਿਵਾਰ ਦੇ ਕੋਲ ਜਿਹੜਾ ਇੱਕ ਕਾਰਪੋਰੇਟ ਸੈਕਟਰ ਆ ਕਹਿ ਸਕਦੇ ਹੋ ਕਿ ਡਾਲਮੀਆ ਪਰਿਵਾਰ ਜਿਹਦੇ ਕੋਲ ਕੰਟਰੈਕਟ ਦੇ ਉੱਪਰ ਲਾਲ ਕਿਲ੍ਹਾ ਦਿੱਤਾ ਹੋਇਆ, ਉਹਨਾਂ ਦੇ ਵੱਲੋਂ ਵੀ ਬਕਾਇਦਾ ਕੇਸ ਜਿਹੜੇ ਸੀ ਉਹ ਦਰਜ ਕਰਵਾਏ ਗਏ ਸੀ ਕਿ ਲਾਲ ਕਿਲ੍ਹੇ ਦੀ ਤੋੜ-ਫੋੜ ਕੀਤੀ ਗਈ ਹੈ। ਇੱਥੋਂ ਤੱਕ ਕਿ ਉੱਥੋਂ ਦੇ ਜਿਹੜੇ ਸੁਰੱਖਿਆ ਮੁਲਾਜ਼ਮ ਨੇ ਉਹਨਾਂ ਦੇ ਹਥਿਆਰ ਚੋਰੀ ਕਰ ਲਏ ਨੇ। ਸੋ ਸਰਕਾਰ ਦੇ ਵੱਲੋਂ ਕੋਈ ਕਸਰ ਨਹੀਂ ਛੱਡੀ ਗਈ ਕਿ ਕਿਸ ਉੱਤੇ ਪਾਉਣ ਦੇ ਉੱਪਰੋਂ। ਦੀਪ ਦਾ ਇੰਨਾ ਪੰਜਾਬ ਦੇ ਵਿੱਚ ਆ ਜਾਣਾ, ਉੱਭਰ ਜਾਣਾ, ਤੁਹਾਡੇ ਨਾਲ ਤਾਂ ਅਕਸਰ ਗੱਲ ਹੁੰਦੀ ਸੀ, ਆਖਰ ਅਜਿਹਾ ਇੱਕਦਮ ਕਿਉਂ ਬਦਲਾਅ ਹੋਇਆ ਦੀਪ? ਇਹ ਤਾਂ ਮੈਂ ਵੀ ਨਹੀਂ ਸਮਝ ਸਕਦਾ, ਇਹਨੂੰ ਮੈਂ ਕੁਦਰਤੀ ਵਰਤਾਰਾ ਕਹਿ ਸਕਦਾ ਕਿ ਦੀਪ ਦੀ ਜਦੋਂ ਪਹਿਲੀ ਵਾਰੀ ਬੰਬੇ ਤੋਂ ਮੇਰੇ ਨਾਲ ਗੱਲਬਾਤ ਹੋਈ ਤੇ ਉਦੋਂ ਦੀਪ ਦੇ ਵਿਚਾਰ ਸਮਾਜ ਸੀਗੇ, ਪਰ ਇਸ ਤਰ੍ਹਾਂ ਦੇ ਨਾਲ ਪੰਥਕ ਪ੍ਰਭਾਵ ਨੂੰ ਉਹ ਕਬੂਲੇਗਾ ਮੈਨੂੰ ਇਹ ਕਹਿੰਦੀ। ਹੁਣ ਉਹ ਕਿਹੜੀ ਤਾਕਤ, ਉਹ ਕਿਹੜੀ ਸੱਤਾ, ਉਹ ਕਿਹੜੀ ਸ਼ਕਤੀ ਹੈ ਉਹਦੇ 'ਚ ਇੰਨਾ ਵੱਡਾ ਬਦਲਾਅ ਆਇਆ? ਕਿਉਂਕਿ ਜਦੋਂ ਪਹਿਲੀ ਵਾਰੀ ਕੋਵਿਡ ਦੇ ਦਿਨਾਂ 'ਚ ਬੰਬੇ ਤੋਂ ਇਹਦੀ ਮੇਰੇ ਨਾਲ ਗੱਲ ਹੋਈ, ਮੇਰੇ ਕੋਲ ਜਿਵੇਂ ਦੇ ਫੋਨ ਦੇ ਉੱਪਰ ਮੈਸੇਜ ਪਿਆ ਤਾਂ ਉਦੋਂ ਮੈਨੂੰ ਕਹਿੰਦਾ ਸੀ ਕਿ ਮੈਨੂੰ ਦੱਸੋ ਕਿ ਭਿੰਡਰਾਂ ਵਾਲੇ ਸੰਤ ਗਲਤ ਹੈ ਕਿ ਇੰਦਰਾ ਗਾਂਧੀ ਗਲਤ ਆ, ਮਤਲਬ ਕਿ ਇਹਦੇ ਇਸ ਤਰ੍ਹਾਂ ਦੇ ਸਵਾਲ ਹੁੰਦੇ ਸੀਗੇ। ਤੇ ਮੈਂ ਉਹਨੂੰ ਕਿਹਾ ਕਿ ਸ਼ਾਇਦ ਮੈਂ ਤੇ ਇੰਨਾ ਵਧੀਆ ਜਵਾਬ ਨਾ ਦੇ ਸਕਾਂ, ਤੂੰ ਸਰਦਾਰ ਅਜਮੇਰ ਸਿੰਘ ਉਹਨਾਂ ਦੀ ਕਿਤਾਬ ਪੜ੍ਹ ਲੈ, ਮੇਰੇ ਕੋਲ ਮੈਸੇਜ ਵੀ ਪਿਆ। ਤੇ ਮੈਂ ਕਿਹਾ ਇੱਕ ਉਹਨਾਂ ਨੇ ਰਾਈਟਰ ਦਾ ਹਵਾਲਾ ਦਿੱਤਾ ਜॉयस ਪੈਟੀਗਰਿਊ, ਮੈਂ ਕਿਹਾ ਜੇ ਤੂੰ ਅੰਗਰੇਜ਼ੀ 'ਚ ਪੜ੍ਹਨੀ ਹੈ ਤਾਂ ਉਹਨਾਂ ਨੂੰ ਪੜ੍ਹ ਲਾ। ਸੋ ਉਹਦੇ ਅੰਦਰ ਸਿੱਖਣ ਦੀ ਭਾਵਨਾ ਬਹੁਤ ਜ਼ਿਆਦਾ ਸੀ, ਉਹੀ ਭਾਵਨਾ ਜਿਹੜੀ ਸੀ ਉਹਨੂੰ ਇੱਕ ਪੰਥਕ ਲੀਡਰ ਦੇ ਇਸ ਦਾਇਰੇ ਦੇ ਵਿੱਚ ਲੈ ਆਈ। ਜਜ਼ਬਾਤੀ ਸੀ ਥੋੜਾ ਜਿਹਾ।
ਇਸੇ ਕਰਕੇ ਇੰਨਾ ਕੁਝ ਭੁਗਤਣਾ ਪਿਆ। ਬਿਲਕੁਲ ਬਿਲਕੁਲ, ਬਹੁਤ ਜਜ਼ਬਾਤੀ ਅਸੀਂ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕੀ ਦੇ ਨਾਲ ਗੱਲਬਾਤ ਕਰ ਰਹੇ ਸੀ ਤਾਂ ਅਸੀਂ ਸਪੈਸ਼ਲ ਤੇ ਖਾਸ ਕਰੀ ਆ, ਕਿਉਂਕਿ ਇਸ ਦੇ ਵਿੱਚ ਕਾਫੀ ਕੁਛ ਆ ਜਿਹੜਾ ਉਹ ਸਾਹਮਣੇ ਨਿਕਲਿਆ ਗਿਆ। ਇਸ ਦੇ ਨਾਲ ਜੇਕਰ ਅਸੀਂ ਗੱਲ ਕਰੀਏ ਤਾਂ ਇੱਥੇ ਕਾਫੀ ਵੱਡੀਆਂ ਸਿੱਖਿਆ ਪਾਉਣੀਆਂ। ਤੁਸੀਂ ਜੁੜੇ ਨਾ ਹੋਰ ਵੀ ਲੋਕਾਂ ਦੇ ਨਾਲ ਮਿਲਾਂਗੇ। ਦਾਅਵੇ ਦੀ ਗੱਲ ਕਰਦੇ ਕਰਦੇ ਦੀ ਹੋ ਜਾਂਦੀ ਆ ਐਕਸੀਡੈਂਟ ਦੇ ਰਾਹੀਂ ਹਾਦਸਾ ਵਾਪਰਦਾ, ਜਿਹੜਾ ਪੂਰੇ ਪੰਜਾਬ ਦੇ ਲਈ ਬੜਾ ਘਾਟਾ ਹੈਗਾ। ਪਰ ਅੱਜ ਮਹਿਸੂਸ ਕੀ ਹੋਇਆ ਇੱਥੇ ਜਦੋਂ ਪਹੁੰਚੇ? ਇਹ ਲੱਗਿਆ ਇੱਕ ਟਾਈਮ ਦੇ ਲਈ ਕਿ ਸੰਗਤ ਦੇ ਵਿੱਚੋਂ ਉੱਠੇਗਾ ਦੀਪ ਤੇ ਬੋਲੇਗਾ। ਵੇਖੋ ਤਾਂ ਹਮੇਸ਼ਾ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਦੇਸ਼ ਲਈ ਤੇ ਨੌਜਵਾਨ ਦੇ ਨਾਲ ਜਿਸ ਤਰ੍ਹਾਂ ਦਾ ਉਹਦਾ ਇੱਕ ਮੋਹ ਦੀਆਂ ਤੰਦਾਂ ਵੱਜੀਆਂ ਹੋਈਆਂ ਸੀ। ਸੋ ਦੀਪ ਬੇਸ਼ੱਕ ਸਰੀਰ ਲੱਗਿਆ ਪਰ ਬਹੁਤ ਸਭ ਤੋਂ ਚੰਗਾ ਇਹ ਕਿ ਕਮ ਸੇ ਕਮ ਨੌਜਵਾਨੀ ਉਹਨੇ ਈਵਨ ਛਬਰੀ ਉਹ ਜੇਲ੍ਹ ਦੇ ਸੀਗਾ ਕੁਦਰਤ ਹਾਲ ਵੀ ਦਾ ਫੋਨ ਪੰਜਾਬ ਦੇ ਵਿੱਚ ਉਸ ਦਾ ਇੱਕ ਵੱਡਾ ਨਾਮ ਉੱਪਰਦਾ ਸਾਹਮਣੇ ਆਇਆ। ਉਸ ਦੇ ਬਾਅਦ ਦੇ ਵਿੱਚੋਂ ਦੱਸਦਾ ਐਕਸੀਡੈਂਟ ਕਰਵਾ ਦਿੱਤਾ। ਜਿਹੜਾ ਵੀ ਨੌਜਵਾਨ ਇਸ ਰਾਹ ਦੇ ਉੱਪਰ ਤੁਰ ਕੇ ਉਸ ਪੰਥਕ ਦਾਅਵੇਦਾਰੀ ਦੀ ਹੋਣ ਦੀ ਤੇ ਪਾਤਸ਼ਾਹੀ ਦੀ ਗੱਲ ਕਰੇਗਾ ਦਾਅਵੇ ਦੀ, ਤੇ ਮੇਰੇ ਖਿਆਲ ਦੇ ਨਾਲ ਸਟੇਟ ਦੇ ਕੋਲ ਇਹੋ ਤਰੀਕਾ ਵਰਤ ਰਿਹਾ ਕਿ ਉਸ ਦੀ ਬਾਤ ਨੂੰ ਹਮੇਸ਼ਾ ਵਾਸਤੇ ਚੁੱਪ ਕਰਵਾਇਆ ਜਾਵੇ। ਸੋ ਅੱਜ ਅਸੀਂ ਸਮਾਗਮ ਤੇ ਪਹੁੰਚੇ ਹਾਂ, ਯਾਦਗਾਰੀ ਸਮਾਗਮ ਆ, ਤਾਂ ਅਸੀਂ ਅੱਜ ਮੁਲਾਕਾਤ ਕਰਾਂਗੇ ਡਾਕਟਰ ਸੁਖਪ੍ਰੀਤ ਸਿੰਘ ਉਦੋਂ, ਜਿਹੜੇ ਕਿ ਦੀਪ ਬਾਈ ਦੇ ਨਾਲ ਹਮੇਸ਼ਾ ਰਹੇ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਉਹ ਖਿਚਵਾਈਆਂ ਜਾ ਰਹੀਆਂ ਨੇ। ਨੌਜਵਾਨ ਨੇ ਜਿਹੜੇ ਉੱਥੇ ਪਹੁੰਚੇ ਨੇ, ਹਰ ਇੱਕ ਮਦਦ ਕਰ ਰਿਹਾ। ਡਾਕਟਰ ਸਾਹਿਬ, ਇੱਕ ਦੀਪ ਦਾ ਜਿਹੜਾ ਘਾਟਾ ਹੈਗਾ ਕਿਵੇਂ ਦਾ ਦੇਖਦੇ ਹੋ? ਇੱਥੇ ਸਮਾਗਮ ਦਾ ਯਾਦਗਾਰ ਮਨਾਇਆ ਜਾ ਰਿਹਾ। ਵੇਖੋ ਢਿੱਲੋਂ ਸਾਹਿਬ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਦਾ ਤੌਰ ਲੈ ਜਾਣਾ ਆਉਣਾ ਉਹ ਆਪਣੇ ਆਪ ਦੇ 'ਚ ਇੱਕ ਬੜਾ ਸਾਰਥਕ ਪੱਖ ਹੈ। ਵੇਖੋ ਉਹਦੀ ਸਰੀਰ ਦਾ ਘਾਟਾ ਤਾਂ ਨਹੀਂ ਪੂਰਾ ਕੀਤਾ ਜਾ ਸਕਦਾ, ਪਰ ਕਿਤੇ ਨਾ ਕਿਤੇ ਜਿਹੜੇ ਉਹਦੇ ਬੋਲ ਸੀ ਉਹ ਸਾਰੀ ਕਹਿ ਸਕਦੇ ਕਿ ਫਿਜ਼ਾ ਦੇ 'ਚ ਇਸ ਤਰ੍ਹਾਂ ਗੂੰਜਦੇ ਨੇ ਕਿ ਜਿਹੜੇ ਬਰਤਾਂਤ ਉਸਨੇ ਸਿੱਖ ਦਾਅਵੇਦਾਰੀ ਨੂੰ ਪੇਸ਼ ਕਰਦੇ ਸਿਰਜੇ, ਉਹ ਚਾਹੇ ਹੋਣ ਦੀ ਗੱਲ ਸੀ ਚਾਹੇ ਪਾਤਸ਼ਾਹੀ ਦਾਅਵੇ ਦੀ ਗੱਲ ਸੀ, ਉਹਨਾਂ ਨੂੰ ਨੌਜਵਾਨਾਂ ਨੇ ਇੰਨੇ ਵੱਡੇ ਰੂਪ 'ਚ ਸਵੀਕਾਰਿਆ ਕਿ ਅੱਜ ਤੁਸੀਂ ਵੇਖ ਰਹੇ ਹੋ ਕਿ ਇੰਨੀ ਵੱਡੀ ਗਿਣਤੀ 'ਚ ਨੌਜਵਾਨਾਂ ਦਾ ਆਉਣਾ ਤੇ ਆ ਕੇ ਜਿਹੜੇ ਬੁਲਾਰੇ ਸੀ ਉਹਨਾਂ ਨੂੰ ਸੰਜੀਦਗੀ ਦੇ ਨਾਲ ਸੁਣਨਾ ਗੱਲ ਦਾ ਪ੍ਰਤੀਕ ਹੈ ਕਿ ਜਿਹੜੀ ਗੱਲ ਉਸਨੇ ਕਹਿਣੀ ਚਾਹੀ ਨੌਜਵਾਨ ਨੇ ਤੇ ਨਾ ਕਿਤੇ ਵਿਕਾਰ ਜ਼ਰੂਰ ਕੀਤਾ। ਪਾਤਸ਼ਾਹੀ ਦਾਅਵੇ ਦੀ ਗੱਲ ਕਰਦੇ ਕਰਦੇ ਦੀਪ ਸਿੱਧੂ ਦੀ ਸ਼ਹੀਦੀ ਹੋ ਜਾਂਦੀ ਆ ਐਕਸੀਡੈਂਟ ਦੇ ਰਾਹੀਂ। ਇੱਕ ਹਾਦਸਾ ਵਾਪਰ ਜਿਹੜਾ ਕਿ ਪੂਰੇ ਪੰਜਾਬ ਦੇ ਲਈ ਬੜਾ ਘਾਟਾ ਹੈਗਾ। ਪਰ ਅੱਜ ਮਹਿਸੂਸ ਕੀ ਹੋਇਆ ਇੱਥੇ ਜਦੋਂ ਪਹੁੰਚੇ? ਇਹ ਲੱਗਿਆ ਇੱਕ ਟਾਈਮ ਦੇ ਲਈ ਕਿ ਸੰਗਤ ਦੇ ਵਿੱਚੋਂ ਉੱਠੇਗਾ ਦੀਪ ਤੇ ਬੋਲੇਗਾ। ਵੇਖੋ ਇਹ ਤਾਂ ਹਮੇਸ਼ਾ ਹੀ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਦੀਪ ਦੀ ਪੇਸ਼ਕਾਰੀ ਸੀ ਤੇ ਨੌਜਵਾਨਾਂ ਦੇ ਨਾਲ ਜਿਸ ਤਰ੍ਹਾਂ ਦਾ ਉਹਦਾ ਇੱਕ ਮੋਹ ਦੀਆਂ ਤੰਦਾਂ ਵੱਜੀਆਂ ਹੋਈਆਂ ਸੀਗੀਆਂ, ਤੇ ਮੈਂ ਤੇ ਕਈ ਵਾਰੀ ਵੇਖਿਆ ਕਿ ਉਹ ਲੋਕ ਜਿਨ੍ਹਾਂ ਨੇ ਦੀਪ ਨੂੰ ਵੇਖਿਆ ਵੀ ਨਹੀਂ, ਜਿਹੜੇ ਦੀਪ ਨੂੰ ਮਿਲੇ ਵੀ ਨਹੀਂ, ਉਹ ਵੀ ਉਹਦੇ ਯਾਦ ਦੇ ਵਿੱਚ ਅਥਰੂ ਵਹਾਉਂਦੇ ਰਹੇ। ਮਨ ਦੀ ਇੱਛਾ ਜਾਂ ਰੀਝ ਜਿਹੜੀ ਸੀਗੀ ਨਾ ਉਹ ਅਧੂਰੀ ਰਹਿ ਗਈ ਕਿ ਅਸੀਂ ਦੀਪ ਨੂੰ ਮਿਲਣਾ ਚਾਹੁੰਦੇ ਸੀ, ਤੇ ਜਿਹੜੇ ਮਿਲੇ ਨੇ ਮੈਂ ਸੋਚਦਾ ਕਿ ਉਹ ਤੇ ਹਰ ਵੇਲੇ ਚਾਹੁੰਦਾ ਕਿ ਪਤਾ ਨਹੀਂ ਕਿਹੜੇ ਵੇਲੇ ਕਿਹੜੀ ਭੀੜ ਦੇ ਵਿੱਚੋਂ ਉਹਦੀ ਆਵਾਜ਼ ਆ ਜਾਣੀ ਹੈ। ਜਿਸ ਤਰ੍ਹਾਂ ਮੈਨੂੰ ਤਾਂ ਕਈ ਫੋਨ ਵੀ ਆਵੇ ਤੇ ਇਸ ਤਰ੍ਹਾਂ ਦਾ ਵਾਇਸ ਮੈਸੇਜ ਹੁੰਦਾ ਸੀਗਾ ਦੀਪ ਹੇਅਰ ਸਰ, ਹੈ ਨਾ, ਤਾਂ ਮੈਨੂੰ ਬਾਰ-ਬਾਰ ਆਉਂਦਾ ਹੈ ਕਿ ਯਾਰ ਕਦੀ ਉਹ ਫੋਨ ਆਵੇ ਜਦੋਂ ਉਹਦੀ ਆਵਾਜ਼ ਨੂੰ ਮਿਲੇ। ਪਰ ਇਹ ਤੇ ਪਤਾ ਹੀ ਅੰਤਮ ਸੱਚ ਹੈ ਕਿ ਜਿਹੜਾ ਸੰਸਾਰ ਤੋਂ ਚਲਾ ਗਿਆ ਉਹਨੇ ਨਹੀਂ ਆਉਣਾ। ਪਰ ਇੱਕ ਵੱਡੀ ਗੱਲ ਹੈ, ਸੰਸਾਰ ਦੇ ਉੱਪਰ ਬਹੁਤ ਲੋਕ ਜਾਂਦੇ ਨੇ, 1 ਮਿੰਟ ਦੇ ਵਿੱਚ 1 ਸੈਕਿੰਡ 'ਚ ਕਿੰਨੀਆਂ ਮੌਤਾਂ ਹੁੰਦੀਆਂ ਨੇ, ਪਰ ਸਾਰੀਆਂ ਮੌਤਾਂ ਜਿਹੜੀਆਂ ਨੇ ਕੋਈ ਬਰਤਾਂਤ ਸਿਰਜ ਕੇ ਨਹੀਂ ਜਾਂਦੀਆਂ ਕਿ ਉਹ ਸਮਾਜ ਦੇ ਵਾਸਤੇ ਇੱਕ ਵੱਡਾ ਜਿਹੜਾ ਕਹਿ ਸਕਦੇ ਹੋ ਕਿ ਇੱਕ ਸਦੀ ਪ੍ਰਾਪਤੀ ਦੇ ਵਾਸਤੇ ਆਪਣੇ ਕੌਮ ਨੂੰ ਇੱਕ ਰਾਹ ਦੱਸ ਕੇ ਜਾਣ। ਸੋ ਦੀਪ ਬੇਸ਼ੱਕ ਸਰੀਰ ਕਿ ਕਮ ਸੇ ਕਮ ਨੌਜਵਾਨੀ ਨੂੰ ਉਹਨੇ ਆਪਣੀ ਹੋਣ ਦੇ ਅਹਿਸਾਸ ਦੀ ਗੱਲ ਜਗਾਇਆ। ਹੋਣ ਦੀ ਲੜਾਈ ਕਰਦਿਆਂ ਦੀਪ ਦੀ ਡੈਥ ਹੋ ਜਾਣੀ, ਉਸ ਤੋਂ ਬਾਅਦ ਦੀਪ ਦਾ ਇੱਕ ਵੱਡਾ ਸੁਨੇਹਾ ਪੰਜਾਬ ਦੀ ਨੌਜਵਾਨੀ ਨੂੰ ਦੇਣਾ। ਪੰਜਾਬ ਦੀ ਨੌਜਵਾਨੀ ਦੇ ਵਿੱਚ ਤੁਸੀਂ ਵੀ ਵਿਚਰਦੇ ਹੋ, ਪਰ ਇੱਕ ਅਫਸੋਸ ਉੱਥੇ ਵੀ ਹੁੰਦਾ ਨਾ ਜਦੋਂ ਦਿਓਲ ਪਰਿਵਾਰ ਦੇ ਨਾਲ ਐਡਾ ਵੱਡਾ ਰਿਸ਼ਤਾ ਸੀ ਤੇ ਦਿਓਲ ਪਰਿਵਾਰ ਦਾ ਇੱਕ ਟਵੀਟ ਤੱਕ ਨਹੀਂ ਆਉਣਾ। ਵੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੁੰਦਾ ਕਿ ਜਿਹੜੇ ਤੁਹਾਡੇ ਰਿਸ਼ਤੇ ਕੇਵਲ ਤੇ ਕੇਵਲ ਜਿਹੜੇ ਹੁੰਦੇ ਨੇ ਨਾ ਪ੍ਰੋਫੈਸ਼ਨਲ ਰਿਸ਼ਤੇ,
ਉਹ ਕੌਮੀ ਭਾਵਨਾਵਾਂ ਨੂੰ ਕਦੀ ਨਹੀਂ ਸਮਝਦੇ। ਜਿਹੜੇ ਪ੍ਰੋਫੈਸ਼ਨ ਦੇ ਵਿੱਚ ਤੁਹਾਡੀਆਂ ਸਮਾਜ ਦੇ ਨਾਲ ਬੱਝੀਆਂ ਹੋਈਆਂ ਤੰਦਾਂ ਹੁੰਦੀਆਂ ਨੇ, ਉਹ ਉੱਥੋਂ ਤੱਕ ਸੀਮਤ ਹੁੰਦੀਆਂ ਨੇ ਕਿ ਤੁਸੀਂ ਕਿਸੇ ਤੋਂ ਕਿੰਨਾ ਕਮਾ ਸਕਦੇ ਹੋ ਤੇ ਕਿੰਨਾ ਕਿਸੇ ਦੇ ਵਾਸਤੇ ਕਰ ਸਕਦੇ ਹੋ। ਸੋ ਦਿਓਲ ਪਰਿਵਾਰ ਨੇ ਜਿੱਥੋਂ ਤੱਕ ਦੀਪ ਸਿੱਧੂ ਨਾਲ ਸੰਬੰਧਾਂ ਦੀ ਗੱਲ ਆ, ਜਦੋਂ ਉਹਨੂੰ ਇਲੈਕਸ਼ਨ ਦੇ ਵਿੱਚ ਵਰਤਣ ਦੀ ਗੱਲ ਸੀ ਜਾਂ ਫਿਰ ਉਹਨੂੰ ਆਪਣੇ ਬਿਜ਼ਨਸ ਦੇ ਵਿੱਚ ਵਰਤਣ ਦੀ ਗੱਲ ਸੀ, ਉਦੋਂ ਤੱਕ ਤੇ ਉਹਨਾਂ ਨੇ ਪੂਰਾ ਵਰਤਿਆ। ਪਰ ਕੇਵਲ ਉਹਦੀ ਮੌਤ ਦੀ ਗੱਲ ਨਹੀਂ ਹੈ, ਜਦੋਂ ਤੋਂ ਹੀ ਦੀਪ ਸਿੱਧੂ ਕਿਸਾਨ ਸੰਘਰਸ਼ ਦੇ ਵਿੱਚ ਆ ਗਿਆ ਤੇ ਉਹਨੇ ਸਿੱਖ ਦਾਅਵੇਦਾਰੀ ਦੀ ਗੱਲ ਕਰਨੀ ਸ਼ੁਰੂ ਕੀਤੀ, ਉਹਦੇ ਤੋਂ ਬਾਅਦ ਹੀ ਦੀਪ ਨੇ ਮੈਨੂੰ ਦੱਸਿਆ ਸੀ ਕਿ ਹੁਣ ਉਹਨਾਂ ਨੇ ਮੇਰੇ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਜਿਹੜੇ ਨੇ ਖਤਮ ਕਰ ਲਏ ਨੇ। ਈਵਨ 26 ਜਨਵਰੀ ਜਦੋਂ ਉਹ ਜੇਲ੍ਹ ਦੇ ਵਿੱਚ ਸੀਗਾ ਤਾਂ ਕੁਦਰਤਨ ਤਿਹਾੜ ਜੇਲ੍ਹ ਦੇ ਵਿੱਚੋਂ ਮੈਨੂੰ ਦਾ ਫੋਨ ਆਇਆ ਤੇ ਮੈਂ ਮਜ਼ਾਕ 'ਚ ਪੁੱਛਿਆ, ਮੈਂ ਕਿਹਾ ਤੇਰੇ ਜਿਹੜੇ ਵੱਡੇ ਹੈਗੇ ਨੇ ਅਦਾਕਾਰ, ਉਹਨਾਂ ਨੇ ਕੋਈ ਹੈਲਪ ਨਹੀਂ ਕੀਤੀ ਤੇਰੀ? ਕਹਿੰਦਾ ਨੇ ਵੀਰ ਜੀ, ਉਹ ਤਾਂ ਮੈਂ ਜਦੋਂ ਪੰਜਾਬ ਆ ਕੇ ਜਦੋਂ ਪੰਥਕ ਦਾਅਵੇਦਾਰੀ ਦੀ ਗੱਲ ਕੀਤੀ ਤੇ ਉਹ ਰਿਸ਼ਤੇਦਾਰੀਆਂ ਤੋਂ ਹੀ ਟੁੱਟ ਗਈਆਂ ਸੀ। ਪੰਥਕ ਦਾਅਵੇਦਾਰੀ ਦੀ ਗੱਲ ਕਰਨ ਦੀ ਸਜ਼ਾ ਸੀ ਦੀਪ ਨੂੰ ਗਦਾਰ ਕਹਿਣਾ? ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ। ਹੁਣ ਤਾਂ ਨਿਖਰ ਕੇ ਸਾਹਮਣੇ ਆ ਗਿਆ ਕਿ ਜਿਹੜੇ ਕਿਸਾਨ ਸੰਘਰਸ਼ ਦੇ ਆਗੂ ਸਟੇਟ ਦੇ ਨਾਲ ਮਿਲ ਕੇ ਚੱਲਦੇ ਸੀਗੇ, ਅੱਜ ਉਹਨਾਂ ਦੀਆਂ ਉਸ ਪਦਾਰਥਵਾਦ ਤੇ ਪੈਸੇ ਦੀਆਂ ਲੜਾਈ ਦੀਆਂ ਗੱਲਾਂ ਮੀਡੀਆ 'ਚ ਆ ਰਹੀਆਂ ਨੇ ਤੇ ਦੀਪ ਦੀ ਜਿਹੜੀ ਪੰਥਕ ਦਾਅਵੇਦਾਰੀ ਦੀ ਗੱਲ ਅੱਜ ਹੋਰ ਨੌਜਵਾਨੀ ਦੀ ਜ਼ੁਬਾਨ ਦੇ ਉੱਪਰ। ਪੰਥਕ ਦਾਅਵੇਦਾਰੀ ਦੀ ਗੱਲ ਕਰੀ ਦੀਪ ਨੇ, ਇਹੀ ਕਿ ਉਹਨੂੰ ਸਜ਼ਾ ਮਿਲੀ ਕਿ ਪੰਜਾਬ ਦੇ ਵਿੱਚ ਉਸ ਦਾ ਇੱਕ ਵੱਡਾ ਨਾਮ ਉੱਭਰਦਾ ਸਾਹਮਣੇ ਆਇਆ, ਇਸ ਦੇ ਬਾਅਦ ਦੇ ਵਿੱਚ ਉਹਦਾ ਉਸਦਾ ਐਕਸੀਡੈਂਟ ਕਰਵਾ ਦਿੱਤਾ। ਬਿਲਕੁਲ, ਦੀਪ ਹੀ ਨਹੀਂ ਹੈ, ਦੀਪ ਨੂੰ ਤੇ ਸਜ਼ਾ ਕਹਿ ਸਕਦੇ ਹੋ ਕਿ ਸਰਕਾਰ ਦੇ ਵੱਲੇ ਇਸ ਜਿਹੜਾ ਵਹਿਸ਼ੀ ਕਹਿ ਸਕਦੇ ਹੋ ਵਰਤਾਰਾ ਹੈ, ਉਹਦਾ ਸਾਹਮਣਾ ਕਰਨਾ ਪਿਆ। ਜਿਹੜਾ ਵੀ ਨੌਜਵਾਨ ਇਸ ਰਾਹ ਦੇ ਉੱਪਰ ਤੁਰ ਕੇ ਉਸ ਪੰਥਕ ਦਾਅਵੇਦਾਰੀ ਦੀ ਹੋਣ ਦੀ ਤੇ ਪਾਤਸ਼ਾਹੀ ਦੀ ਗੱਲ ਕਰੇਗਾ, ਦਾਅਵੇ ਦੀ, ਤੇ ਮੇਰੇ ਖਿਆਲ ਦੇ ਨਾਲ ਸਟੇਟ ਦੇ ਕੋਲ ਇਹੋ ਤਰੀਕਾ ਵਰਤੇਗਾ ਕਿ ਉਸ ਜ਼ਬਾਨ ਨੂੰ ਹਮੇਸ਼ਾ ਵਾਸਤੇ ਚੁੱਪ ਕਰਵਾਇਆ ਜਾਵੇ। ਤੁਸੀਂ ਕਾਫੀ ਵੱਡੀ ਫਾਈਲ ਲੈਤੀ ਹੋਈ ਸੀ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ 'ਚ ਜਦੋਂ ਆਪਣੀ ਮੁਲਾਕਾਤ ਹੁੰਦੀ ਆ, ਤਾਂ ਉਦੋਂ ਫਾਈਲ ਦੇ ਵਿੱਚ ਕਾਫੀ ਸੰਗੀਨ ਧਾਰਾਵਾਂ ਲਗਾਈਆਂ ਗਈਆਂ ਇਸ ਦੀਪ ਦੇ ਉੱਪਰ, ਪਰ ਫਿਰ ਵੀ ਕਹਿੰਦੇ ਰਹੇ ਸਟੇਟ ਦਾ ਬੰਦਾ ਹੈਗਾ। ਹਾਂ ਬਿਲਕੁਲ, ਜਿੰਨੀਆਂ ਕਿ ਉਸ ਕੇਸ ਨਾਲ ਸੰਬੰਧਿਤ, ਕਿਉਂਕਿ ਮੈਨੂੰ ਤਾਂ ਬਹੁਤ ਨੇੜੇ ਰਹਿਣ ਦਾ ਮੌਕਾ ਮਿਲਿਆ, ਜਦੋਂ ਤੱਕ ਉਹਦੀ ਜ਼ਮਾਨਤ ਨਹੀਂ ਹੋ ਗਈ ਉਹਨਾਂ ਚਿਰ ਮੈਂ ਪੰਜਾਬ ਇੱਕ ਦਿਨ ਵੀ ਨਹੀਂ ਵੜਿਆ, ਮੈਂ ਉਹਨਾਂ ਦਿਨ ਦਿੱਲੀ ਰਿਹਾ। ਉਹ ਜਿਹੜੀਆਂ ਧਾਰਾਵਾਂ ਸੀ, ਉਹਨਾਂ ਧਾਰਾਵਾਂ ਦੇ ਵਿੱਚ ਤੁਸੀਂ ਵੇਖੋ, ਇੱਕ ਤਾਂ ਸਟੇਟ ਦੇ ਵੱਲੋਂ ਸੀ ਤੇ ਇੱਕ ਜਿਸ ਪਰਿਵਾਰ ਦੇ ਕੋਲ ਜਿਹੜਾ ਇੱਕ ਕਾਰਪੋਰੇਟ ਸੈਕਟਰ ਆ ਕਹਿ ਸਕਦੇ ਹੋ ਕਿ ਡਾਲਮੀਆ ਪਰਿਵਾਰ, ਜਿਹਦੇ ਕੋਲ ਕੰਟਰੈਕਟ ਦੇ ਉੱਪਰ ਲਾਲ ਕਿਲ੍ਹਾ ਦਿੱਤਾ ਹੋਇਆ, ਉਹਨਾਂ ਵੀ ਬਕਾਇਦਾ ਕੇਸ ਜਿਹੜੇ ਸੀ ਉਹ ਦਰਜ ਕਰਵਾਏ ਗਏ ਸੀ ਕਿ ਲਾਲ ਕਿਲ੍ਹੇ ਦੀ ਤੋੜ-ਫੋੜ ਕੀਤੀ ਗਈ ਹੈ। ਇੱਥੋਂ ਤੱਕ ਕਿ ਉੱਥੋਂ ਦੇ ਜਿਹੜੇ ਸੁਰੱਖਿਆ ਮੁਲਾਜ਼ਮ ਨੇ ਉਹਨਾਂ ਦੇ ਹਥਿਆਰ ਚੋਰੀ ਕਰ ਲਏ ਨੇ। ਸੋ ਸਰਕਾਰ ਦੇ ਵੱਲੋਂ ਕੋਈ ਕਸਰ ਨਹੀਂ ਛੱਡੀ ਗਈ ਕਿ ਕਿਸ ਤਰ੍ਹਾਂ ਦਾ ਜਿਹੜਾ ਕੇਸ ਆ ਉੱਤੇ ਪਾਉਣ ਦੇ ਉੱਪਰੋਂ। ਦੀਪ ਦਾ ਇੰਨਾ ਪੰਜਾਬ ਦੇ ਵਿੱਚ ਆ ਜਾਣਾ, ਉੱਭਰ ਜਾਣਾ, ਤੁਹਾਡੇ ਨਾਲ ਤਾਂ ਅਕਸਰ ਗੱਲ ਹੁੰਦੀ ਸੀ, ਆਖਰ ਅਜਿਹਾ ਇੱਕਦਮ ਕਿਉਂ ਬਦਲਾਅ ਹੋਇਆ ਦੀਪ ਦੇ ਵਿੱਚ? ਇਹ ਤਾਂ ਮੈਂ ਵੀ ਨਹੀਂ ਸਮਝ ਸਕਦਾ, ਇਹਨੂੰ ਮੈਂ ਕੁਦਰਤੀ ਵਰਤਾਰਾ ਕਹਿ ਸਕਦਾ ਕਿ ਦੀਪ ਦੀ ਜਦੋਂ ਪਹਿਲੀ ਵਾਰੀ ਬੰਬੇ ਤੋਂ ਮੇਰੇ ਨਾਲ ਗੱਲਬਾਤ ਹੋਈ ਤੇ ਉਦੋਂ ਦੀਪ ਦੇ ਵਿਚਾਰ ਸਮਾਜਵਾਦ ਦੇ ਵਾਲੇ ਤਾਂ ਸੀਗੇ, ਪਰ ਇਸ ਤਰ੍ਹਾਂ ਦੇ ਨਾਲ ਪੰਥਕ ਪ੍ਰਭਾਵ ਨੂੰ ਉਹ ਕਬੂਲੇਗਾ, ਮੈਨੂੰ ਇਹ ਨਹੀਂ ਸੀ ਪਤਾ ਕਿ ਇੰਨੀ ਛੇਤੀ। ਹੁਣ ਉਹ ਕਿਹੜੀ ਤਾਕਤ, ਉਹ ਕਿਹੜੀ ਸੱਤਾ, ਉਹ ਕਿਹੜੀ ਸ਼ਕਤੀ ਹੈ ਜਿਹਦੇ ਕਰਕੇ ਉਹਦੇ 'ਚ ਇੰਨਾ ਵੱਡਾ ਬਦਲਾਅ ਆਇਆ। ਕਿਉਂਕਿ ਜਦੋਂ ਪਹਿਲੀ ਵਾਰੀ ਕੋਵਿਡ ਦੇ ਦਿਨਾਂ 'ਚ ਬੰਬੇ ਤੋਂ ਇਹਦੀ ਮੇਰੇ ਨਾਲ ਗੱਲ ਹੋਈ, ਮੇਰੇ ਕੋਲ ਜਿਵੇਂ ਇਹਦੇ ਫੋਨ ਦੇ ਉੱਪਰ ਮੈਸੇਜ ਪਿਆ, ਤਾਂ ਉਦੋਂ ਮੈਨੂੰ ਕਹਿੰਦਾ ਸੀ ਕਿ ਮੈਨੂੰ ਦੱਸੋ ਕਿ ਭਿੰਡਰਾਂ ਵਾਲੇ ਸੰਤ ਗਲਤ ਹੈ ਕਿ ਇੰਦਰਾ ਗਾਂਧੀ ਗਲਤ ਆ, ਮਤਲਬ ਕਿ ਇਹਦੇ ਇਸ ਤਰ੍ਹਾਂ ਦੇ ਸਵਾਲ ਹੁੰਦੇ ਸੀਗੇ। ਤੇ ਮੈਂ ਉਹਨੂੰ ਕਿਹਾ ਕਿ ਸ਼ਾਇਦ ਮੈਂ ਤੇ ਇੰਨਾ ਵਧੀਆ ਜਵਾਬ ਨਾ ਦੇ ਸਕਾਂ, ਤੂੰ ਸਰਦਾਰ ਅਜਮੇਰ ਸਿੰਘ ਉਹਨਾਂ ਦੀ ਕਿਤਾਬ ਪੜ੍ਹ ਲੈ, ਮੇਰੇ ਕੋਲ ਮੈਸੇਜ ਵੀ ਪਿਆ। ਤੇ ਮੈਂ ਕਿਹਾ ਇੱਕ ਉਹਨਾਂ ਨੇ ਰਾਈਟਰ ਦਾ ਹਵਾਲਾ ਦਿੱਤਾ, ਜॉयस ਪੈਟੀਗਰਿਊ, ਮੈਂ ਕਿਹਾ ਜੇ ਤੂੰ ਅੰਗਰੇਜ਼ੀ 'ਚ ਪੜ੍ਹਨੀ ਹੈ ਤਾਂ ਉਹਨਾਂ ਨੂੰ ਪੜ੍ਹ ਲਾ। ਸੋ ਉਹਦੇ ਅੰਦਰ ਸਿੱਖਣ ਦੀ ਭਾਵਨਾ ਜਿਹੜੀ ਬਹੁਤ ਜ਼ਿਆਦਾ ਸੀ, ਉਹੀ ਭਾਵਨਾ ਜਿਹੜੀ ਸੀ ਉਹਨੂੰ ਇੱਕ ਪੰਥਕ ਲੀਡਰ ਦੇ ਤੌਰ ਤੇ ਇਸ ਦਾਇਰੇ ਦੇ ਵਿੱਚ ਲਿਆਈ। ਜਜ਼ਬਾਤੀ ਸੀ ਥੋੜਾ ਜਿਹਾ, ਤਾਂ ਇਸੇ ਕਰਕੇ ਇੰਨਾ ਕੁਝ ਭੁਗਤਣਾ ਪਿਆ। ਬਿਲਕੁਲ ਬਹੁਤ ਜਜ਼ਬਾਤੀ ਸੀ, ਕੋਈ ਸ਼ੱਕ ਨਹੀਂ ਜੀ। ਬਿਲਕੁਲ, ਤਾਂ ਅਸੀਂ ਡਾਕਟਰ ਸੁਖਪ੍ਰੀਤ ਸਿੰਘ ਉਦੋਕੀ ਜੀ ਦੇ ਨਾਲ ਗੱਲਬਾਤ ਕਰ ਰਹੇ ਸੀ, ਤਾਂ ਅਸੀਂ ਇਹ ਮੁਲਾਕਾਤ ਸਪੈਸ਼ਲ ਤੇ ਖਾਸ ਕਰੀ ਆ ਕਿਉਂਕਿ ਇਸ ਦੇ ਵਿੱਚ ਕਾਫੀ ਕੁਛ ਆ ਜਿਹੜਾ ਉਹ ਸਾਹਮਣੇ ਨਿਕਲਿਆ ਹੈਗਾ। ਤਾਂ ਇਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਇੱਥੇ ਕਾਫੀ ਵੱਡੀਆਂ ਸ਼ਖਸੀਅਤਾਂ ਪਹੁੰਚੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਹੋਰ ਵੀ ਲੋਕਾਂ ਦੇ ਨਾਲ ਮਿਲਾਂਗੇ। ਪਾਤਸ਼ਾਹੀ ਦਾਅਵੇ ਦੀ ਗੱਲ ਕਰਦੇ ਕਰਦੇ ਦੀਪ ਸਿੱਧੂ ਦੀ ਸ਼ਹੀਦੀ ਹੋ ਜਾਂਦੀ ਆ ਐਕਸੀਡੈਂਟ ਦੇ ਰਾਹੀਂ, ਇੱਕ ਹਾਦਸਾ ਵਾਪਰਦਾ ਜਿਹੜਾ ਕਿ ਪੂਰੇ ਪੰਜਾਬ ਦੇ ਲਈ ਬੜਾ ਘਾਟਾ ਹੈਗਾ। ਪਰ ਅੱਜ ਮਹਿਸੂਸ ਕੀ ਹੋਇਆ ਇੱਥੇ ਜਦੋਂ ਪਹੁੰਚੇ? ਇਹ ਲੱਗਿਆ ਇੱਕ ਟਾਈਮ ਦੇ ਲਈ ਕਿ ਸੰਗਤ ਦੇ ਵਿੱਚੋਂ ਉੱਠੇਗਾ ਦੀਪ ਤੇ ਬੋਲੇਗਾ? ਵੇਖੋ, ਇਹ ਤਾਂ ਹਮੇਸ਼ਾ ਹੀ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਦੀਪ ਦੀ ਪੇਸ਼ਕਾਰੀ ਸੀ ਤੇ ਨੌਜਵਾਨਾਂ ਦੇ ਨਾਲ ਜਿਸ ਤਰ੍ਹਾਂ ਦਾ ਉਹਦਾ ਇੱਕ ਮੋਹ ਦੀਆਂ ਤੰਦਾਂ ਵੱਜੀਆਂ ਹੋਈਆਂ ਸੀਗੀਆਂ। ਸੋ ਦੀਪ ਬੇਸ਼ੱਕ ਸਰੀਰ ਕਰਕੇ ਚਲਾ ਗਿਆ, ਪਰ ਬਹੁਤ ਸਾਰੇ ਜਾਣ ਵਾਲੇ ਲੋਕਾਂ ਤੋਂ ਚੰਗਾ ਇਸ ਕਰਕੇ ਆ ਕਿ ਕਮ ਸੇ ਕਮ ਨੌਜਵਾਨੀ ਨੂੰ ਉਹਨੇ ਆਪਣੀ ਹੋਂਦ ਅਹਿਸਾਸ ਦੀ ਗੱਲ ਨੂੰ ਤੇ ਜਗਾਇਆ। ਈਵਨ 26 ਜਨਵਰੀ ਜਦੋਂ ਉਹ ਜੇਲ੍ਹ ਦੇ ਵਿੱਚ ਸੀਗਾ ਤਾਂ ਕੁਦਰਤਨ ਤਿਹਾੜ ਜੇਲ੍ਹ ਦੇ ਵਿੱਚੋਂ ਮੈਨੂੰ ਦਾ ਫੋਨ ਆਇਆ ਤੇ ਮੈਂ ਮਜ਼ਾਕ 'ਚ ਪੁੱਛਿਆ, ਮੈਂ ਕਿਹਾ ਤੇਰੇ ਜਿਹੜੇ ਵੱਡੇ ਹੈਗੇ ਨੇ ਅਦਾਕਾਰ, ਉਹਨਾਂ ਨੇ ਕੋਈ ਹੈਲਪ ਨਹੀਂ ਕੀਤੀ ਤੇਰੀ? ਕਹਿੰਦਾ ਨੇ ਵੀਰ ਜੀ, ਉਹ ਤਾਂ ਮੈਂ ਜਦੋਂ ਪੰਜਾਬ ਆ ਕੇ ਜਦੋਂ ਪੰਥਕ ਦਾਅਵੇਦਾਰੀ ਦੀ ਗੱਲ ਕੀਤੀ ਤੇ ਉਹ ਰਿਸ਼ਤੇਦਾਰੀਆਂ ਤੋਂ ਟੁੱਟ ਗਈਆਂ। ਦਾਅਵੇਦਾਰੀ ਦੀ ਗੱਲ ਕਰੀ ਦੀਪ ਨੇ, ਇਹੀ ਕਿ ਉਹਨੂੰ ਸਜ਼ਾ ਮਿਲੀ ਕਿ ਪੰਜਾਬ ਦੇ
ਵਿੱਚ ਉਸ ਦਾ ਇੱਕ ਵੱਡਾ ਨਾਮ ਉੱਭਰਦਾ ਸਾਹਮਣੇ ਆਇਆ। ਉਸ ਦੇ ਬਾਅਦ ਦੇ ਵਿੱਚੋਂ ਦੱਸਦਾ ਐਕਸੀਡੈਂਟ ਕਰਵਾ ਦਿੱਤਾ। ਜਿਹੜਾ ਵੀ ਨੌਜਵਾਨ ਇਸ ਰਾਹ ਦੇ ਉੱਪਰ ਤੁਰ ਕੇ ਉਸ ਪੰਥਕ ਦਾਅਵੇਦਾਰੀ ਦੀ ਹੋਣ ਦੀ ਤੇ ਪਾਤਸ਼ਾਹੀ ਦੀ ਗੱਲ ਕਰੇਗਾ, ਦਾਅਵੇ ਦੀ, ਤੇ ਮੇਰੇ ਖਿਆਲ ਦੇ ਨਾਲ ਸਟੇਟ ਦੇ ਕੋਲ ਇਹੋ ਤਰੀਕਾ ਵਰਤ ਰਿਹਾ ਕਿ ਉਸ ਜ਼ੁਬਾਨ ਨੂੰ ਹਮੇਸ਼ਾ ਵਾਸਤੇ ਚੁੱਪ ਕਰਵਾਇਆ ਜਾਵੇ। ਸੋ ਅੱਜ ਅਸੀਂ ਸਮਾਗਮ ਤੇ ਪਹੁੰਚੇ ਹਾਂ, ਯਾਦਗਾਰੀ ਸਮਾਗਮ ਆ। ਤਾਂ ਅਸੀਂ ਅੱਜ ਮੁਲਾਕਾਤ ਕਰਾਂਗੇ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ, ਜਿਹੜੇ ਕਿ ਦੀਪ ਬਾਈ ਦੇ ਨਾਲ ਹਮੇਸ਼ਾ ਰਹੇ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਉਹ ਖਿਚਵਾਈਆਂ ਜਾ ਰਹੀਆਂ ਨੇ। ਨੌਜਵਾਨ ਨੇ ਜਿਹੜੇ ਉਹ ਇੱਥੇ ਪਹੁੰਚੇ ਨੇ, ਹਰ ਇੱਕ ਦੀਪ ਨੂੰ ਯਾਦ ਕਰ ਰਿਹਾ। ਸੋ ਡਾਕਟਰ ਸਾਹਿਬ, 1 ਸਾਲ ਹੋ ਗਿਆ, 1 ਸਾਲ ਦੇ ਵਿੱਚ ਦੀਪ ਦਾ ਜਿਹੜਾ ਘਾਟਾ ਗਾ ਬੜਾ ਜ਼ਿਆਦਾ ਰੜਕ ਰਿਹਾ ਗਾ। ਕਿਵੇਂ ਦਾ ਦੇਖਦੇ ਹੋ ਇੱਥੇ ਸਮਾਗਮ ਆ ਜਿਹੜਾ ਯਾਦਗਾਰੀ ਸਮਾਗਮ ਮਨਾਇਆ ਜਾ ਰਿਹਾ ਅੱਜ? ਵੇਖੋ, ਢਿੱਲੋਂ ਸਾਹਿਬ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਸੇ ਤਾਂ ਦਾ ਸਰੀਰਕ ਤੌਰ ਤੇ ਤਲੇ ਜਾਣਾ ਤੇ ਇੱਕ ਬਹੁਤ ਵੱਡਾ ਘਾਟਾ ਕੌਮ 'ਚ ਮਹਿਸੂਸ ਕੀਤਾ ਜਾ ਰਿਹਾ, ਪਰ ਉਹਦੇ ਨਾਲ ਜਿਹੜਾ ਇੰਨੀ ਵੱਡੀ ਗਿਣਤੀ ਵਿੱਚ ਸੰਗਤ ਦਾ ਆਉਣਾ, ਉਹ ਆਪਣੇ ਆਪ ਦੇ 'ਚ ਇੱਕ ਬੜਾ ਸਾਰਥਕ ਪੱਖ ਹੈ। ਵੇਖੋ, ਉਹਦੀ ਸਰੀਰ ਦਾ ਘਾਟਾ ਤਾਂ ਨਹੀਂ ਪੂਰਾ ਕੀਤਾ ਜਾ ਸਕਦਾ, ਪਰ ਕਿਤੇ ਨਾ ਕਿਤੇ ਜਿਹੜੇ ਉਹਦੇ ਬੋਲ ਸੀ ਉਹ ਸਾਰੀ ਕਹਿ ਸਕਦੇ ਕਿ ਫਿਜ਼ਾ ਦੇ 'ਚ ਇਸ ਤਰ੍ਹਾਂ ਗੂੰਜਦੇ ਨੇ ਕਿ ਜਿਹੜੇ ਬਰਤਾਂਤ ਉਸਨੇ ਸਿੱਖ ਦਾਅਵੇਦਾਰੀ ਨੂੰ ਪੇਸ਼ ਕਰਦੇ ਸਿਰਜੇ, ਉਹ ਚਾਹੇ ਹੋਂਦ ਦੀ ਗੱਲ ਸੀ, ਚਾਹੇ ਪਾਤਸ਼ਾਹੀ ਦਾਅਵੇ ਦੀ ਗੱਲ ਸੀ, ਉਹਨਾਂ ਨੂੰ ਨੌਜਵਾਨਾਂ ਨੇ ਇੰਨੇ ਵੱਡੇ ਰੂਪ 'ਚ ਸਵੀਕਾਰਿਆ ਕਿ ਅੱਜ ਤੁਸੀਂ ਵੇਖ ਰਹੇ ਹੋ ਕਿ ਇੰਨੀ ਵੱਡੀ ਗਿਣਤੀ 'ਚ ਨੌਜਵਾਨਾਂ ਦਾ ਆਉਣਾ ਤੇ ਆ ਕੇ ਜਿਹੜੇ ਬੁਲਾਰੇ ਸੀ ਉਹਨਾਂ ਨੂੰ ਸੰਜੀਦਗੀ ਦੇ ਨਾਲ ਸੁਣਨਾ, ਇਸ ਗੱਲ ਦਾ ਪ੍ਰਤੀਕ ਹੈ ਕਿ ਜਿਹੜੀ ਗੱਲ ਉਸਨੇ ਕਹਿਣੀ ਚਾਹੀ, ਨੌਜਵਾਨੀ ਨੇ ਕਿਤੇ ਨਾ ਕਿਤੇ ਉਸ ਨੂੰ ਸਵੀਕਾਰ ਜ਼ਰੂਰ ਕੀਤਾ। ਪਾਤਸ਼ਾਹੀ ਦਾਅਵੇ ਦੀ ਗੱਲ ਕਰਦੇ ਕਰਦੇ ਦੀਪ ਸਿੱਧੂ ਦੀ ਸ਼ਹੀਦੀ ਹੋ ਜਾਂਦੀ ਆ। ਐਕਸੀਡੈਂਟ ਦੇ ਰਾਹੀਂ ਇੱਕ ਹਾਦਸਾ ਵਾਪਰਦਾ ਜਿਹੜਾ ਕਿ ਪੂਰੇ ਪੰਜਾਬ ਦੇ ਲਈ ਬੜਾ ਘਾਟਾ ਗਾ। ਪਰ ਅੱਜ ਮਹਿਸੂਸ ਕੀ ਹੋਇਆ ਇੱਥੇ ਜਦੋਂ ਪਹੁੰਚੇ? ਇਹ ਲੱਗਿਆ ਇੱਕ ਟਾਈਮ ਦੇ ਲਈ ਕਿ ਸੰਗਤ ਦੇ ਵਿੱਚੋਂ ਉੱਠੇਗਾ ਦੀਪ ਤੇ ਬੋਲੇਗਾ? ਵੇਖੋ, ਇਹ ਤਾਂ ਹਮੇਸ਼ਾ ਹੀ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਦੀਪ ਦੀ ਪੇਸ਼ਕਾਰੀ ਸੀ ਤੇ ਨੌਜਵਾਨਾਂ ਦੇ ਨਾਲ ਜਿਸ ਤਰ੍ਹਾਂ ਦਾ ਉਹਦਾ ਇੱਕ ਮੋਹ ਦੀਆਂ ਤੰਦਾਂ ਵੱਜੀਆਂ ਹੋਈਆਂ ਸੀਗੀਆਂ, ਤੇ ਮੈਂ ਤਾਂ ਕਈ ਵਾਰੀ ਵੇਖਿਆ ਕਿ ਉਹ ਲੋਕ ਜਿਨ੍ਹਾਂ ਨੇ ਦੀਪ ਨੂੰ ਵੇਖਿਆ ਵੀ ਨਹੀਂ, ਜਿਹੜੇ ਦੀਪ ਨੂੰ ਮਿਲੇ ਵੀ ਨਹੀਂ, ਉਹ ਵੀ ਉਹਦੇ ਯਾਦ ਦੇ ਵਿੱਚ ਅਥਰੂ ਵਹਾਉਂਦੇ ਰਹਿੰਦੇ ਨੇ। ਮੈਂ ਵਿਦੇਸ਼ਾਂ ਦੇ ਵਿੱਚ ਜਾਂਦਾ ਤਾਂ ਬਹੁਤ ਲੋਕੀ ਕਹਿੰਦੇ ਇੱਕ ਮਨ ਦੀ ਇੱਛਾ ਜਾਂ ਰੀਝ ਜਿਹੜੀ ਸੀਗੀ ਨਾ, ਉਹ ਅਧੂਰੀ ਰਹਿ ਗਈ ਕਿ ਅਸੀਂ ਦੀਪ ਨੂੰ ਮਿਲਣਾ ਚਾਹੁੰਦੇ ਸੀ, ਤੇ ਜਿਹੜੇ ਮਿਲੇ ਨੇ ਮੈਂ ਸੋਚਦਾ ਕਿ ਉਹ ਤੇ ਹਰ ਵੇਲੇ ਚਾਹੁੰਦਾ ਕਿ ਪਤਾ ਨਹੀਂ ਕਿਹੜੇ ਵੇਲੇ ਕਿਹੜੀ ਭੀੜ ਦੇ ਵਿੱਚੋਂ ਉਹਦੀ ਆਵਾਜ਼ ਆ ਜਾਣੀ ਹੈ। ਜਿਸ ਤਰ੍ਹਾਂ ਮੈਨੂੰ ਤਾਂ ਕਈ ਵਾਰੀ ਫੋਨ ਵੀ ਆਵੇ ਤੇ ਇਸ ਤਰ੍ਹਾਂ ਉਹਦਾ ਵਾਇਸ ਮੈਸੇਜ ਹੁੰਦਾ ਸੀਗਾ, ਦੀਪ ਹੇਅਰ ਸਰ, ਹੈ ਨਾ, ਤਾਂ ਮੈਨੂੰ ਬਾਰ-ਬਾਰ ਆਉਂਦਾ ਹੈ ਕਿ ਯਾਰ ਕਦੀ ਉਹ ਫੋਨ ਆਵੇ ਜਦੋਂ ਉਹਦੀ ਆਵਾਜ਼ ਸੁਣਨ ਨੂੰ ਮਿਲੇ। ਪਰ ਇਹ ਤਾਂ ਪਤਾ ਹੀ ਅੰਤਮ ਸੱਚ ਹੈ ਕਿ ਜਿਹੜਾ ਸੰਸਾਰ ਤੋਂ ਚਲਾ ਗਿਆ ਉਹਨੇ ਨਹੀਂ ਆਉਣਾ। ਪਰ ਇੱਕ ਵੱਡੀ ਗੱਲ ਹੈ, ਸੰਸਾਰ ਦੇ ਉੱਪਰ ਬਹੁਤ ਲੋਕ ਜਾਂਦੇ ਨੇ, 1 ਮਿੰਟ ਦੇ ਵਿੱਚ 1 ਸੈਕਿੰਡ 'ਚ ਕਿੰਨੀਆਂ ਮੌਤਾਂ ਹੁੰਦੀਆਂ ਨੇ, ਪਰ ਸਾਰੀਆਂ ਮੌਤਾਂ ਜਿਹੜੀਆਂ ਨੇ ਕੋਈ ਬਰਤਾਂਤ ਸਿਰਜ ਕੇ ਨਹੀਂ ਜਾਂਦੀਆਂ ਕਿ ਉਹ ਸਮਾਜ ਦੇ ਵਾਸਤੇ ਇੱਕ ਵੱਡਾ ਜਿਹੜਾ ਕਹਿ ਸਕਦੇ ਹੋ ਕਿ ਇੱਕ ਮਰਕਜ਼ ਦਾ ਮਕਸਦ ਦੀ ਪ੍ਰਾਪਤੀ ਦੇ ਵਾਸਤੇ ਆਪਣੇ ਕੌਮ ਨੂੰ ਇੱਕ ਰਾਹ ਦੱਸ ਕੇ ਜਾਣ। ਸੋ ਦੀਪ ਬੇਸ਼ੱਕ ਸਰੀਰ ਕਰਕੇ ਚਲਾ ਗਿਆ, ਪਰ ਬਹੁਤ ਸਾਰੇ ਜਾਣ ਵਾਲੇ ਲੋਕਾਂ ਤੋਂ ਚੰਗਾ ਇਸ ਕਰਕੇ ਹੈ ਕਿ ਕਮ ਸੇ ਕਮ ਨੌਜਵਾਨੀ ਨੂੰ ਉਹਨੇ ਆਪਣੀ ਹੋਣ ਦੇ ਅਹਿਸਾਸ ਦੀ ਗੱਲ ਨੂੰ ਤੇ ਜਗਾਇਆ। ਹੋਣ ਦੀ ਲੜਾਈ ਕਰਦਿਆਂ ਦੀਪ ਦੀ ਡੈਥ ਹੋ ਜਾਣੀ, ਉਸ ਤੋਂ ਬਾਅਦ ਦੀਪ ਦਾ ਇੱਕ ਵੱਡਾ ਸੁਨੇਹਾ ਪੰਜਾਬ ਦੀ ਨੌਜਵਾਨੀ ਨੂੰ ਦੇਣਾ। ਪੰਜਾਬ ਦੀ ਨੌਜਵਾਨੀ ਦੇ ਵਿੱਚ ਤੁਸੀਂ ਵੀ ਵਿਚਰਦੇ ਹੋ, ਪਰ ਇੱਕ ਅਫਸੋਸ ਉੱਥੇ ਵੀ ਹੁੰਦਾ ਨਾ ਜਦੋਂ ਦਿਓਲ ਪਰਿਵਾਰ ਦੇ ਨਾਲ ਐਡਾ ਵੱਡਾ ਰਿਸ਼ਤਾ ਸੀ ਤੇ ਦਿਓਲ ਪਰਿਵਾਰ ਦਾ ਇੱਕ ਟਵੀਟ ਤੱਕ ਨਹੀਂ ਆਉਣਾ। ਵੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੁੰਦਾ ਕਿ ਜਿਹੜੇ ਤੁਹਾਡੇ ਰਿਸ਼ਤੇ ਕੇਵਲ ਤੇ ਕੇਵਲ ਜਿਹੜੇ ਹੁੰਦੇ ਨੇ ਨਾ ਪ੍ਰੋਫੈਸ਼ਨਲ ਰਿਸ਼ਤੇ, ਉਹ ਕੌਮੀ ਭਾਵਨਾਵਾਂ ਨੂੰ ਕਦੀ ਨਹੀਂ ਸਮਝਦੇ। ਜਿਹੜੇ ਪ੍ਰੋਫੈਸ਼ਨ ਦੇ ਵਿੱਚ ਤੁਹਾਡੀਆਂ ਸਮਾਜ ਦੇ ਨਾਲ ਬੱਝੀਆਂ ਹੋਈਆਂ ਤੰਦਾਂ ਹੁੰਦੀਆਂ ਨੇ, ਉਹ ਉੱਥੋਂ ਤੱਕ ਸੀਮਤ ਹੁੰਦੀਆਂ ਨੇ ਕਿ ਤੁਸੀਂ ਕਿਸੇ ਤੋਂ ਕਿੰਨਾ ਕਮਾ ਸਕਦੇ ਹੋ ਤੇ ਕਿੰਨਾ ਕਿਸੇ ਦੇ ਵਾਸਤੇ ਕਰ ਸਕਦੇ ਹੋ। ਸੋ ਦਿਓਲ ਪਰਿਵਾਰ ਨੇ ਜਿੱਥੋਂ ਤੱਕ ਦੀਪ ਸਿੱਧੂ ਨਾਲ ਸੰਬੰਧਾਂ ਦੀ ਗੱਲ ਆ, ਜਦੋਂ ਉਹਨੂੰ ਇਲੈਕਸ਼ਨ ਦੇ ਵਿੱਚ ਵਰਤਣ ਦੀ ਗੱਲ ਸੀ ਜਾਂ ਫਿਰ ਉਹਨੂੰ ਆਪਣੇ ਬਿਜ਼ਨਸ ਦੇ ਵਿੱਚ ਵਰਤਣ ਦੀ ਗੱਲ ਸੀ, ਉਦੋਂ ਤੱਕ ਤਾਂ ਉਹਨਾਂ ਨੇ ਪੂਰਾ ਵਰਤਿਆ। ਪਰ ਕੇਵਲ ਉਹਦੀ ਮੌਤ ਦੀ ਗੱਲ ਨਹੀਂ ਹੈ, ਜਦੋਂ ਤੋਂ ਦੀਪ ਸਿੱਧੂ ਕਿਸਾਨ ਸੰਘਰਸ਼ ਦੇ ਵਿੱਚ ਆ ਗਿਆ ਤੇ ਉਹਨੇ ਸਿੱਖ ਦਾਅਵੇਦਾਰੀ ਦੀ ਗੱਲ ਕਰਨੀ ਸ਼ੁਰੂ ਕੀਤੀ, ਉਹਦੇ ਤੋਂ ਬਾਅਦ ਹੀ ਦੀਪ ਨੇ ਮੈਨੂੰ ਦੱਸਿਆ ਸੀ ਕਿ ਹੁਣ ਉਹਨਾਂ ਨੇ ਮੇਰੇ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਜਿਹੜੇ ਨੇ ਖਤਮ ਕਰ ਲਏ ਨੇ। ਈਵਨ 26 ਜਨਵਰੀ ਜਦੋਂ ਉਹ ਜੇਲ੍ਹ ਦੇ ਵਿੱਚ ਸੀਗਾ ਤਾਂ ਕੁਦਰਤਨ ਤਿਹਾੜ ਜੇਲ੍ਹ ਦੇ ਵਿੱਚੋਂ ਮੈਨੂੰ ਦਾ ਫੋਨ ਆਇਆ ਤੇ ਮੈਂ ਮਜ਼ਾਕ 'ਚ ਪੁੱਛਿਆ, ਮੈਂ ਕਿਹਾ ਤੇਰੇ ਜਿਹੜੇ ਵੱਡੇ ਹੈਗੇ ਨੇ ਅਦਾਕਾਰ, ਉਹਨਾਂ ਨੇ ਕੋਈ ਹੈਲਪ ਨਹੀਂ ਕੀਤੀ ਤੇਰੀ? ਕਹਿੰਦਾ ਨੇ ਵੀਰ ਜੀ, ਉਹ ਤਾਂ ਮੈਂ ਜਦੋਂ ਪੰਜਾਬ ਆ ਕੇ ਜਦੋਂ ਪੰਥਕ ਦਾਅਵੇਦਾਰੀ ਦੀ ਗੱਲ ਕੀਤੀ ਤੇ ਉਹ ਰਿਸ਼ਤੇਦਾਰੀਆਂ ਤੋਂ ਹੀ ਟੁੱਟ ਗਈਆਂ ਸੀ। ਪੰਥਕ ਦਾਅਵੇਦਾਰੀ ਦੀ ਗੱਲ ਕਰਨ ਦੀ ਸਜ਼ਾ ਸੀ ਦੀਪ ਨੂੰ ਗਦਾਰ ਕਹਿਣਾ? ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ। ਹੁਣ ਤਾਂ ਨਿਖਰ ਕੇ ਸਾਹਮਣੇ ਆ ਗਿਆ ਕਿ ਜਿਹੜੇ ਕਿਸਾਨ ਸੰਘਰਸ਼ ਦੇ ਆਗੂ ਸਟੇਟ ਦੇ ਨਾਲ ਮਿਲ ਕੇ ਚੱਲਦੇ ਸੀਗੇ, ਅੱਜ ਉਹਨਾਂ ਦੀਆਂ ਉਸ ਪਦਾਰਥਵਾਦ ਤੇ ਪੈਸੇ ਦੀਆਂ ਲੜਾਈ ਦੀਆਂ ਗੱਲਾਂ ਮੀਡੀਆ 'ਚ ਆ ਰਹੀਆਂ ਨੇ ਤੇ ਦੀਪ ਦੀ ਜਿਹੜੀ ਪੰਥਕ ਦਾਅਵੇਦਾਰੀ ਦੀ ਗੱਲ ਅੱਜ ਹੋਰ ਨੌਜਵਾਨੀ ਦੀ ਜ਼ੁਬਾਨ ਦੇ ਉੱਪਰ। ਪੰਥਕ ਦਾਅਵੇਦਾਰੀ ਦੀ ਗੱਲ ਕਰੀ ਦੀਪ ਨੇ, ਇਹੀ ਕਿ ਉਹਨੂੰ ਸਜ਼ਾ ਮਿਲੀ ਕਿ ਪੰਜਾਬ ਦੇ ਵਿੱਚ ਉਸ ਦਾ ਇੱਕ ਵੱਡਾ ਨਾਮ ਉੱਭਰਦਾ ਸਾਹਮਣੇ ਆਇਆ, ਉਸ ਦੇ ਬਾਅਦ ਦੇ ਵਿੱਚੋਂ ਦੱਸਦਾ ਐਕਸੀਡੈਂਟ ਕਰਵਾ ਦਿੱਤਾ।
ਬਿਲਕੁਲ ਦੀਪ ਹੀ ਨਹੀਂ ਹੈ, ਦੀਪ ਨੂੰ ਤੇ ਸਜ਼ਾ ਕਹਿ ਸਕਦੇ ਹੋ ਕਿ ਸਰਕਾਰ ਦੇ ਵੱਲੋਂ ਇਸ ਜਿਹੜਾ ਵਹਿਸ਼ੀ ਕਹਿ ਸਕਦੇ ਹੋ ਵਰਤਾਰਾ ਹੈ ਉਹਦਾ ਸਾਹਮਣਾ ਕਰਨਾ ਪਿਆ। ਜਿਹੜਾ ਵੀ ਨੌਜਵਾਨ ਇਸ ਰਾਹ ਦੇ ਉੱਪਰ ਤੁਰ ਕੇ ਉਸ ਪੰਥਕ ਦਾਅਵੇਦਾਰੀ ਦੀ ਹੋਣ ਦੀ ਤੇ ਪਾਤਸ਼ਾਹੀ ਦੀ ਗੱਲ ਕਰੇਗਾ ਦਾਅਵੇ ਦੀ, ਤੇ ਮੇਰੇ ਖਿਆਲ ਦੇ ਨਾਲ ਸਟੇਟ ਦੇ ਕੋਲ ਇਹੋ ਤਰੀਕਾ ਵਰਤੇਗਾ ਕਿ ਉਸ ਨੂੰ ਹਮੇਸ਼ਾ ਵਾਸਤੇ ਚੁੱਪ ਕਰਵਾਇਆ ਜਾਵੇ। ਤੁਸੀਂ ਕਾਫੀ ਵੱਡੀ ਫਾਈਲ ਲੈਤੀ ਹੋਈ ਸੀ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ 'ਚ ਜਦੋਂ ਆਪਣੀ ਮੁਲਾਕਾਤ ਹੁੰਦੀ ਆ ਤਾਂ ਉਦੋਂ ਉਸ ਫਾਈਲ ਦੇ ਵਿੱਚ ਕਾਫੀ ਸੰਗੀਨ ਧਾਰਾਵਾਂ ਲਗਾਈਆਂ ਗਈਆਂ ਇਸ ਦੀਪ ਦੇ ਉੱਪਰ, ਪਰ ਫਿਰ ਵੀ ਕਹਿੰਦੇ ਰਹੇ ਸਟੇਟ ਦਾ ਬੰਦਾ ਹੈਗਾ। ਹਾਂ ਬਿਲਕੁਲ, ਜਿੰਨੀਆਂ ਕਿ ਉਸ ਕੇਸ ਨਾਲ ਸੰਬੰਧਿਤ, ਕਿਉਂਕਿ ਮੈਨੂੰ ਤਾਂ ਬਹੁਤ ਨੇੜੇ ਰਹਿਣ ਦਾ ਮੌਕਾ ਮਿਲਿਆ, ਜਦੋਂ ਤੱਕ ਉਹਦੀ ਜ਼ਮਾਨਤ ਨਹੀਂ ਹੋਗੀ ਉਹਨਾਂ ਚਿਰ ਮੈਂ ਪੰਜਾਬ ਇੱਕ ਦਿਨ ਵੀ ਨਹੀਂ ਵੜਿਆ, ਮੈਂ ਉਹਨਾਂ ਦਿਨ ਦਿੱਲੀ ਰਿਹਾ। ਉਹ ਜਿਹੜੀਆਂ ਧਾਰਾਵਾਂ ਸੀ ਉਹਨਾਂ ਧਾਰਾਵਾਂ ਦੇ ਵਿੱਚ ਤੁਸੀਂ ਵੇਖੋ ਇੱਕ ਤਾਂ ਸਟੇਟ ਦੇ ਵੱਲੋਂ ਸੀ ਤੇ ਇੱਕ ਜਿਸ ਪਰਿਵਾਰ ਦੇ ਕੋਲ ਜਿਹੜਾ ਇੱਕ ਕਾਰਪੋਰੇਟ ਸੈਕਟਰ ਆ ਕਹਿ ਸਕਦੇ ਹੋ ਕਿ ਡਾਲਮੀਆ ਪਰਿਵਾਰ ਜਿਹਦੇ ਕੋਲ ਕੰਟਰੈਕਟ ਦੇ ਉੱਪਰ ਲਾਲ ਕਿਲ੍ਹਾ ਦਿੱਤਾ ਹੋਇਆ, ਉਹਨਾਂ ਦੇ ਵੱਲੋਂ ਵੀ ਬਕਾਇਦਾ ਕੇਸ ਜਿਹੜੇ ਸੀ ਉਹ ਦਰਜ ਕਰਵਾਏ ਗਏ ਸੀ ਕਿ ਲਾਲ ਕਿਲ੍ਹੇ ਦੀ ਤੋੜ-ਫੋੜ ਕੀਤੀ ਗਈ ਹੈ। ਇੱਥੋਂ ਤੱਕ ਕਿ ਉੱਥੋਂ ਦੇ ਜਿਹੜੇ ਸੁਰੱਖਿਆ ਮੁਲਾਜ਼ਮ ਨੇ ਉਹਨਾਂ ਦੇ ਹਥਿਆਰ ਚੋਰੀ ਕਰ ਲਏ ਨੇ। ਸੋ ਸਰਕਾਰ ਦੇ ਵੱਲੋਂ ਕਿ ਕਸਰ ਨਹੀਂ ਛੱਡੀ ਗਈ ਕਿ ਕਿਸ ਤਰ੍ਹਾਂ ਦਾ ਜਿਹੜਾ ਕੇਸ ਆ ਉੱਤੇ ਪਾਉਣ ਦੇ ਉੱਪਰੋਂ। ਦੀਪ ਦਾ ਇੰਨਾ ਪੰਜਾਬ ਦੇ ਵਿੱਚ ਆ ਜਾਣਾ, ਉੱਭਰ ਜਾਣਾ, ਤੁਹਾਡੇ ਨਾਲ ਤਾਂ ਅਕਸਰ ਗੱਲ ਹੁੰਦੀ ਸੀ, ਆਖਰ ਅਜਿਹਾ ਇੱਕਦਮ ਕਿਉਂ ਬਦਲਾਅ ਹੋਇਆ ਦੀਪ ਦੇ ਵਿੱਚ? ਇਹ ਤਾਂ ਮੈਂ ਵੀ ਨਹੀਂ ਸਮਝ ਸਕਦਾ, ਇਹਨੂੰ ਮੈਂ ਕੁਦਰਤੀ ਵਰਤਾਰਾ ਕਹਿ ਸਕਦਾ ਕਿ ਦੀਪ ਦੀ ਜਦੋਂ ਪਹਿਲੀ ਵਾਰੀ ਬੰਬੇ ਤੋਂ ਮੇਰੇ ਨਾਲ ਗੱਲਬਾਤ ਹੋਈ ਤੇ ਉਦੋਂ ਦੀਪ ਦੇ ਵਿਚਾਰ ਸਮਾਜਵਾਦ ਦੇ ਵਾਲੇ ਤਾਂ ਸੀਗੇ, ਪਰ ਇਸ ਤਰ੍ਹਾਂ ਦੇ ਨਾਲ ਪੰਥਕ ਪ੍ਰਭਾਵ ਨੂੰ ਉਹ ਕਬੂਲੇਗਾ ਮੈਨੂੰ ਇਹ ਨਹੀਂ ਸੀ ਪਤਾ ਕਿ ਇੰਨੀ ਛੇਤੀ। ਹੁਣ ਉਹ ਕਿਹੜੀ ਤਾਕਤ, ਉਹ ਕਿਹੜੀ ਸੱਤਾ, ਉਹ ਕਿਹੜੀ ਸ਼ਕਤੀ ਹੈ ਜਿਹਦੇ ਕਰਕੇ ਉਹਦੇ 'ਚ ਇੰਨਾ ਵੱਡਾ ਬਦਲਾਅ ਆਇਆ। ਕਿਉਂਕਿ ਜਦੋਂ ਪਹਿਲੀ ਵਾਰੀ ਕੋਵਿਡ ਦੇ ਦਿਨਾਂ 'ਚ ਬੰਬੇ ਤੋਂ ਇਹਦੀ ਮੇਰੇ ਨਾਲ ਗੱਲ ਹੋਈ, ਮੇਰੇ ਕੋਲ ਅਜੇ ਵੀ ਇਹਦੇ ਫੋਨ ਦੇ ਉੱਪਰ ਮੈਸੇਜ ਪਿਆ, ਤਾਂ ਉਦੋਂ ਮੈਨੂੰ ਕਹਿੰਦਾ ਸੀ ਕਿ ਮੈਨੂੰ ਦੱਸੋ ਕਿ ਭਿੰਡਰਾਂ ਵਾਲੇ ਸੰਤ ਗਲਤ ਹੈ ਕਿ ਇੰਦਰਾ ਗਾਂਧੀ ਗਲਤ ਆ, ਮਤਲਬ ਕਿ ਇਹਦੇ ਇਸ ਤਰ੍ਹਾਂ ਦੇ ਸਵਾਲ ਹੁੰਦੇ ਸੀਗੇ। ਤੇ ਮੈਂ ਉਹਨੂੰ ਕਿਹਾ ਕਿ ਸ਼ਾਇਦ ਮੈਂ ਤੇ ਇੰਨਾ ਵਧੀਆ ਜਵਾਬ ਨਾ ਦੇ ਸਕਾਂ, ਤੂੰ ਸਰਦਾਰ ਅਜਮੇਰ ਸਿੰਘ ਉਹਨਾਂ ਦੀ ਕਿਤਾਬ ਪੜ੍ਹ ਲੈ, ਮੇਰੇ ਕੋਲ ਮੈਸੇਜ ਵੀ ਪਿਆ। ਤੇ ਮੈਂ ਕਿਹਾ ਇੱਕ ਉਹਨਾਂ ਨੇ ਰਾਈਟਰ ਦਾ ਹਵਾਲਾ ਦਿੱਤਾ ਜॉयस ਪੈਟੀਗਰਿਊ, ਮੈਂ ਕਿਹਾ ਜੇ ਤੂੰ ਅੰਗਰੇਜ਼ੀ 'ਚ ਪੜ੍ਹਨੀ ਹੈ ਤਾਂ ਉਹਨਾਂ ਨੂੰ ਪੜ੍ਹ ਲਾ। ਸੋ ਉਹਦੇ ਅੰਦਰ ਸਿੱਖਣ ਦੀ ਭਾਵਨਾ ਜਿਹੜੀ ਬਹੁਤ ਜ਼ਿਆਦਾ ਸੀ, ਉਹੀ ਭਾਵਨਾ ਜਿਹੜੀ ਸੀ ਉਹਨੂੰ ਇੱਕ ਪੰਥਕ ਲੀਡਰ ਦੇ ਤੌਰ ਤੇ ਇਸ ਦਾਇਰੇ ਦੇ ਵਿੱਚ ਲੈ ਆਈ। ਜਜ਼ਬਾਤੀ ਸੀ ਥੋੜਾ ਜਿਹਾ, ਤਾਂ ਇਸੇ ਕਰਕੇ ਇੰਨਾ ਕੁਝ ਭੁਗਤਣਾ ਪਿਆ। ਬਿਲਕੁਲ ਬਹੁਤ ਜਜ਼ਬਾਤੀ ਸੀ, ਕੋਈ ਸ਼ੱਕ ਨਹੀਂ ਜੀ। ਬਿਲਕੁਲ। ਤਾਂ ਅਸੀਂ ਡਾਕਟਰ ਸੁਖਪ੍ਰੀਤ ਸਿੰਘ ਉਦੋਕੀ ਜੀ ਦੇ ਨਾਲ ਗੱਲਬਾਤ ਕਰ ਰਹੇ ਸੀ, ਤਾਂ ਅਸੀਂ ਇਹ ਮੁਲਾਕਾਤ ਸਪੈਸ਼ਲ ਤੇ ਖਾਸ ਕਰੀ ਆ ਕਿਉਂਕਿ ਇਸ ਦੇ ਵਿੱਚ ਕਾਫੀ ਕੁਛ ਆ ਜਿਹੜਾ ਉਹ ਸਾਹਮਣੇ ਨਿਕਲਿਆ ਹੈਗਾ। ਤਾਂ ਇਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਇੱਥੇ ਕਾਫੀ ਵੱਡੀਆਂ ਸ਼ਖਸੀਅਤਾਂ ਪਹੁੰਚੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਹੋਰ ਵੀ ਲੋਕਾਂ ਦੇ ਨਾਲ ਮਿਲਾਂਗੇ। ਪਾਤਸ਼ਾਹੀ ਦਾਅਵੇ ਦੀ ਗੱਲ ਕਰਦੇ ਕਰਦੇ ਦੀਪ ਸਿੱਧੂ ਦੀ ਸ਼ਹੀਦੀ ਹੋ ਜਾਂਦੀ ਆ ਐਕਸੀਡੈਂਟ ਦੇ ਰਾਹੀਂ, ਇੱਕ ਹਾਦਸਾ ਵਾਪਰਦਾ ਜਿਹੜਾ ਕਿ ਪੂਰੇ ਪੰਜਾਬ ਦੇ ਲਈ ਬੜਾ ਘਾਟਾ ਗਾ। ਪਰ ਅੱਜ ਮਹਿਸੂਸ ਕੀ ਹੋਇਆ ਇੱਥੇ ਜਦੋਂ ਪਹੁੰਚੇ? ਇਹ ਲੱਗਿਆ ਇੱਕ ਟਾਈਮ ਦੇ ਲਈ ਕਿ ਸੰਗਤ ਦੇ ਵਿੱਚੋਂ ਉੱਠੇਗਾ ਦੀਪ ਤੇ ਬੋਲੇਗਾ? ਵੇਖੋ ਇਹ ਤਾਂ ਹਮੇਸ਼ਾ ਹੀ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਦੀਪ ਦੀ ਪੇਸ਼ਕਾਰੀ ਸੀ ਤੇ ਨੌਜਵਾਨਾਂ ਦੇ ਨਾਲ ਜਿਸ ਤਰ੍ਹਾਂ ਦਾ ਉਹਦਾ ਇੱਕ ਮੋਹ ਦੀਆਂ ਤੰਦਾਂ ਵੱਜੀਆਂ ਹੋਈਆਂ ਸੀਗੀਆਂ। ਸੋ ਦੀਪ ਬੇਸ਼ੱਕ ਸਰੀਰ ਕਰਕੇ ਚਲਾ ਗਿਆ, ਪਰ ਬਹੁਤ ਸਾਰੇ ਜਾਣ ਵਾਲੇ ਲੋਕਾਂ ਤੋਂ ਚੰਗਾ ਇਸ ਕਰਕੇ ਹੈ ਕਿ ਕਮ ਸੇ ਕਮ ਨੌਜਵਾਨੀ ਨੂੰ ਉਹਨੇ ਆਪਣੀ ਹੋਣ ਦੇ ਅਹਿਸਾਸ ਦੀ ਗੱਲ ਨੂੰ ਤੇ ਜਗਾਇਆ। ਈਵਨ 26 ਜਨਵਰੀ ਜਦੋਂ ਉਹ ਜੇਲ੍ਹ ਦੇ ਵਿੱਚ ਸੀਗਾ ਤਾਂ ਕੁਦਰਤਨ ਤਿਹਾੜ ਜੇਲ੍ਹ ਦੇ ਵਿੱਚੋਂ ਮੈਨੂੰ ਉਹਦਾ ਫੋਨ ਆਇਆ ਤੇ ਮੈਂ ਮਜ਼ਾਕ 'ਚ ਪੁੱਛਿਆ, ਮੈਂ ਕਿਹਾ ਤੇਰੇ ਜਿਹੜੇ ਵੱਡੇ ਹੈਗੇ ਨੇ ਅਦਾਕਾਰ ਉਹਨਾਂ ਨੇ ਕੋਈ ਹੈਲਪ ਨਹੀਂ ਕੀਤੀ ਤੇਰੀ? ਕਹਿੰਦਾ ਨਹੀਂ ਵੀਰ ਜੀ, ਉਹ ਤਾਂ ਮੈਂ ਜਦੋਂ ਪੰਜਾਬ ਆ ਕੇ ਜਦੋਂ ਪੰਥਕ ਦਾਅਵੇਦਾਰੀ ਦੀ ਗੱਲ ਕੀਤੀ ਤੇ ਉਹ ਰਿਸ਼ਤੇਦਾਰੀਆਂ ਤੋਂ ਟੁੱਟ ਦਾਅਵੇਦਾਰੀ ਦੀ ਗੱਲ ਕਰੀ ਦੀਪ ਨੇ, ਇਹੀ ਕਿ ਉਹਨੂੰ ਸਜ਼ਾ ਮਿਲੀ ਕਿ ਪੰਜਾਬ ਦੇ ਵਿੱਚ ਉਸ ਦਾ ਇੱਕ ਵੱਡਾ ਨਾਮ ਉੱਭਰਦਾ ਸਾਹਮਣੇ ਆਇਆ। ਉਸ ਦੇ ਬਾਅਦ ਦੇ ਵਿੱਚੋਂ ਦੱਸਦਾ ਐਕਸੀਡੈਂਟ ਕਰਵਾ ਦਿੱਤਾ। ਜਿਹੜਾ ਵੀ ਨੌਜਵਾਨ ਇਸ ਰਾਹ ਦੇ ਉੱਪਰ ਤੁਰ ਕੇ ਉਸ ਪੰਥਕ ਦਾਅਵੇਦਾਰੀ ਦੀ ਹੋਣ ਦੀ ਤੇ ਪਾਤਸ਼ਾਹੀ ਦੀ ਗੱਲ ਕਰੇਗਾ ਦਾਅਵੇ ਦੀ, ਤੇ ਮੇਰੇ ਖਿਆਲ ਦੇ ਨਾਲ ਸਟੇਟ ਦੇ ਕੋਲ ਇਹੋ ਤਰੀਕਾ ਵਰਤੇਗਾ ਕਿ ਉਸ ਦੇ ਬਾਅਦ ਨੂੰ ਹਮੇਸ਼ਾ ਵਾਸਤੇ ਚੁੱਪ ਕਰਵਾਇਆ ਜਾਵੇ। ਸੋ ਅੱਜ ਅਸੀਂ ਸਮਾਗਮ ਤੇ ਪਹੁੰਚੇ ਹਾਂ, ਯਾਦਗਾਰੀ ਸਮਾਗਮ ਆ, ਤਾਂ ਅਸੀਂ ਅੱਜ ਮੁਲਾਕਾਤ ਕਰਾਂਗੇ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜਿਹੜੇ ਕਿ ਦੀਪ ਬਾਈ ਦੇ ਨਾਲ ਹਮੇਸ਼ਾ ਰਹੇ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਉਹ ਖਿਚਵਾਈਆਂ ਜਾ ਰਹੀਆਂ ਨੇ, ਨੌਜਵਾਨ ਨੇ ਜਿਹੜੇ ਉਹ ਇੱਥੇ ਪਹੁੰਚੇ ਨੇ, ਹਰ ਇੱਕ ਦੀਪ ਨੂੰ ਯਾਦ ਕਰ ਰਿਹਾ। ਸੋ ਡਾਕਟਰ ਸਾਹਿਬ 1 ਸਾਲ ਹੋ ਗਿਆ, 1 ਸਾਲ ਦੇ ਵਿੱਚ ਦੀਪ ਦਾ ਜਿਹੜਾ ਘਾਟਾ ਗਾ ਬੜਾ ਜ਼ਿਆਦਾ ਰੜਕ ਰਿਹਾ ਗਾ। ਕਿਵੇਂ ਦਾ ਦੇਖਦੇ ਹੋ ਇੱਥੇ ਸਮਾਗਮ ਆ ਜਿਹੜਾ ਯਾਦਗਾਰੀ ਸਮਾਗਮ ਮਨਾਇਆ ਜਾ ਰਿਹਾ ਅੱਜ? ਵੇਖੋ ਢਿੱਲੋਂ ਸਾਹਿਬ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਸੇ ਤਾਂ ਸਰੀਰਕ ਤੌਰ ਤੇ ਤਲੇ ਜਾਣਾ ਤੇ ਇੱਕ ਬਹੁਤ ਵੱਡਾ ਘਾਟਾ ਕੌਮ 'ਚ ਮਹਿਸੂਸ ਕੀਤਾ ਜਾ ਰਿਹਾ, ਪਰ ਉਹਦੇ ਨਾਲ ਜਿਹੜਾ ਇੰਨੀ ਵੱਡੀ ਗਿਣਤੀ ਵਿੱਚ ਸੰਗਤ ਦਾ ਆਉਣਾ ਉਹ ਆਪਣੇ ਆਪ ਦੇ 'ਚ ਇੱਕ ਬੜਾ ਸਾਰਥਕ ਪੱਖ ਹੈ। ਵੇਖੋ ਉਹਦੀ ਸਰੀਰ ਦਾ ਘਾਟਾ ਤਾਂ ਨਹੀਂ ਪੂਰਾ ਕੀਤਾ ਜਾ ਸਕਦਾ,
ਪਰ ਕਿਤੇ ਨਾ ਕਿਤੇ ਜਿਹੜੇ ਉਹਦੇ ਬੋਲ ਸੀ ਉਹ ਸਾਰੀ ਕਹਿ ਸਕਦੇ ਕਿ ਫਿਜ਼ਾ ਦੇ ਵਿੱਚ ਇਸ ਤਰ੍ਹਾਂ ਗੂੰਜਦੇ ਨੇ ਕਿ ਜਿਹੜੇ ਬਿਰਤਾਂਤ ਉਸਨੇ ਸਿੱਖ ਦਾਅਵੇਦਾਰੀ ਨੂੰ ਪੇਸ਼ ਕਰਦੇ ਸਿਰਜੇ, ਉਹ ਚਾਹੇ ਹੋਂਦ ਦੀ ਗੱਲ ਸੀ ਚਾਹੇ ਪਾਤਸ਼ਾਹੀ ਦਾਅਵੇ ਦੀ ਗੱਲ ਸੀ, ਉਹਨਾਂ ਨੂੰ ਨੌਜਵਾਨਾਂ ਨੇ ਇੰਨੇ ਵੱਡੇ ਰੂਪ 'ਚ ਸਵੀਕਾਰਿਆ ਕਿ ਅੱਜ ਤੁਸੀਂ ਵੇਖ ਰਹੇ ਹੋ ਕਿ ਇੰਨੀ ਵੱਡੀ ਗਿਣਤੀ 'ਚ ਨੌਜਵਾਨਾਂ ਦਾ ਆਉਣਾ ਤੇ ਆ ਕੇ ਜਿਹੜੇ ਬੁਲਾਰੇ ਸੀ ਉਹਨਾਂ ਨੂੰ ਸੰਜੀਦਗੀ ਦੇ ਨਾਲ ਸੁਣਨਾ, ਇਸ ਗੱਲ ਦਾ ਪ੍ਰਤੀਕ ਹੈ ਕਿ ਜਿਹੜੀ ਗੱਲ ਉਸਨੇ ਕਹਿਣੀ ਚਾਹੀ ਨੌਜਵਾਨੀ ਨੇ ਕਿਤੇ ਨਾ ਕਿਤੇ ਉਸ ਨੂੰ ਸਵੀਕਾਰ ਜ਼ਰੂਰ ਕੀਤਾ। ਪਾਤਸ਼ਾਹੀ ਦਾਅਵੇ ਦੀ ਗੱਲ ਕਰਦੇ ਕਰਦੇ ਦੀਪ ਸਿੱਧੂ ਦੀ ਸ਼ਹੀਦੀ ਹੋ ਜਾਂਦੀ ਆ ਐਕਸੀਡੈਂਟ ਦੇ ਰਾਹੀਂ, ਇੱਕ ਹਾਦਸਾ ਵਾਪਰਦਾ ਜਿਹੜਾ ਕਿ ਪੂਰੇ ਪੰਜਾਬ ਦੇ ਲਈ ਬੜਾ ਘਾਟਾ ਗਾ। ਪਰ ਅੱਜ ਮਹਿਸੂਸ ਕੀ ਹੋਇਆ ਇੱਥੇ ਜਦੋਂ ਪਹੁੰਚੇ? ਇਹ ਲੱਗਿਆ ਇੱਕ ਟਾਈਮ ਦੇ ਲਈ ਕਿ ਸੰਗਤ ਦੇ ਵਿੱਚੋਂ ਉੱਠੇਗਾ ਦੀਪ ਤੇ ਬੋਲੇਗਾ? ਵੇਖੋ, ਇਹ ਤਾਂ ਹਮੇਸ਼ਾ ਹੀ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਦੀਪ ਦੀ ਪੇਸ਼ਕਾਰੀ ਸੀ ਤੇ ਨੌਜਵਾਨਾਂ ਦੇ ਨਾਲ ਜਿਸ ਤਰ੍ਹਾਂ ਦਾ ਉਹਦਾ ਇੱਕ ਮੋਹ ਦੀਆਂ ਤੰਦਾਂ ਵੱਜੀਆਂ ਹੋਈਆਂ ਸੀਗੀਆਂ, ਤੇ ਮੈਂ ਤਾਂ ਕਈ ਵਾਰੀ ਵੇਖਿਆ ਕਿ ਉਹ ਲੋਕ ਜਿਹਨੇ ਦੀਪ ਨੂੰ ਵੇਖਿਆ ਵੀ ਨਹੀਂ, ਜਿਹੜੇ ਦੀਪ ਨੂੰ ਮਿਲੇ ਵੀ ਨਹੀਂ, ਉਹ ਵੀ ਉਹਦੇ ਯਾਦ ਦੇ ਵਿੱਚ ਅਥਰੂ ਵਹਾਉਂਦੇ ਰਹਿੰਦੇ ਨੇ। ਮੈਂ ਵਿਦੇਸ਼ਾਂ ਦੇ ਵਿੱਚ ਜਾਂਦਾ ਤਾਂ ਬਹੁਤ ਲੋਕੀ ਕਹਿੰਦੇ ਇੱਕ ਮਨ ਦੀ ਇੱਛਾ ਜਾਂ ਰੀਝ ਜਿਹੜੀ ਸੀਗੀ ਨਾ ਉਹ ਅਧੂਰੀ ਰਹਿ ਗਈ ਕਿ ਅਸੀਂ ਦੀਪ ਨੂੰ ਮਿਲਣਾ ਚਾਹੁੰਦੇ ਸੀ, ਤੇ ਜਿਹੜੇ ਮਿਲੇ ਨੇ ਮੈਂ ਸੋਚਦਾ ਕਿ ਉਹ ਤੇ ਹਰ ਵੇਲੇ ਚਾਹੁੰਦਾ ਕਿ ਪਤਾ ਨਹੀਂ ਕਿਹੜੇ ਵੇਲੇ ਕਿਹੜੀ ਭੀੜ ਦੇ ਵਿੱਚੋਂ ਉਹਦੀ ਆਵਾਜ਼ ਆ ਜਾਣੀ ਹੈ। ਜਿਸ ਤਰ੍ਹਾਂ ਮੈਨੂੰ ਤਾਂ ਕਈ ਫੋਨ ਵੀ ਆਵੇ ਤੇ ਇਸ ਤਰ੍ਹਾਂ ਉਹਦਾ ਵਾਇਸ ਮੈਸੇਜ ਹੁੰਦਾ ਸੀਗਾ ਦੀਪ ਹੇਅਰ ਸਰ, ਹੈ ਨਾ, ਤਾਂ ਮੈਨੂੰ ਬਾਰ-ਬਾਰ ਆਉਂਦਾ ਹੈ ਕਿ ਯਾਰ ਕਦੀ ਉਹ ਫੋਨ ਆਵੇ ਜਦੋਂ ਉਹਦੀ ਆਵਾਜ਼ ਸੁਣਨ ਨੂੰ ਮਿਲੇ। ਪਰ ਇਹ ਤਾਂ ਪਤਾ ਹੀ ਅੰਤਮ ਸੱਚ ਹੈ ਕਿ ਜਿਹੜਾ ਸੰਸਾਰ ਤੋਂ ਚਲਾ ਗਿਆ ਉਹਨੇ ਨਹੀਂ ਆਉਣਾ। ਪਰ ਇੱਕ ਵੱਡੀ ਗੱਲ ਹੈ, ਸੰਸਾਰ ਦੇ ਉੱਪਰ ਬਹੁਤ ਲੋਕ ਜਾਂਦੇ ਨੇ, 1 ਮਿੰਟ ਦੇ ਵਿੱਚ 1 ਸੈਕਿੰਡ 'ਚ ਕਿੰਨੀਆਂ ਮੌਤਾਂ ਹੁੰਦੀਆਂ ਨੇ, ਪਰ ਸਾਰੀਆਂ ਮੌਤਾਂ ਜਿਹੜੀਆਂ ਨੇ ਕੋਈ ਬਿਰਤਾਂਤ ਸਿਰਜ ਕੇ ਨਹੀਂ ਜਾਂਦੀਆਂ ਕਿ ਉਹ ਸਮਾਜ ਦੇ ਵਾਸਤੇ ਇੱਕ ਵੱਡਾ ਜਿਹੜਾ ਕਹਿ ਸਕਦੇ ਹੋ ਕਿ ਇੱਕ ਮਰਕਜ਼ ਦਾ ਮਕਸਦ ਦੀ ਪ੍ਰਾਪਤੀ ਦੇ ਵਾਸਤੇ ਆਪਣੀ ਕੌਮ ਨੂੰ ਇੱਕ ਰਾਹ ਦੱਸ ਕੇ ਜਾਣ। ਸੋ ਦੀਪ ਬੇਸ਼ੱਕ ਸਰੀਰ ਕਰਕੇ ਚਲਾ ਗਿਆ, ਪਰ ਬਹੁਤ ਸਾਰੇ ਜਾਣ ਵਾਲੇ ਲੋਕਾਂ ਤੋਂ ਚੰਗਾ ਇਸ ਕਰਕੇ ਹੈ ਕਿ ਕਮ ਸੇ ਕਮ ਨੌਜਵਾਨੀ ਨੂੰ ਉਹਨੇ ਆਪਣੀ ਹੋਂਦ ਦੇ ਅਹਿਸਾਸ ਦੀ ਗੱਲ ਨੂੰ ਤੇ ਜਗਾਇਆ। ਹੋਣ ਦੀ ਲੜਾਈ ਕਰਦਿਆਂ ਦੀਪ ਦੀ ਡੈਥ ਹੋ ਜਾਣੀ, ਉਸ ਤੋਂ ਬਾਅਦ ਦੀਪ ਦਾ ਇੱਕ ਵੱਡਾ ਸੁਨੇਹਾ ਪੰਜਾਬ ਦੀ ਨੌਜਵਾਨੀ ਨੂੰ ਦੇਣਾ। ਪੰਜਾਬ ਦੀ ਨੌਜਵਾਨੀ ਦੇ ਵਿੱਚ ਤੁਸੀਂ ਵੀ ਵਿਚਰਦੇ ਹੋ, ਪਰ ਇੱਕ ਅਫਸੋਸ ਉੱਥੇ ਵੀ ਹੁੰਦਾ ਨਾ ਜਦੋਂ ਦਿਓਲ ਪਰਿਵਾਰ ਦੇ ਨਾਲ ਐਡਾ ਵੱਡਾ ਰਿਸ਼ਤਾ ਸੀ ਤੇ ਦਿਓਲ ਪਰਿਵਾਰ ਦਾ ਇੱਕ ਟਵੀਟ ਤੱਕ ਨਹੀਂ ਆਉਣਾ। ਵੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੁੰਦਾ ਕਿ ਜਿਹੜੇ ਤੁਹਾਡੇ ਰਿਸ਼ਤੇ ਕੇਵਲ ਤੇ ਕੇਵਲ ਜਿਹੜੇ ਹੁੰਦੇ ਨੇ ਨਾ ਪ੍ਰੋਫੈਸ਼ਨਲ ਰਿਸ਼ਤੇ, ਉਹ ਕੌਮੀ ਭਾਵਨਾਵਾਂ ਨੂੰ ਕਦੀ ਨਹੀਂ ਸਮਝਦੇ। ਜਿਹੜੇ ਪ੍ਰੋਫੈਸ਼ਨ ਦੇ ਵਿੱਚ ਤੁਹਾਡੀਆਂ ਸਮਾਜ ਦੇ ਨਾਲ ਬੱਝੀਆਂ ਹੋਈਆਂ ਤੰਦਾਂ ਹੁੰਦੀਆਂ ਨੇ, ਉੱਥੋਂ ਤੱਕ ਸੀਮਤ ਹੁੰਦੀਆਂ ਨੇ ਕਿ ਤੁਸੀਂ ਕਿਸੇ ਤੋਂ ਕਿੰਨਾ ਕਮਾ ਸਕਦੇ ਹੋ ਤੇ ਕਿੰਨਾ ਕਿਸੇ ਦੇ ਵਾਸਤੇ ਕਰ ਸਕਦੇ ਹੋ। ਸੋ ਦਿਓਲ ਪਰਿਵਾਰ ਨੇ ਜਿੱਥੋਂ ਤੱਕ ਦੀਪ ਸਿੱਧੂ ਨਾਲ ਸੰਬੰਧਾਂ ਦੀ ਗੱਲ ਆ, ਜਦੋਂ ਉਹਨੂੰ ਇਲੈਕਸ਼ਨ ਦੇ ਵਿੱਚ ਵਰਤਣ ਦੀ ਗੱਲ ਸੀ ਜਾਂ ਫਿਰ ਉਹਨੂੰ ਆਪਣੇ ਬਿਜ਼ਨਸ ਦੇ ਵਿੱਚ ਵਰਤਣ ਦੀ ਗੱਲ ਸੀ, ਉਦੋਂ ਤੱਕ ਤੇ ਉਹਨਾਂ ਨੇ ਪੂਰਾ ਵਰਤਿਆ। ਪਰ ਕੇਵਲ ਉਹਦੀ ਮੌਤ ਦੀ ਗੱਲ ਨਹੀਂ ਹੈ। ਜਦੋਂ ਤੋਂ ਦੀਪ ਸਿੱਧੂ ਕਿਸਾਨ ਸੰਘਰਸ਼ ਦੇ ਵਿੱਚ ਆ ਗਿਆ ਤੇ ਉਹਨੇ ਸਿੱਖ ਦਾਅਵੇਦਾਰੀ ਦੀ ਗੱਲ ਕਰਨੀ ਸ਼ੁਰੂ ਕੀਤੀ, ਉਹਦੇ ਤੋਂ ਬਾਅਦ ਹੀ ਦੀਪ ਨੇ ਮੈਨੂੰ ਦੱਸਿਆ ਸੀ ਕਿ ਹੁਣ ਉਹਨਾਂ ਨੇ ਮੇਰੇ ਨਾਲ ਕਿਸੇ ਵੀ ਤਰ੍ਹਾਂ ਦੇ ਸੰਬੰਧ ਜਿਹੜੇ ਨੇ ਖਤਮ ਕਰ ਲਏ ਨੇ। ਈਵਨ 26 ਜਨਵਰੀ ਜਦੋਂ ਉਹ ਜੇਲ੍ਹ ਦੇ ਵਿੱਚ ਸੀਗਾ ਤਾਂ ਕੁਦਰਤਨ ਤਿਹਾੜ ਜੇਲ੍ਹ ਵਿੱਚੋਂ ਮੈਨੂੰ ਉਹਦਾ ਫੋਨ ਆਇਆ ਤੇ ਮੈਂ ਮਜ਼ਾਕ 'ਚ ਪੁੱਛਿਆ, ਮੈਂ ਕਿਹਾ ਤੇਰੇ ਜਿਹੜੇ ਵੱਡੇ ਹੈਗੇ ਨੇ ਅਦਾਕਾਰ, ਉਹਨਾਂ ਨੇ ਕੋਈ ਹੈਲਪ ਨਹੀਂ ਕੀਤੀ ਤੇਰੀ? ਕਹਿੰਦਾ ਨੇ ਵੀਰ ਜੀ, ਉਹ ਤਾਂ ਮੈਂ ਜਦੋਂ ਪੰਜਾਬ ਆ ਕੇ ਜਦੋਂ ਪੰਥਕ ਦਾਅਵੇਦਾਰੀ ਦੀ ਗੱਲ ਕੀਤੀ ਤੇ ਰਿਸ਼ਤੇਦਾਰੀਆਂ ਤੋਂ ਟੁੱਟ ਗਈਆਂ ਸੀ। ਪੰਥਕ ਦਾਅਵੇਦਾਰੀ ਦੀ ਗੱਲ ਕਰਨ ਦੀ ਸਜ਼ਾ ਸੀ ਦੀਪ ਨੂੰ ਗਦਾਰ ਕਹਿਣਾ? ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ। ਹੁਣ ਤਾਂ ਨਿਖਰ ਕੇ ਸਾਹਮਣੇ ਆ ਗਿਆ ਕਿ ਜਿਹੜੇ ਕਿਸਾਨ ਦੇ ਆਗੂ ਸਟੇਟ ਦੇ ਨਾਲ ਮਿਲ ਕੇ ਚੱਲਦੇ ਸੀਗੇ, ਅੱਜ ਉਹਨਾਂ ਦੀਆਂ ਉਸ ਪਦਾਰਥਵਾਦ ਤੇ ਪੈਸੇ ਦੀਆਂ ਲੜਾਈ ਦੀਆਂ ਗੱਲਾਂ ਮੀਡੀਆ 'ਚ ਆ ਰਹੀਆਂ ਨੇ, ਤੇ ਦੀਪ ਦੀ ਜਿਹੜੀ ਪੰਥਕ ਦਾਅਵੇਦਾਰੀ ਦੀ ਗੱਲ ਅੱਜ ਹੋਰ ਨੌਜਵਾਨੀ ਦੀ ਜ਼ੁਬਾਨ ਦੇ ਉੱਪਰ। ਪੰਥਕ ਦਾਅਵੇਦਾਰੀ ਦੀ ਗੱਲ ਕਰੀ ਦੀਪ ਨੇ, ਇਹੀ ਕਿ ਉਹਨੂੰ ਸਜ਼ਾ ਮਿਲੀ ਕਿ ਪੰਜਾਬ ਦੇ ਵਿੱਚ ਉਸ ਦਾ ਇੱਕ ਵੱਡਾ ਨਾਮ ਉੱਭਰਦਾ ਬਣਿਆ, ਇਸ ਦੇ ਬਾਅਦ ਦੇ ਵਿੱਚ ਦਾ ਐਕਸੀਡੈਂਟ ਕਰਵਾ ਦਿੱਤਾ। ਬਿਲਕੁਲ ਦੀਪ ਹੀ ਨਹੀਂ ਹੈ, ਦੀਪ ਨੂੰ ਤੇ ਸਜ਼ਾ ਕਹਿ ਸਕਦੇ ਹੋ ਕਿ ਸਰਕਾਰ ਦੇ ਵੱਲੋਂ ਇਸ ਜਿਹੜਾ ਵਹਿਸ਼ੀ ਕਹਿ ਸਕਦੇ ਹੋ ਵਰਤਾਰਾ ਹੈ ਉਹਦਾ ਸਾਹਮਣਾ ਕਰਨਾ ਪਿਆ। ਜਿਹੜਾ ਵੀ ਨੌਜਵਾਨ ਇਸ ਰਾਹ ਦੇ ਉੱਪਰ ਤੁਰ ਕੇ ਉਸ ਪੰਥਕ ਦਾਅਵੇਦਾਰੀ ਦੀ ਹੋਣ ਦੀ ਤੇ ਪਾਤਸ਼ਾਹੀ ਦੀ ਗੱਲ ਕਰੇਗਾ, ਦਾਅਵੇ ਦੀ, ਤੇ ਮੇਰੇ ਖਿਆਲ ਦੇ ਨਾਲ ਸਟੇਟ ਦੇ ਕੋਲ ਇਹੋ ਤਰੀਕਾ ਵਰਤੇਗਾ ਕਿ ਉਸ ਜ਼ਬਾਨ ਨੂੰ ਹਮੇਸ਼ਾ ਵਾਸਤੇ ਚੁੱਪ ਕਰਵਾਇਆ ਜਾਵੇ। ਤੁਸੀਂ ਕਾਫੀ ਵੱਡੀ ਫਾਈਲ ਲੈਤੀ ਹੋਈ ਸੀ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ 'ਚ ਜਦੋਂ ਆਪਣੀ ਮੁਲਾਕਾਤ ਹੁੰਦੀ ਆ, ਤਾਂ ਉਦੋਂ ਉਸ ਫਾਈਲ ਦੇ ਵਿੱਚ ਕਾਫੀ ਸੰਗੀਨ ਧਾਰਾਵਾਂ ਲਗਾਈਆਂ ਗਈਆਂ ਇਸ ਦੀਪ ਦੇ ਉੱਪਰ, ਪਰ ਫਿਰ ਵੀ ਕਹਿੰਦੇ ਰਹੇ ਸਟੇਟ ਦਾ ਬੰਦਾ ਹੈਗਾ। ਹਾਂ ਬਿਲਕੁਲ, ਜਿੰਨੀਆਂ ਕਿ ਉਸ ਕੇਸ ਨਾਲ ਸੰਬੰਧਿਤ, ਕਿਉਂਕਿ ਮੈਨੂੰ ਤਾਂ ਬਹੁਤ ਨੇੜੇ ਰਹਿਣ ਦਾ ਮੌਕਾ ਮਿਲਿਆ, ਜਦੋਂ ਤੱਕ ਉਹਦੀ ਜ਼ਮਾਨਤ ਨਹੀਂ ਹੋ ਗਈ ਉਹਨਾਂ ਚਿਰ ਮੈਂ ਪੰਜਾਬ ਇੱਕ ਦਿਨ ਵੀ ਨਹੀਂ ਵੜਿਆ, ਮੈਂ ਉਹਨਾਂ ਦਿਨ ਦਿੱਲੀ ਰਿਹਾ। ਉਹ ਜਿਹੜੀਆਂ ਧਾਰਾਵਾਂ ਸੀ, ਉਹਨਾਂ ਧਾਰਾਵਾਂ ਦੇ ਵਿੱਚ ਤੁਸੀਂ ਵੇਖੋ, ਇੱਕ ਤਾਂ ਸਟੇਟ ਦੇ ਵੱਲੋਂ ਸੀ ਤੇ ਇੱਕ ਜਿਸ ਪਰਿਵਾਰ ਦੇ ਕੋਲ ਜਿਹੜਾ ਇੱਕ ਕਾਰਪੋਰੇਟ ਸੈਕਟਰ ਆ ਕਹਿ ਸਕਦੇ ਹੋ ਕਿ ਡਾਲਮੀਆ ਪਰਿਵਾਰ, ਜਿਹਦੇ ਕੋਲ ਕੰਟਰੈਕਟ ਦੇ ਉੱਪਰ ਲਾਲ ਕਿਲ੍ਹਾ ਦਿੱਤਾ ਹੋਇਆ, ਉਹਨਾਂ ਦੇ ਵੱਲੋਂ ਵੀ ਬਕਾਇਦਾ ਕੇਸ ਜਿਹੜੇ ਸੀ ਉਹ ਦਰਜ ਕਰਵਾਏ ਗਏ ਸੀ ਕਿ ਲਾਲ ਕਿਲ੍ਹੇ ਦੀ ਤੋੜ-ਫੋੜ ਕੀਤੀ ਗਈ ਹੈ, ਇੱਥੋਂ ਤੱਕ ਕਿ ਉੱਥੋਂ ਦੇ ਜਿਹੜੇ ਸੁਰੱਖਿਆ ਮੁਲਾਜ਼ਮ ਨੇ ਉਹਨਾਂ ਦੇ ਹਥਿਆਰ ਚੋਰੀ ਕਰ ਲਏ ਨੇ। ਸੋ ਸਰਕਾਰ ਦੇ ਵੱਲੋਂ ਕੋਈ ਕਸਰ ਨਹੀਂ ਛੱਡੀ ਗਈ ਕਿ ਕਿਸ ਤਰ੍ਹਾਂ ਦਾ ਜਿਹੜਾ ਕੇਸ ਆ ਉੱਤੇ ਪਾਉਣ ਦੇ ਉੱਪਰੋਂ। ਦੀਪ ਦਾ ਇੰਨਾ ਪੰਜਾਬ ਦੇ ਵਿੱਚ ਆ ਜਾਣਾ, ਉੱਭਰ ਜਾਣਾ, ਤੁਹਾਡੇ ਨਾਲ ਤਾਂ ਅਕਸਰ ਗੱਲ ਹੁੰਦੀ ਸੀ, ਆਖਰ ਅਜਿਹਾ ਇੱਕਦਮ ਕਿਉਂ ਬਦਲਾਅ ਹੋਇਆ ਦੀਪ ਦੇ ਵਿੱਚ? ਇਹ ਤਾਂ ਮੈਂ ਵੀ ਨਹੀਂ ਸਮਝ ਸਕਦਾ, ਇਹਨੂੰ ਮੈਂ ਕੁਦਰਤੀ ਵਰਤਾਰਾ ਕਹਿ ਸਕਦਾ ਕਿ ਦੀਪ ਦੀ ਜਦੋਂ ਪਹਿਲੀ ਵਾਰੀ ਬੰਬੇ ਤੋਂ ਮੇਰੇ ਨਾਲ ਗੱਲਬਾਤ ਹੋਈ ਤੇ ਉਦੋਂ ਦੀਪ ਦੇ ਵਿਚਾਰ ਸਮਾਜਵਾਦ ਦੇ ਵਾਲੇ ਤਾਂ ਸੀਗੇ,
ਪਰ ਇਸ ਤਰ੍ਹਾਂ ਦੇ ਨਾਲ ਪੰਥਕ ਪ੍ਰਭਾਵ ਨੂੰ ਉਹ ਕਬੂਲੇਗਾ, ਮੈਨੂੰ ਇਹ ਨਹੀਂ ਸੀ ਪਤਾ ਕਿ ਇੰਨੀ ਛੇਤੀ। ਹੁਣ ਉਹ ਕਿਹੜੀ ਤਾਕਤ, ਉਹ ਕਿਹੜੀ ਸੱਤਾ, ਉਹ ਕਿਹੜੀ ਸ਼ਕਤੀ ਹੈ ਜਿਹਦੇ ਕਰਕੇ ਉਹਦੇ 'ਚ ਇੰਨਾ ਵੱਡਾ ਬਦਲਾਅ ਆਇਆ। ਕਿਉਂਕਿ ਜਦੋਂ ਪਹਿਲੀ ਵਾਰੀ ਕੋਵਿਡ ਦੇ ਦਿਨਾਂ 'ਚ ਬੰਬੇ ਤੋਂ ਇਹਦੀ ਮੇਰੇ ਨਾਲ ਗੱਲ ਹੋਈ, ਮੇਰੇ ਕੋਲ ਜਿਵੇਂ ਇਹਦੇ ਫੋਨ ਦੇ ਉੱਪਰ ਮੈਸੇਜ ਪਿਆ, ਤਾਂ ਉਦੋਂ ਮੈਨੂੰ ਕਹਿੰਦਾ ਸੀ ਕਿ ਮੈਨੂੰ ਦੱਸੋ ਕਿ ਭਿੰਡਰਾਂ ਵਾਲੇ ਸੰਤ ਗਲਤ ਹੈ ਕਿ ਇੰਦਰਾ ਗਾਂਧੀ ਗਲਤ ਆ। ਮਤਲਬ ਕਿ ਇਹਦੇ ਇਸ ਤਰ੍ਹਾਂ ਦੇ ਸਵਾਲ ਹੁੰਦੇ ਸੀਗੇ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਕਿ ਸ਼ਾਇਦ ਮੈਂ ਤੇ ਇੰਨਾ ਵਧੀਆ ਜਵਾਬ ਨਾ ਦੇ ਸਕਾਂ, ਤੂੰ ਸਰਦਾਰ ਅਜਮੇਰ ਸਿੰਘ ਉਹਨਾਂ ਦੀ ਕਿਤਾਬ ਪੜ੍ਹ ਲੈ। ਮੇਰੇ ਕੋਲ ਮੈਸੇਜ ਵੀ ਪਿਆ। ਤੇ ਮੈਂ ਕਿਹਾ ਇੱਕ ਉਹਨਾਂ ਨੇ ਰਾਈਟਰ ਦਾ ਹਵਾਲਾ ਦਿੱਤਾ, ਜॉयस ਪੈਟੀਗਰਿਊ। ਮੈਂ ਕਿਹਾ ਜੇ ਤੂੰ ਅੰਗਰੇਜ਼ੀ 'ਚ ਪੜ੍ਹਨੀ ਹੈ ਤਾਂ ਉਹਨਾਂ ਨੂੰ ਪੜ੍ਹ ਲਾ। ਸੋ ਉਹਦੇ ਅੰਦਰ ਸਿੱਖਣ ਦੀ ਭਾਵਨਾ ਜਿਹੜੀ ਬਹੁਤ ਜ਼ਿਆਦਾ ਸੀ, ਉਹੀ ਭਾਵਨਾ ਜਿਹੜੀ ਸੀ ਉਹਨੂੰ ਇੱਕ ਪੰਥਕ ਲੀਡਰ ਦੇ ਤੌਰ ਤੇ ਇਸ ਦਾਇਰੇ ਦੇ ਵਿੱਚ ਲਿਆਈ। ਜਜ਼ਬਾਤੀ ਸੀ ਥੋੜਾ ਜਿਹਾ, ਤਾਂ ਇਸੇ ਕਰਕੇ ਇੰਨਾ ਕੁਝ ਭੁਗਤਣਾ ਪਿਆ। ਬਿਲਕੁਲ ਬਹੁਤ ਜਜ਼ਬਾਤੀ ਸੀ, ਕੋਈ ਸ਼ੱਕ ਨਹੀਂ ਜੀ। ਬਿਲਕੁਲ। ਤਾਂ ਅਸੀਂ ਡਾਕਟਰ ਸੁਖਪ੍ਰੀਤ ਸਿੰਘ ਉਦੋਕੀ ਜੀ ਦੇ ਨਾਲ ਗੱਲਬਾਤ ਕਰ ਰਹੇ ਸੀ, ਤਾਂ ਅਸੀਂ ਇਹ ਮੁਲਾਕਾਤ ਸਪੈਸ਼ਲ ਤੇ ਖਾਸ ਕਰੀ ਆ ਕਿਉਂਕਿ ਇਸ ਦੇ ਵਿੱਚ ਕਾਫੀ ਕੁਛ ਆ ਜਿਹੜਾ ਉਹ ਸਾਹਮਣੇ ਨਿਕਲਿਆ ਹੈਗਾ। ਤਾਂ ਇਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਇੱਥੇ ਕਾਫੀ ਵੱਡੀਆਂ ਸ਼ਖਸੀਅਤਾਂ ਪਹੁੰਚੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਹੋਰ ਵੀ ਲੋਕਾਂ ਦੇ ਨਾਲ ਮਿਲਾਂਗੇ। ਪਾਤਸ਼ਾਹੀ ਦਾਅਵੇ ਦੀ ਗੱਲ ਕਰਦੇ ਕਰਦੇ ਦੀਪ ਸਿੱਧੂ ਦੀ ਸ਼ਹੀਦੀ ਹੋ ਜਾਂਦੀ ਆ। ਐਕਸੀਡੈਂਟ ਦੇ ਰਾਹੀਂ ਇੱਕ ਹਾਦਸਾ ਵਾਪਰਦਾ ਜਿਹੜਾ ਕਿ ਪੂਰੇ ਪੰਜਾਬ ਦੇ ਲਈ ਬੜਾ ਘਾਟਾ ਹੈਗਾ। ਪਰ ਅੱਜ ਮਹਿਸੂਸ ਕੀ ਹੋਇਆ ਇੱਥੇ ਜਦੋਂ ਪਹੁੰਚੇ? ਇਹ ਲੱਗਿਆ ਇੱਕ ਟਾਈਮ ਦੇ ਲਈ ਕਿ ਸੰਗਤ ਦੇ ਵਿੱਚੋਂ ਉੱਠੇਗਾ ਦੀਪ ਤੇ ਬੋਲੇਗਾ। ਵੇਖੋ, ਇਹ ਤਾਂ ਹਮੇਸ਼ਾ ਹੀ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਦੀਪ ਦੀ ਪੇਸ਼ਕਾਰੀ ਸੀ ਤੇ ਨੌਜਵਾਨਾਂ ਦੇ ਨਾਲ ਜਿਸ ਤਰ੍ਹਾਂ ਦਾ ਉਹਦਾ ਇੱਕ ਮੋਹ ਦੀਆਂ ਤੰਦਾਂ ਵੱਜੀਆਂ ਹੋਈਆਂ ਸੀਗੀਆਂ। ਸੋ ਦੀਪ ਬੇਸ਼ੱਕ ਸਰੀਰ ਕਰਕੇ ਚਲਾ ਗਿਆ, ਪਰ ਬਹੁਤ ਸਾਰੇ ਜਾਣ ਵਾਲੇ ਲੋਕਾਂ ਤੋਂ ਚੰਗਾ ਇਸ ਕਰਕੇ ਹੈ ਕਿ ਕਮ ਸੇ ਕਮ ਨੌਜਵਾਨੀ ਨੂੰ ਉਹਨੇ ਆਪਣੀ ਹੋਣ ਦੇ ਅਹਿਸਾਸ ਦੀ ਗੱਲ ਨੂੰ ਤੇ ਜਗਾਇਆ। ਈਵਨ 26 ਜਨਵਰੀ ਜਦੋਂ ਉਹ ਜੇਲ੍ਹ ਦੇ ਵਿੱਚ ਸੀਗਾ ਤਾਂ ਕੁਦਰਤਨ ਤਿਹਾੜ ਜੇਲ੍ਹ ਦੇ ਵਿੱਚੋਂ ਮੈਨੂੰ ਦਾ ਫੋਨ ਆਇਆ ਤੇ ਮੈਂ ਮਜ਼ਾਕ 'ਚ ਪੁੱਛਿਆ, ਮੈਂ ਕਿਹਾ ਤੇਰੇ ਜਿਹੜੇ ਵੱਡੇ ਹੈਗੇ ਨੇ ਅਦਾਕਾਰ, ਉਹਨਾਂ ਨੇ ਕੋਈ ਹੈਲਪ ਨਹੀਂ ਕੀਤੀ ਤੇਰੀ? ਕਹਿੰਦਾ ਨੇ ਵੀਰ ਜੀ, ਉਹ ਤਾਂ ਮੈਂ ਜਦੋਂ ਪੰਜਾਬ ਆ ਕੇ ਜਦੋਂ ਪੰਥਕ ਦਾਅਵੇਦਾਰੀ ਦੀ ਗੱਲ ਕੀਤੀ ਤੇ ਉਹ ਰਿਸ਼ਤੇਦਾਰੀਆਂ ਤੋਂ ਟੁੱਟ ਦਾਅਵੇਦਾਰੀ ਦੀ ਗੱਲ ਕਰੀ ਦੀਪ ਨੇ, ਇਹੀ ਕਿ ਉਹਨੂੰ ਸਜ਼ਾ ਮਿਲੀ ਕਿ ਪੰਜਾਬ ਦੇ ਵਿੱਚ ਉਸ ਦਾ ਇੱਕ ਵੱਡਾ ਨਾਮ ਉੱਭਰਦਾ ਸਾਹਮਣੇ ਆਇਆ। ਉਸ ਦੇ ਬਾਅਦ ਦੇ ਵਿੱਚੋਂ ਦੱਸਦਾ ਐਕਸੀਡੈਂਟ ਕਰਵਾ ਦਿੱਤਾ। ਜਿਹੜਾ ਵੀ ਨੌਜਵਾਨ ਇਸ ਰਾਹ ਦੇ ਉੱਪਰ ਤੁਰ ਕੇ ਉਸ ਪੰਥਕ ਦਾਅਵੇਦਾਰੀ ਦੀ ਹੋਣ ਦੀ ਤੇ ਪਾਤਸ਼ਾਹੀ ਦੀ ਗੱਲ ਕਰੇਗਾ, ਦਾਅਵੇ ਦੀ, ਤੇ ਮੇਰੇ ਖਿਆਲ ਦੇ ਨਾਲ ਸਟੇਟ ਦੇ ਕੋਲ ਇਹੋ ਤਰੀਕਾ ਵਰਤ ਰਿਹਾ ਕਿ ਉਸ ਦੀ ਬਾਤ ਨੂੰ ਹਮੇਸ਼ਾ ਵਾਸਤੇ ਚੁੱਪ ਕਰਵਾਇਆ ਜਾਵੇ। ਸੋ ਅੱਜ ਅਸੀਂ ਸਮਾਗਮ ਤੇ ਪਹੁੰਚੇ ਹਾਂ, ਯਾਦਗਾਰੀ ਸਮਾਗਮ ਆ। ਤਾਂ ਅਸੀਂ ਅੱਜ ਮੁਲਾਕਾਤ ਕਰਾਂਗੇ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜਿਹੜੇ ਕਿ ਦੀਪ ਬਾਈ ਦੇ ਨਾਲ ਹਮੇਸ਼ਾ ਰਹੇ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਉਹ ਖਿਚਵਾਈਆਂ ਜਾ ਰਹੀਆਂ ਨੇ। ਨੌਜਵਾਨ ਨੇ ਜਿਹੜੇ ਉਹ ਇੱਥੇ ਪਹੁੰਚੇ ਨੇ, ਹਰ ਇੱਕ ਦੀਪ ਨੂੰ ਯਾਦ ਕਰ ਰਿਹਾ। ਸੋ ਡਾਕਟਰ ਸਾਹਿਬ, 1 ਸਾਲ ਹੋ ਗਿਆ, 1 ਸਾਲ ਦੇ ਵਿੱਚ ਦੀਪ ਦਾ ਜਿਹੜਾ ਘਾਟਾ ਹੈਗਾ ਬੜਾ ਜ਼ਿਆਦਾ ਰੜਕ ਰਿਹਾ ਹੈਗਾ। ਕਿਵੇਂ ਦਾ ਦੇਖਦੇ ਹੋ ਇੱਥੇ ਸਮਾਗਮ ਆ ਜਿਹੜਾ ਯਾਦਗਾਰੀ ਸਮਾਗਮ ਮਨਾਇਆ ਜਾ ਰਿਹਾ ਅੱਜ? ਵੇਖੋ, ਢਿੱਲੋਂ ਸਾਹਿਬ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਸੇ ਤਾਂ ਦਾ ਸਰੀਰਕ ਤੌਰ ਤੇ ਤਲੇ ਜਾਣਾ ਤੇ ਇੱਕ ਬਹੁਤ ਵੱਡਾ ਘਾਟਾ ਕੌਮ 'ਚ ਮਹਿਸੂਸ ਕੀਤਾ ਜਾ ਰਿਹਾ, ਪਰ ਉਹਦੇ ਨਾਲ ਜਿਹੜਾ ਇੰਨੀ ਵੱਡੀ ਗਿਣਤੀ ਵਿੱਚ ਸੰਗਤ ਦਾ ਆਉਣਾ, ਉਹ ਆਪਣੇ ਆਪ ਦੇ 'ਚ ਇੱਕ ਬੜਾ ਸਾਰਥਕ ਪੱਖ ਹੈ। ਵੇਖੋ, ਉਹਦੀ ਸਰੀਰ ਦਾ ਘਾਟਾ ਤਾਂ ਨਹੀਂ ਪੂਰਾ ਕੀਤਾ ਜਾ ਸਕਦਾ, ਪਰ ਕਿਤੇ ਨਾ ਕਿਤੇ ਜਿਹੜੇ ਉਹਦੇ ਬੋਲ ਸੀ ਉਹ ਸਾਰੀ ਕਹਿ ਸਕਦੇ ਕਿ ਫਿਜ਼ਾ ਦੇ 'ਚ ਇਸ ਤਰ੍ਹਾਂ ਗੂੰਜਦੇ ਨੇ ਕਿ ਜਿਹੜੇ ਬਿਰਤਾਂਤ ਉਸਨੇ ਸਿੱਖ ਦਾਅਵੇਦਾਰੀ ਨੂੰ ਪੇਸ਼ ਕਰਦੇ ਸਿਰਜੇ, ਉਹ ਚਾਹੇ ਹੋਂਦ ਦੀ ਗੱਲ ਸੀ, ਚਾਹੇ ਪਾਤਸ਼ਾਹੀ ਦਾਅਵੇ ਦੀ ਗੱਲ ਸੀ, ਉਹਨਾਂ ਨੂੰ ਨੌਜਵਾਨਾਂ ਨੇ ਇੰਨੇ ਵੱਡੇ ਰੂਪ 'ਚ ਸਵੀਕਾਰਿਆ ਕਿ ਅੱਜ ਤੁਸੀਂ ਵੇਖ ਰਹੇ ਹੋ ਕਿ ਇੰਨੀ ਵੱਡੀ ਗਿਣਤੀ 'ਚ ਨੌਜਵਾਨਾਂ ਦਾ ਆਉਣਾ ਤੇ ਆ ਕੇ ਜਿਹੜੇ ਬੁਲਾਰੇ ਸੀ ਉਹਨਾਂ ਨੂੰ ਸੰਜੀਦਗੀ ਦੇ ਨਾਲ ਸੁਣਨਾ, ਇਸ ਗੱਲ ਦਾ ਪ੍ਰਤੀਕ ਹੈ ਕਿ ਜਿਹੜੀ ਗੱਲ ਉਸਨੇ ਕਹਿਣੀ ਚਾਹੀ, ਨੌਜਵਾਨੀ ਨੇ ਕਿਤੇ ਨਾ ਕਿਤੇ ਉਸ ਨੂੰ ਸਵੀਕਾਰ ਜ਼ਰੂਰ ਕੀਤਾ। ਪਾਤਸ਼ਾਹੀ ਦਾਅਵੇ ਦੀ ਗੱਲ ਕਰਦੇ ਕਰਦੇ ਦੀਪ ਸਿੱਧੂ ਦੀ ਸ਼ਹੀਦੀ ਹੋ ਜਾਂਦੀ ਆ। ਐਕਸੀਡੈਂਟ ਦੇ ਰਾਹੀਂ ਇੱਕ ਹਾਦਸਾ ਵਾਪਰਦਾ ਜਿਹੜਾ ਕਿ ਪੂਰੇ ਪੰਜਾਬ ਦੇ ਲਈ ਬੜਾ ਘਾਟਾ ਹੈਗਾ। ਪਰ ਅੱਜ ਮਹਿਸੂਸ ਕੀ ਹੋਇਆ ਇੱਥੇ ਜਦੋਂ ਪਹੁੰਚੇ? ਇਹ ਲੱਗਿਆ ਇੱਕ ਟਾਈਮ ਦੇ ਲਈ ਕਿ ਸੰਗਤ ਦੇ ਵਿੱਚੋਂ ਉੱਠੇਗਾ ਦੀਪ ਤੇ ਬੋਲੇਗਾ। ਵੇਖੋ, ਇਹ ਤਾਂ ਹਮੇਸ਼ਾ ਹੀ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਦੀਪ ਦੀ ਪੇਸ਼ਕਾਰੀ ਸੀ ਤੇ ਨੌਜਵਾਨਾਂ ਦੇ ਨਾਲ ਜਿਸ ਤਰ੍ਹਾਂ ਦਾ ਉਹਦਾ ਇੱਕ ਮੋਹ ਦੀਆਂ ਤੰਦਾਂ ਵੱਜੀਆਂ ਹੋਈਆਂ ਸੀਗੀਆਂ। ਤੇ ਮੈਂ ਤਾਂ ਕਈ ਵਾਰੀ ਵੇਖਿਆ ਕਿ ਉਹ ਲੋਕ ਜਿਨ੍ਹਾਂ ਨੇ ਦੀਪ ਨੂੰ ਵੇਖਿਆ ਵੀ ਨਹੀਂ, ਜਿਹੜੇ ਦੀਪ ਨੂੰ ਮਿਲੇ ਵੀ ਨਹੀਂ, ਉਹ ਵੀ ਉਹਦੇ ਯਾਦ ਦੇ ਵਿੱਚ ਅਥਰੂ ਵਹਾਉਂਦੇ ਰਹਿੰਦੇ ਨੇ। ਮੈਂ ਵਿਦੇਸ਼ਾਂ ਦੇ ਵਿੱਚ ਜਾਂਦਾ ਤਾਂ ਬਹੁਤ ਲੋਕੀ ਕਹਿੰਦੇ ਇੱਕ ਮਨ ਦੀ ਇੱਛਾ ਜਾਂ ਰੀਝ ਜਿਹੜੀ ਸੀਗੀ ਨਾ, ਉਹ ਅਧੂਰੀ ਰਹਿ ਗਈ ਕਿ ਅਸੀਂ ਦੀਪ ਨੂੰ ਮਿਲਣਾ ਚਾਹੁੰਦੇ ਸੀ। ਤੇ ਜਿਹੜੇ ਮਿਲੇ ਨੇ, ਮੈਂ ਸੋਚਦਾ ਕਿ ਉਹ ਤੇ ਹਰ ਵੇਲੇ ਚਾਹੁੰਦਾ ਕਿ ਪਤਾ ਨਹੀਂ ਕਿਹੜੇ ਵੇਲੇ ਕਿਹੜੀ ਭੀੜ ਦੇ ਵਿੱਚੋਂ ਉਹਦੀ ਆਵਾਜ਼ ਆ ਜਾਣੀ ਹੈ। ਜਿਸ ਤਰ੍ਹਾਂ ਮੈਨੂੰ ਤਾਂ ਕਈ ਵਾਰੀ ਫੋਨ ਵੀ
ਆਵੇ ਤੇ ਇਸ ਤਰ੍ਹਾਂ ਉਹਦਾ ਵਾਇਸ ਮੈਸੇਜ ਹੁੰਦਾ ਸੀਗਾ ਦੀਪ ਹੇਅਰ ਸਰ ਹੈ ਨਾ, ਤਾਂ ਮੈਨੂੰ ਬਾਰ-ਬਾਰ ਆਉਂਦਾ ਹੈ ਕਿ ਯਾਰ ਕਦੀ ਉਹ ਫੋਨ ਆਵੇ ਜਦੋਂ ਉਹਦੀ ਆਵਾਜ਼ ਸੁਣਨ ਨੂੰ ਮਿਲੇ। ਪਰ ਇਹ ਤਾਂ ਪਤਾ ਹੀ ਅੰਤਮ ਸੱਚ ਹੈ ਕਿ ਜਿਹੜਾ ਸੰਸਾਰ ਤੋਂ ਚਲਾ ਗਿਆ ਉਹਨੇ ਨਹੀਂ ਆਉਣਾ। ਪਰ ਇੱਕ ਵੱਡੀ ਗੱਲ ਹੈ, ਸੰਸਾਰ ਦੇ ਉੱਪਰ ਬਹੁਤ ਲੋਕ ਜਾਂਦੇ ਨੇ, 1 ਮਿੰਟ ਦੇ ਵਿੱਚ 1 ਸੈਕਿੰਡ 'ਚ ਕਿੰਨੀਆਂ ਮੌਤਾਂ ਹੁੰਦੀਆਂ ਨੇ, ਪਰ ਸਾਰੀਆਂ ਮੌਤਾਂ ਜਿਹੜੀਆਂ ਨੇ ਕੋਈ ਬਰਤਾਂਤ ਸਿਰਜ ਕੇ ਨਹੀਂ ਜਾਂਦੀਆਂ ਕਿ ਉਹ ਸਮਾਜ ਦੇ ਵਾਸਤੇ ਇੱਕ ਵੱਡਾ ਜਿਹੜਾ ਕਹਿ ਸਕਦੇ ਹੋ ਕਿ ਇੱਕ ਮਰਕਜ਼ ਦਾ ਮਕਸਦ ਦੀ ਪ੍ਰਾਪਤੀ ਦੇ ਵਾਸਤੇ ਆਪਣੇ ਕੌਮ ਨੂੰ ਇੱਕ ਰਾਹ ਦੱਸ ਕੇ ਜਾਣ। ਸੋ ਦੀਪ ਬੇਸ਼ੱਕ ਸਰੀਰ ਕਰਕੇ ਚਲਾ ਗਿਆ, ਪਰ ਬਹੁਤ ਸਾਰੇ ਜਾਣ ਵਾਲੇ ਲੋਕਾਂ ਤੋਂ ਚੰਗਾ ਇਸ ਕਰਕੇ ਹੈ ਕਿ ਕਮ ਸੇ ਕਮ ਨੌਜਵਾਨੀ ਨੂੰ ਉਹਨੇ ਆਪਣੀ ਹੋਣ ਦੇ ਅਹਿਸਾਸ ਦੀ ਗੱਲ ਨੂੰ ਤੇ ਜਗਾਇਆ। ਹੋਣ ਦੀ ਲੜਾਈ ਕਰਦਿਆਂ ਦੀਪ ਦੀ ਡੈਥ ਹੋ ਜਾਣੀ, ਉਸ ਤੋਂ ਬਾਅਦ ਦੀਪ ਦਾ ਇੱਕ ਵੱਡਾ ਸੁਨੇਹਾ ਪੰਜਾਬ ਦੀ ਨੌਜਵਾਨੀ ਨੂੰ ਦੇਣਾ। ਪੰਜਾਬ ਦੀ ਨੌਜਵਾਨੀ ਦੇ ਵਿੱਚ ਤੁਸੀਂ ਵੀ ਵਿਚਰਦੇ ਹੋ, ਪਰ ਇੱਕ ਅਫਸੋਸ ਉੱਥੇ ਵੀ ਹੁੰਦਾ ਨਾ ਜਦੋਂ ਦਿਓਲ ਪਰਿਵਾਰ ਦੇ ਨਾਲ ਐਡਾ ਵੱਡਾ ਰਿਸ਼ਤਾ ਸੀ ਤੇ ਦਿਓਲ ਪਰਿਵਾਰ ਦਾ ਇੱਕ ਟਵੀਟ ਤੱਕ ਨਹੀਂ ਆਉਣਾ। ਵੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੁੰਦਾ ਕਿ ਜਿਹੜੇ ਤੁਹਾਡੇ ਰਿਸ਼ਤੇ ਕੇਵਲ ਤੇ ਕੇਵਲ ਜਿਹੜੇ ਹੁੰਦੇ ਨੇ ਨਾ ਪ੍ਰੋਫੈਸ਼ਨਲ ਰਿਸ਼ਤੇ, ਉਹ ਕੌਮੀ ਭਾਵਨਾਵਾਂ ਨੂੰ ਕਦੀ ਨਹੀਂ ਸਮਝਦੇ। ਜਿਹੜੇ ਪ੍ਰੋਫੈਸ਼ਨ ਦੇ ਵਿੱਚ ਤੁਹਾਡੀਆਂ ਸਮਾਜ ਦੇ ਨਾਲ ਬੱਝੀਆਂ ਹੋਈਆਂ ਤੰਦਾਂ ਹੁੰਦੀਆਂ ਨੇ, ਉਹ ਉੱਥੋਂ ਤੱਕ ਸੀਮਤ ਹੁੰਦੀਆਂ ਨੇ ਕਿ ਤੁਸੀਂ ਕਿਸੇ ਤੋਂ ਕਿੰਨਾ ਕਮਾ ਸਕਦੇ ਹੋ ਤੇ ਕਿੰਨਾ ਕਿਸੇ ਦੇ ਵਾਸਤੇ ਕਰ ਸਕਦੇ ਹੋ। ਸੋ ਦਿਓਲ ਪਰਿਵਾਰ ਨੇ ਜਿੱਥੋਂ ਤੱਕ ਦੀਪ ਸਿੱਧੂ ਨਾਲ ਸੰਬੰਧਾਂ ਦੀ ਗੱਲ ਆ, ਜਦੋਂ ਉਹਨੂੰ ਇਲੈਕਸ਼ਨ ਦੇ ਵਿੱਚ ਵਰਤਣ ਦੀ ਗੱਲ ਸੀ ਜਾਂ ਫਿਰ ਉਹਨੂੰ ਆਪਣੇ ਬਿਜ਼ਨਸ ਦੇ ਵਿੱਚ ਵਰਤਣ ਦੀ ਗੱਲ ਸੀ, ਉਦੋਂ ਤੱਕ ਤੇ ਉਹਨਾਂ ਨੇ ਪੂਰਾ ਵਰਤਿਆ। ਪਰ ਕੇਵਲ ਉਹਦੀ ਮੌਤ ਦੀ ਗੱਲ ਨਹੀਂ ਹੈ। ਜਦੋਂ ਤੋਂ ਦੀਪ ਸਿੱਧੂ ਕਿਸਾਨ ਸੰਘਰਸ਼ ਦੇ ਵਿੱਚ ਆ ਗਿਆ ਤੇ ਉਹਨੇ ਸਿੱਖ ਦਾਅਵੇਦਾਰੀ ਦੀ ਗੱਲ ਕਰਨੀ ਸ਼ੁਰੂ ਕੀਤੀ, ਉਹਦੇ ਤੋਂ ਬਾਅਦ ਹੀ ਦੀਪ ਨੇ ਮੈਨੂੰ ਦੱਸਿਆ ਸੀ ਕਿ ਹੁਣ ਉਹਨਾਂ ਨੇ ਮੇਰੇ ਨਾਲ ਕਿਸੇ ਵੀ ਤਰ੍ਹਾਂ ਦੇ ਸੰਬੰਧ ਜਿਹੜੇ ਨੇ ਖਤਮ ਕਰ ਲਏ ਨੇ। ਈਵਨ 26 ਜਨਵਰੀ ਜਦੋਂ ਉਹ ਜੇਲ੍ਹ ਦੇ ਵਿੱਚ ਸੀਗਾ ਤਾਂ ਕੁਦਰਤਨ ਤਿਹਾੜ ਜੇਲ੍ਹ ਦੇ ਵਿੱਚੋਂ ਮੈਨੂੰ ਉਹਦਾ ਫੋਨ ਆਇਆ ਤੇ ਮੈਂ ਮਜ਼ਾਕ 'ਚ ਪੁੱਛਿਆ, ਮੈਂ ਕਿਹਾ ਤੇਰੇ ਜਿਹੜੇ ਵੱਡੇ ਹੈਗੇ ਨੇ ਅਦਾਕਾਰ, ਉਹਨਾਂ ਨੇ ਕੋਈ ਹੈਲਪ ਨਹੀਂ ਕੀਤੀ ਤੇਰੀ? ਕਹਿੰਦਾ ਨੇ ਵੀਰ ਜੀ ਉਹ ਤਾਂ ਮੈਂ ਜਦੋਂ ਪੰਜਾਬ ਆ ਕੇ ਜਦੋਂ ਪੰਥਕ ਦਾਅਵੇਦਾਰੀ ਦੀ ਗੱਲ ਕੀਤੀ ਤੇ ਉਹ ਰਿਸ਼ਤੇਦਾਰੀਆਂ ਤੋਂ ਹੀ ਟੁੱਟ ਗਈਆਂ ਸੀ। ਪੰਥਕ ਦਾਅਵੇਦਾਰੀ ਦੀ ਗੱਲ ਕਰਨ ਦੀ ਸਜ਼ਾ ਸੀ ਦੀਪ ਨੂੰ ਗਦਾਰ ਕਹਿਣਾ? ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ। ਹੁਣ ਤਾਂ ਨਿਖਰ ਕੇ ਸਾਹਮਣੇ ਆ ਗਿਆ ਕਿ ਜਿਹੜੇ ਕਿਸਾਨ ਸੰਘਰਸ਼ ਦੇ ਆਗੂ ਸਟੇਟ ਦੇ ਨਾਲ ਮਿਲ ਕੇ ਚੱਲਦੇ ਸੀਗੇ, ਅੱਜ ਉਹਨਾਂ ਦੀਆਂ ਉਸ ਪਦਾਰਥਵਾਦ ਤੇ ਪੈਸੇ ਦੀਆਂ ਲੜਾਈ ਦੀਆਂ ਗੱਲਾਂ ਮੀਡੀਆ 'ਚ ਆ ਰਹੀਆਂ ਨੇ ਤੇ ਦੀਪ ਦੀ ਜਿਹੜੀ ਪੰਥਕ ਦਾਅਵੇਦਾਰੀ ਦੀ ਗੱਲ ਅੱਜ ਹੋਰ ਨੌਜਵਾਨੀ ਦੀ ਜ਼ੁਬਾਨ ਦੇ ਉੱਪਰ। ਪੰਥਕ ਦਾਅਵੇਦਾਰੀ ਦੀ ਗੱਲ ਕਰੀ ਦੀਪ ਨੇ, ਇਹੀ ਕਿ ਉਹਨੂੰ ਸਜ਼ਾ ਮਿਲੀ ਕਿ ਪੰਜਾਬ ਦੇ ਵਿੱਚ ਉਸ ਦਾ ਇੱਕ ਵੱਡਾ ਨਾਮ ਉੱਭਰਦਾ ਸਾਹਮਣੇ ਆਇਆ, ਇਸ ਦੇ ਬਾਅਦ ਦੇ ਵਿੱਚ ਉਹਦਾ ਉਸਦਾ ਐਕਸੀਡੈਂਟ ਕਰਵਾ ਦਿੱਤਾ। ਬਿਲਕੁਲ ਦੀਪ ਹੀ ਨਹੀਂ ਹੈ, ਦੀਪ ਨੂੰ ਤੇ ਸਜ਼ਾ ਕਹਿ ਸਕਦੇ ਹੋ ਕਿ ਸਰਕਾਰ ਦੇ ਵੱਲੋਂ ਇਸ ਜਿਹੜਾ ਵਹਿਸ਼ੀ ਕਹਿ ਸਕਦੇ ਹੋ ਵਰਤਾਰਾ ਹੈ ਉਹਦਾ ਸਾਹਮਣਾ ਕਰਨਾ ਪਿਆ। ਜਿਹੜਾ ਵੀ ਨੌਜਵਾਨ ਇਸ ਰਾਹ ਦੇ ਉੱਪਰ ਤੁਰ ਕੇ ਉਸ ਪੰਥਕ ਦਾਅਵੇਦਾਰੀ ਦੀ ਹੋਣ ਦੀ ਤੇ ਪਾਤਸ਼ਾਹੀ ਦੀ ਗੱਲ ਕਰੇਗਾ ਦਾਅਵੇ ਦੀ, ਤੇ ਮੇਰੇ ਖਿਆਲ ਦੇ ਨਾਲ ਸਟੇਟ ਦੇ ਕੋਲ ਇਹੋ ਤਰੀਕਾ ਵਰਤੇਗਾ ਕਿ ਉਸ ਜ਼ਬਾਨ ਨੂੰ ਹਮੇਸ਼ਾ ਵਾਸਤੇ ਚੁੱਪ ਕਰਵਾਇਆ ਜਾਵੇ। ਤੁਸੀਂ ਕਾਫੀ ਵੱਡੀ ਫਾਈਲ ਲੈਤੀ ਹੋਈ ਸੀ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ 'ਚ ਜਦੋਂ ਆਪਣੀ ਮੁਲਾਕਾਤ ਹੁੰਦੀ ਆ, ਤਾਂ ਉਦੋਂ ਉਸ ਫਾਈਲ ਦੇ ਵਿੱਚ ਕਾਫੀ ਸੰਗੀਨ ਧਾਰਾਵਾਂ ਲਗਾਈਆਂ ਗਈਆਂ ਇਸ ਦੀਪ ਦੇ ਉੱਪਰ, ਪਰ ਫਿਰ ਵੀ ਕਹਿੰਦੇ ਰਹੇ ਸਟੇਟ ਦਾ ਬੰਦਾ ਹੈਗਾ। ਹਾਂ ਬਿਲਕੁਲ, ਜਿੰਨੀਆਂ ਕਿ ਉਸ ਕੇਸ ਨਾਲ ਸੰਬੰਧਿਤ, ਕਿਉਂਕਿ ਮੈਨੂੰ ਤਾਂ ਬਹੁਤ ਨੇੜੇ ਰਹਿਣ ਦਾ ਮੌਕਾ ਮਿਲਿਆ, ਜਦੋਂ ਤੱਕ ਉਹਦੀ ਜ਼ਮਾਨਤ ਨਹੀਂ ਹੋ ਗਈ ਉਹਨਾਂ ਚਿਰ ਮੈਂ ਪੰਜਾਬ ਇੱਕ ਦਿਨ ਵੀ ਨਹੀਂ ਵੜਿਆ, ਮੈਂ ਉਹਨਾਂ ਦਿਨ ਦਿੱਲੀ ਰਿਹਾ। ਉਹ ਜਿਹੜੀਆਂ ਧਾਰਾਵਾਂ ਸੀ ਉਹਨਾਂ ਧਾਰਾਵਾਂ ਦੇ ਵਿੱਚ ਤੁਸੀਂ ਵੇਖੋ, ਇੱਕ ਤਾਂ ਸਟੇਟ ਦੇ ਵੱਲੋਂ ਸੀ ਤੇ ਇੱਕ ਜਿਸ ਪਰਿਵਾਰ ਦੇ ਕੋਲ ਜਿਹੜਾ ਇੱਕ ਕਾਰਪੋਰੇਟ ਸੈਕਟਰ ਆ ਕਹਿ ਸਕਦੇ ਹੋ ਕਿ ਡਾਲਮੀਆ ਪਰਿਵਾਰ, ਜਿਹਦੇ ਕੋਲ ਕੰਟਰੈਕਟ ਦੇ ਉੱਪਰ ਲਾਲ ਕਿਲ੍ਹਾ ਦਿੱਤਾ ਹੋਇਆ, ਉਹਨਾਂ ਦੇ ਵੱਲੋਂ ਵੀ ਬਕਾਇਦਾ ਕੇਸ ਜਿਹੜੇ ਸੀ ਉਹ ਦਰਜ ਕਰਵਾਏ ਗਏ ਸੀ ਕਿ ਲਾਲ ਕਿਲ੍ਹੇ ਦੀ ਤੋੜ-ਫੋੜ ਕੀਤੀ ਗਈ ਹੈ। ਇੱਥੋਂ ਤੱਕ ਕਿ ਉੱਥੋਂ ਦੇ ਜਿਹੜੇ ਸੁਰੱਖਿਆ ਮੁਲਾਜ਼ਮ ਨੇ ਉਹਨਾਂ ਦੇ ਹਥਿਆਰ ਚੋਰੀ ਕਰ ਲਏ ਨੇ। ਸੋ ਸਰਕਾਰ ਦੇ ਵੱਲੋਂ ਕਿ ਕਸਰ ਨਹੀਂ ਛੱਡੀ ਗਈ ਕਿ ਕਿਸ ਤਰ੍ਹਾਂ ਦਾ ਜਿਹੜਾ ਕੇਸ ਆ ਉੱਤੇ ਪਾਉਣ ਦੇ ਉੱਪਰੋਂ। ਦੀਪ ਦਾ ਇੰਨਾ ਪੰਜਾਬ ਦੇ ਵਿੱਚ ਆ ਜਾਣਾ, ਉੱਭਰ ਜਾਣਾ, ਤੁਹਾਡੇ ਨਾਲ ਤਾਂ ਅਕਸਰ ਗੱਲ ਹੁੰਦੀ ਸੀ, ਆਖਰ ਅਜਿਹਾ ਇੱਕਦਮ ਕਿਉਂ ਬਦਲਾਅ ਹੋਇਆ ਦੀਪ ਦੇ ਵਿੱਚ? ਇਹ ਤਾਂ ਮੈਂ ਵੀ ਨਹੀਂ ਸਮਝ ਸਕਦਾ, ਇਹਨੂੰ ਮੈਂ ਕੁਦਰਤੀ ਵਰਤਾਰਾ ਕਹਿ ਸਕਦਾ ਕਿ ਦੀਪ ਦੀ ਜਦੋਂ ਪਹਿਲੀ ਵਾਰੀ ਬੰਬੇ ਤੋਂ ਮੇਰੇ ਨਾਲ ਗੱਲਬਾਤ ਹੋਈ ਤੇ ਉਦੋਂ ਦੀਪ ਦੇ ਵਿਚਾਰ ਸਮਾਜਵਾਦ ਦੇ ਵਾਲੇ ਤਾਂ ਸੀਗੇ, ਪਰ ਇਸ ਤਰ੍ਹਾਂ ਦੇ ਨਾਲ ਪੰਥਕ ਪ੍ਰਭਾਵ ਨੂੰ ਉਹ ਕਬੂਲੇਗਾ ਮੈਨੂੰ ਇਹ ਨਹੀਂ ਸੀ ਪਤਾ ਕਿ ਇੰਨੀ ਛੇਤੀ। ਹੁਣ ਉਹ ਕਿਹੜੀ ਤਾਕਤ, ਉਹ ਕਿਹੜੀ ਸੱਤਾ, ਉਹ ਕਿਹੜੀ ਸ਼ਕਤੀ ਹੈ ਜਿਹਦੇ ਕਰਕੇ ਉਹਦੇ 'ਚ ਇੰਨਾ ਵੱਡਾ ਬਦਲਾਅ ਆਇਆ। ਕਿਉਂਕਿ ਜਦੋਂ ਪਹਿਲੀ ਵਾਰੀ ਕੋਵਿਡ ਦੇ ਦਿਨਾਂ 'ਚ ਬੰਬੇ ਤੋਂ ਇਹਦੀ ਮੇਰੇ ਨਾਲ ਗੱਲ ਹੋਈ, ਮੇਰੇ ਕੋਲ ਜਿਵੇਂ ਇਹਦੇ ਫੋਨ ਦੇ ਉੱਪਰ ਮੈਸੇਜ ਪਿਆ, ਤਾਂ ਉਦੋਂ ਮੈਨੂੰ ਕਹਿੰਦਾ ਸੀ ਕਿ ਮੈਨੂੰ ਦੱਸੋ ਕਿ ਭਿੰਡਰਾਂ ਵਾਲੇ ਸੰਤ ਗਲਤ ਹੈ ਕਿ ਇੰਦਰਾ ਗਾਂਧੀ ਗਲਤ ਆ, ਮਤਲਬ ਕਿ ਇਹਦੇ ਇਸ ਤਰ੍ਹਾਂ ਦੇ ਸਵਾਲ ਹੁੰਦੇ ਸੀਗੇ। ਤੇ ਮੈਂ ਉਹਨੂੰ ਕਿਹਾ ਕਿ ਸ਼ਾਇਦ ਮੈਂ ਤੇ ਇੰਨਾ ਵਧੀਆ ਜਵਾਬ ਨਾ ਦੇ ਸਕਾਂ, ਤੂੰ ਸਰਦਾਰ ਅਜਮੇਰ ਸਿੰਘ ਉਹਨਾਂ ਦੀ ਕਿਤਾਬ ਪੜ੍ਹ ਲੈ, ਮੇਰੇ ਕੋਲ ਮੈਸੇਜ ਵੀ ਪਿਆ। ਤੇ ਮੈਂ ਕਿਹਾ ਇੱਕ ਉਹਨਾਂ ਨੇ ਰਾਈਟਰ ਦਾ ਹਵਾਲਾ ਦਿੱਤਾ ਜॉयस ਪੈਟੀਗਰਿਊ, ਮੈਂ ਕਿਹਾ ਜੇ ਤੂੰ ਅੰਗਰੇਜ਼ੀ 'ਚ ਪੜ੍ਹਨੀ ਹੈ ਤਾਂ ਉਹਨਾਂ ਨੂੰ ਪੜ੍ਹ ਲਾ। ਸੋ ਉਹਦੇ ਅੰਦਰ ਸਿੱਖਣ ਦੀ ਭਾਵਨਾ ਜਿਹੜੀ ਬਹੁਤ ਜ਼ਿਆਦਾ ਸੀ, ਉਹੀ ਭਾਵਨਾ ਜਿਹੜੀ ਸੀ ਉਹਨੂੰ ਇੱਕ ਪੰਥਕ ਲੀਡਰ ਦੇ ਤੌਰ ਤੇ ਇਸ ਦਾਇਰੇ ਦੇ ਵਿੱਚ ਲਿਆਈ। ਜਜ਼ਬਾਤੀ ਸੀ ਥੋੜਾ ਜਿਹਾ, ਤਾਂ ਇਸੇ ਕਰਕੇ ਇੰਨਾ ਕੁਝ ਭੁਗਤਣਾ ਪਿਆ। ਬਿਲਕੁਲ ਬਹੁਤ ਜਜ਼ਬਾਤੀ ਸੀ, ਕੋਈ ਸ਼ੱਕ ਨਹੀਂ ਜੀ। ਬਿਲਕੁਲ। ਤਾਂ ਅਸੀਂ ਡਾਕਟਰ ਸੁਖਪ੍ਰੀਤ ਸਿੰਘ ਉਦੋਕੀ ਜੀ ਦੇ ਨਾਲ ਗੱਲਬਾਤ ਕਰ ਰਹੇ ਸੀ, ਤਾਂ ਅਸੀਂ ਇਹ ਮੁਲਾਕਾਤ ਸਪੈਸ਼ਲ ਤੇ ਖਾਸ ਕਰੀ ਆ ਕਿਉਂਕਿ ਇਸ ਦੇ ਵਿੱਚ ਕਾਫੀ ਕੁਛ ਆ ਜਿਹੜਾ ਉਹ ਸਾਹਮਣੇ ਨਿਕਲਿਆ ਹੈਗਾ। ਤਾਂ ਇਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਇੱਥੇ ਕਾਫੀ ਵੱਡੀਆਂ ਸ਼ਖਸੀਅਤਾਂ ਪਹੁੰਚੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਹੋਰ ਵੀ ਲੋਕਾਂ ਦੇ ਨਾਲ ਮਿਲਾਂਗੇ। ਪਾਤਸ਼ਾਹੀ ਦਾਅਵੇ ਦੀ ਗੱਲ ਕਰਦੇ ਕਰਦੇ ਦੀਪ ਸਿੱਧੂ ਦੀ
ਸ਼ਹੀਦੀ ਹੋ ਜਾਂਦੀ ਆ ਐਕਸੀਡੈਂਟ ਦੇ ਰਾਹੀਂ, ਇੱਕ ਹਾਦਸਾ ਵਾਪਰਦਾ ਜਿਹੜਾ ਕਿ ਪੂਰੇ ਪੰਜਾਬ ਦੇ ਲਈ ਬੜਾ ਘਾਟਾ ਗਾ। ਪਰ ਅੱਜ ਮਹਿਸੂਸ ਕੀ ਹੋਇਆ ਇੱਥੇ ਜਦੋਂ ਪਹੁੰਚੇ? ਇਹ ਲੱਗਿਆ ਇੱਕ ਟਾਈਮ ਦੇ ਲਈ ਕਿ ਸੰਗਤ ਦੇ ਵਿੱਚੋਂ ਉੱਠੇਗਾ ਦੀਪ ਤੇ ਬੋਲੇਗਾ। ਵੇਖੋ, ਇਹ ਤਾਂ ਹਮੇਸ਼ਾ ਹੀ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਦੀਪ ਦੀ ਪੇਸ਼ਕਾਰੀ ਸੀ ਤੇ ਨੌਜਵਾਨਾਂ ਦੇ ਨਾਲ ਜਿਸ ਤਰ੍ਹਾਂ ਦਾ ਉਹਦਾ ਇੱਕ ਮੋਹ ਦੀਆਂ ਤੰਦਾਂ ਵੱਜੀਆਂ ਹੋਈਆਂ ਸੀਗੀਆਂ। ਸੋ ਦੀਪ ਬੇਸ਼ੱਕ ਸਰੀਰ ਕਰਕੇ ਚਲਾ ਗਿਆ, ਪਰ ਬਹੁਤ ਸਾਰੇ ਜਾਣ ਵਾਲੇ ਲੋਕਾਂ ਤੋਂ ਚੰਗਾ ਇਸ ਕਰਕੇ ਹੈ ਕਿ ਕਮ ਸੇ ਕਮ ਨੌਜਵਾਨੀ ਨੂੰ ਉਹਨੇ ਆਪਣੀ ਹੋਣ ਦੇ ਅਹਿਸਾਸ ਦੀ ਗੱਲ ਨੂੰ ਤੇ ਜਗਾਇਆ। ਈਵਨ 26 ਜਨਵਰੀ ਜਦੋਂ ਉਹ ਜੇਲ੍ਹ ਦੇ ਵਿੱਚ ਸੀਗਾ ਤਾਂ ਕੁਦਰਤਨ ਤਿਹਾੜ ਜੇਲ੍ਹ ਦੇ ਵਿੱਚੋਂ ਮੈਨੂੰ ਦਾ ਫੋਨ ਆਇਆ ਤੇ ਮੈਂ ਮਜ਼ਾਕ 'ਚ ਪੁੱਛਿਆ, ਮੈਂ ਕਿਹਾ ਤੇਰੇ ਜਿਹੜੇ ਵੱਡੇ ਹੈਗੇ ਨੇ ਅਦਾਕਾਰ, ਉਹਨਾਂ ਨੇ ਕੋਈ ਹੈਲਪ ਨਹੀਂ ਕੀਤੀ ਤੇਰੀ? ਕਹਿੰਦਾ ਨੇ ਵੀਰ ਜੀ, ਉਹ ਤਾਂ ਮੈਂ ਜਦੋਂ ਪੰਜਾਬ ਆ ਕੇ ਜਦੋਂ ਪੰਥਕ ਦਾਅਵੇਦਾਰੀ ਦੀ ਗੱਲ ਕੀਤੀ ਤੇ ਉਹ ਰਿਸ਼ਤੇਦਾਰੀਆਂ ਤੋਂ ਟੁੱਟ ਦਾਅਵੇਦਾਰੀ ਦੀ ਗੱਲ ਕਰੀ ਦੀਪ ਨੇ, ਇਹੀ ਕਿ ਉਹਨੂੰ ਸਜ਼ਾ ਮਿਲੀ ਕਿ ਪੰਜਾਬ ਦੇ ਵਿੱਚ ਉਸ ਦਾ ਇੱਕ ਵੱਡਾ ਨਾਮ ਉੱਭਰਦਾ ਸਾਹਮਣੇ ਆਇਆ। ਉਸ ਦੇ ਬਾਅਦ ਦੇ ਵਿੱਚੋਂ ਦੱਸਦਾ ਐਕਸੀਡੈਂਟ ਕਰਵਾ ਦਿੱਤਾ। ਜਿਹੜਾ ਵੀ ਨੌਜਵਾਨ ਇਸ ਰਾਹ ਦੇ ਉੱਪਰ ਤੁਰ ਕੇ ਉਸ ਪੰਥਕ ਦਾਅਵੇਦਾਰੀ ਦੀ ਹੋਣ ਦੀ ਤੇ ਪਾਤਸ਼ਾਹੀ ਦੀ ਗੱਲ ਕਰੇਗਾ, ਦਾਅਵੇ ਦੀ, ਤੇ ਮੇਰੇ ਖਿਆਲ ਦੇ ਨਾਲ ਸਟੇਟ ਦੇ ਕੋਲ ਇਹੋ ਤਰੀਕਾ ਵਰਤ ਰਿਹਾ ਕਿ ਉਸ ਦੀ ਬਾਤ ਨੂੰ ਹਮੇਸ਼ਾ ਵਾਸਤੇ ਚੁੱਪ ਕਰਵਾਇਆ ਜਾਵੇ। ਸੋ ਅੱਜ ਅਸੀਂ ਸਮਾਗਮ ਤੇ ਪਹੁੰਚੇ ਹਾਂ, ਯਾਦਗਾਰੀ ਸਮਾਗਮ ਆ, ਤਾਂ ਅਸੀਂ ਅੱਜ ਮੁਲਾਕਾਤ ਕਰਾਂਗੇ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ, ਜਿਹੜੇ ਕਿ ਦੀਪ ਬਾਈ ਦੇ ਨਾਲ ਹਮੇਸ਼ਾ ਰਹੇ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਉਹ ਖਿਚਵਾਈਆਂ ਜਾ ਰਹੀਆਂ ਨੇ, ਨੌਜਵਾਨ ਨੇ ਜਿਹੜੇ ਉਹ ਇੱਥੇ ਪਹੁੰਚੇ ਨੇ, ਹਰ ਇੱਕ ਦੀਪ ਨੂੰ ਯਾਦ ਕਰ ਰਿਹਾ। ਸੋ ਡਾਕਟਰ ਸਾਹਿਬ, 1 ਸਾਲ ਹੋ ਗਿਆ, 1 ਸਾਲ ਦੇ ਵਿੱਚ ਦੀਪ ਦਾ ਜਿਹੜਾ ਘਾਟਾ ਗਾ ਬੜਾ ਜ਼ਿਆਦਾ ਰੜਕ ਰਿਹਾ ਗਾ। ਕਿਵੇਂ ਦਾ ਦੇਖਦੇ ਹੋ ਇੱਥੇ ਸਮਾਗਮ ਆ ਜਿਹੜਾ ਯਾਦਗਾਰੀ ਸਮਾਗਮ ਮਨਾਇਆ ਜਾ ਰਿਹਾ ਅੱਜ? ਵੇਖੋ, ਢਿੱਲੋਂ ਸਾਹਿਬ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਸੇ ਤਾਂ ਦਾ ਸਰੀਰਕ ਤੌਰ ਤੇ ਤਲੇ ਜਾਣਾ ਤੇ ਇੱਕ ਬਹੁਤ ਵੱਡਾ ਘਾਟਾ ਕੌਮ 'ਚ ਮਹਿਸੂਸ ਕੀਤਾ ਜਾ ਰਿਹਾ, ਪਰ ਉਹਦੇ ਨਾਲ ਜਿਹੜਾ ਇੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਦਾ ਆਉਣਾ, ਉਹ ਆਪਣੇ ਆਪ ਦੇ 'ਚ ਇੱਕ ਬੜਾ ਸਾਰਥਕ ਪੱਖ ਹੈ। ਵੇਖੋ, ਉਹਦੀ ਸਰੀਰ ਦਾ ਘਾਟਾ ਤਾਂ ਨਹੀਂ ਪੂਰਾ ਕੀਤਾ ਜਾ ਸਕਦਾ, ਪਰ ਕਿਤੇ ਨਾ ਕਿਤੇ ਜਿਹੜੇ ਉਹਦੇ ਬੋਲ ਸੀ ਉਹ ਸਾਰੀ ਕਹਿ ਸਕਦੇ ਕਿ ਫਿਜ਼ਾ ਦੇ 'ਚ ਇਸ ਤਰ੍ਹਾਂ ਗੂੰਜਦੇ ਨੇ ਕਿ ਜਿਹੜੇ ਬਿਰਤਾਂਤ ਉਸਨੇ ਸਿੱਖ ਦਾਅਵੇਦਾਰੀ ਨੂੰ ਪੇਸ਼ ਕਰਦੇ ਸਿਰਜੇ, ਉਹ ਚਾਹੇ ਹੋਣ ਦੀ ਗੱਲ ਸੀ, ਚਾਹੇ ਪਾਤਸ਼ਾਹੀ ਦਾਅਵੇ ਦੀ ਗੱਲ ਸੀ, ਉਹਨਾਂ ਨੂੰ ਨੌਜਵਾਨਾਂ ਨੇ ਇੰਨੇ ਵੱਡੇ ਰੂਪ 'ਚ ਸਵੀਕਾਰਿਆ ਕਿ ਅੱਜ ਤੁਸੀਂ ਵੇਖ ਰਹੇ ਹੋ ਕਿ ਇੰਨੀ ਵੱਡੀ ਗਿਣਤੀ 'ਚ ਨੌਜਵਾਨਾਂ ਦਾ ਆਉਣਾ ਤੇ ਆ ਕੇ ਜਿਹੜੇ ਬੁਲਾਰੇ ਸੀ ਉਹਨਾਂ ਨੂੰ ਸੰਜੀਦਗੀ ਦੇ ਨਾਲ ਸੁਣਨਾ, ਇਸ ਗੱਲ ਦਾ ਪ੍ਰਤੀਕ ਹੈ ਕਿ ਜਿਹੜੀ ਗੱਲ ਉਸਨੇ ਕਹਿਣੀ ਚਾਹੀ, ਨੌਜਵਾਨੀ ਨੇ ਕਿਤੇ ਨਾ ਕਿਤੇ ਉਸ ਨੂੰ ਸਵੀਕਾਰ ਜ਼ਰੂਰ ਕੀਤਾ। ਪਾਤਸ਼ਾਹੀ ਦਾਅਵੇ ਦੀ ਗੱਲ ਕਰਦੇ ਕਰਦੇ ਦੀਪ ਸਿੱਧੂ ਦੀ ਸ਼ਹੀਦੀ ਹੋ ਜਾਂਦੀ ਆ ਐਕਸੀਡੈਂਟ ਦੇ ਰਾਹੀਂ, ਇੱਕ ਹਾਦਸਾ ਵਾਪਰਦਾ ਜਿਹੜਾ ਕਿ ਪੂਰੇ ਪੰਜਾਬ ਦੇ ਲਈ ਬੜਾ ਘਾਟਾ ਗਾ। ਪਰ ਅੱਜ ਮਹਿਸੂਸ ਕੀ ਹੋਇਆ ਇੱਥੇ ਜਦੋਂ ਪਹੁੰਚੇ? ਇਹ ਲੱਗਿਆ ਇੱਕ ਟਾਈਮ ਦੇ ਲਈ ਕਿ ਸੰਗਤ ਦੇ ਵਿੱਚੋਂ ਉੱਠੇਗਾ ਦੀਪ ਤੇ ਬੋਲੇਗਾ। ਵੇਖੋ, ਇਹ ਤਾਂ ਹਮੇਸ਼ਾ ਹੀ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਦੀਪ ਦੀ ਪੇਸ਼ਕਾਰੀ ਸੀ ਤੇ ਨੌਜਵਾਨਾਂ ਦੇ ਨਾਲ ਜਿਸ ਤਰ੍ਹਾਂ ਦਾ ਉਹਦਾ ਇੱਕ ਮੋਹ ਦੀਆਂ ਤੰਦਾਂ ਵੱਜੀਆਂ ਹੋਈਆਂ ਸੀਗੀਆਂ, ਤੇ ਮੈਂ ਤਾਂ ਕਈ ਵਾਰੀ ਵੇਖਿਆ ਕਿ ਉਹ ਲੋਕ ਜਿਨ੍ਹਾਂ ਨੇ ਦੀਪ ਨੂੰ ਵੇਖਿਆ ਵੀ ਨਹੀਂ, ਜਿਹੜੇ ਦੀਪ ਨੂੰ ਮਿਲੇ ਵੀ ਨਹੀਂ, ਉਹ ਵੀ ਉਹਦੇ ਯਾਦ ਦੇ ਵਿੱਚ ਅਥਰੂ ਵਹਾਉਂਦੇ ਰਹਿੰਦੇ ਨੇ। ਮੈਂ ਵਿਦੇਸ਼ਾਂ ਦੇ ਵਿੱਚ ਜਾਂਦਾ ਤਾਂ ਬਹੁਤ ਲੋਕੀ ਕਹਿੰਦੇ ਇੱਕ ਮਨ ਦੀ ਇੱਛਾ ਜਾਂ ਰੀਝ ਜਿਹੜੀ ਸੀਗੀ ਨਾ, ਉਹ ਅਧੂਰੀ ਰਹਿ ਗਈ ਕਿ ਅਸੀਂ ਦੀਪ ਨੂੰ ਮਿਲਣਾ ਚਾਹੁੰਦੇ ਸੀ, ਤੇ ਜਿਹੜੇ ਮਿਲੇ ਨੇ, ਮੈਂ ਸੋਚਦਾ ਕਿ ਉਹ ਤੇ ਹਰ ਵੇਲੇ ਚਾਹੁੰਦਾ ਕਿ ਪਤਾ ਨਹੀਂ ਕਿਹੜੇ ਵੇਲੇ ਕਿਹੜੀ ਭੀੜ ਦੇ ਵਿੱਚ ਉਹਦੀ ਆਵਾਜ਼ ਆ ਜਾਣੀ ਹੈ। ਜਿਸ ਤਰ੍ਹਾਂ ਮੈਨੂੰ ਤਾਂ ਕਈ ਵਾਰੀ ਫੋਨ ਵੀ ਆਵੇ ਤੇ ਇਸ ਤਰ੍ਹਾਂ ਉਹਦਾ ਵਾਇਸ ਮੈਸੇਜ ਹੁੰਦਾ ਸੀਗਾ, ਦੀਪ ਹੇਅਰ ਸਰ, ਹੈ ਨਾ, ਤਾਂ ਮੈਨੂੰ ਬਾਰ-ਬਾਰ ਆਉਂਦਾ ਹੈ ਕਿ ਯਾਰ ਕਦੀ ਉਹ ਫੋਨ ਆਵੇ ਜਦੋਂ ਉਹਦੀ ਆਵਾਜ਼ ਸੁਣਨ ਨੂੰ ਮਿਲੇ। ਪਰ ਇਹ ਤਾਂ ਪਤਾ ਹੀ ਅੰਤਮ ਸੱਚ ਹੈ ਕਿ ਜਿਹੜਾ ਸੰਸਾਰ ਤੋਂ ਚਲਾ ਗਿਆ ਉਹਨੇ ਨਹੀਂ ਆਉਣਾ। ਪਰ ਇੱਕ ਵੱਡੀ ਗੱਲ ਹੈ, ਸੰਸਾਰ ਦੇ ਉੱਪਰ ਬਹੁਤ ਲੋਕ ਜਾਂਦੇ ਨੇ, 1 ਮਿੰਟ ਦੇ ਵਿੱਚ, 1 ਸੈਕਿੰਡ 'ਚ ਕਿੰਨੀਆਂ ਮੌਤਾਂ ਹੁੰਦੀਆਂ ਨੇ, ਪਰ ਸਾਰੀਆਂ ਮੌਤਾਂ ਜਿਹੜੀਆਂ ਨੇ ਕੋਈ ਬਿਰਤਾਂਤ ਸਿਰਜ ਕੇ ਨਹੀਂ ਜਾਂਦੀਆਂ ਕਿ ਉਹ ਸਮਾਜ ਦੇ ਵਾਸਤੇ ਇੱਕ ਵੱਡਾ ਜਿਹੜਾ ਕਹਿ ਸਕਦੇ ਹੋ ਕਿ ਮਰਕਜ਼ ਦਾ ਮਕਸਦ ਦੀ ਪ੍ਰਾਪਤੀ ਦੇ ਵਾਸਤੇ ਆਪਣੇ ਨੂੰ ਇੱਕ ਰਾਹ ਦੱਸ ਕੇ ਜਾਣ। ਸੋ ਦੀਪ ਬੇਸ਼ੱਕ ਸਰੀਰ ਕਰਕੇ ਚਲਾ ਗਿਆ, ਪਰ ਬਹੁਤ ਸਾਰੇ ਜਾਣ ਵਾਲੇ ਲੋਕਾਂ ਤੋਂ ਚੰਗਾ ਇਸ ਕਰਕੇ ਹੈ ਕਿ ਕਮ ਸੇ ਕਮ ਨੌਜਵਾਨੀ ਨੂੰ ਉਹਨੇ ਆਪਣੀ ਹੋਣ ਦੇ ਅਹਿਸਾਸ ਦੀ ਗੱਲ ਨੂੰ ਤੇ ਜਗਾਇਆ। ਹੋਣ ਦੀ ਲੜਾਈ ਕਰਦਿਆਂ ਦੀਪ ਦੀ ਡੈਥ ਹੋ ਜਾਣੀ, ਉਸ ਤੋਂ ਬਾਅਦ ਦੀਪ ਦਾ ਇੱਕ ਵੱਡਾ